ਸਾਰੇ ਸੱਜਣਾਂ ਨੂੰ ਅਸਲਾਮ ਅਲੈਕਮ, ਜੀ ਆਇਆਂ ਨੂੰ। ਤੇ ਮੈਂ ਸ਼ਾਇਰ ਤੇ ਚੁੱਕੇ ਹੈ ਨਹੀਂ ਬਦਕਿਸਮਤੀ ਨਾਲ, ਤੇ ਅਫਜ਼ਲ ਸਾਹਿਬ ਅੰਗਰ ਮੈਂ ਖੂਬਸੂਰਤ ਗੁਫ਼ਤਗੂ ਨਹੀਂ ਕਰ ਸਕਦਾ। ਮੈਂ ਸਿੱਧੀ ਔਰ ਝਟਕੀ ਗੱਲ ਕਰਾਂਗਾ। ਤੇ ਮੈਂ ਆਪਣੇ ਮਹਿਮਾਨਾਂ ਨੂੰ ਨਦੀਮ ਅਫਜ਼ਲ ਚੰਦ ਸਾਹਿਬ ਔਰ ਸੁਹੇਲ ਵੜੈਚ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸਟੇਜ 'ਤੇ ਤਸ਼ਰੀਫ ਲੈ ਆਉਣ। ਮਹਿਮਾਨ ਐਸੇ ਨੇ ਕਿ ਇਹਨਾਂ ਦੇ ਕਿਸੇ ਤਾਰਫ ਦੀ ਲੋੜ ਨਹੀਂ, ਲੇਕਿਨ ਇੱਕ ਜਿਹੜਾ ਮੇਰੀ ਜ਼ਾਤੀ ਜਜ਼ਬਾਤ ਨੇ, ਮੈਂ ਉਹਨਾਂ ਦਾ ਜ਼ਰੂਰ ਇਜ਼ਹਾਰ ਕਰਾਂਗਾ ਕਿ ਨਦੀਮ ਅਫਜ਼ਲ ਚੰਦ ਸਾਹਿਬ ਜਿਹੜੇ ਨੇ, ਮੈਂ ਅੱਜ ਫੋਨ 'ਤੇ ਮੇਰੀ ਗੱਲ ਹੋ ਰਹੀ ਸੀ ਤੇ ਮੈਨੂੰ ਮੈਂ ਆਖਿਆ ਕਿ ਤੁਸੀਂ ਜਿੱਥੇ ਵੀ ਰਹੋ, ਜਿਸ ਵੀ ਪਾਰਟੀ 'ਚ ਰਹੋ, ਅਸੀਂ ਤੁਹਾਨੂੰ ਆਪਣਾ ਹੀ ਸਮਝਦੇ ਹਾਂ ਅਤੇ ਸਾਨੂੰ ਇਹ ਲੱਗਦਾ ਹੈ ਕਿ ਸਾਡਾ ਹੀ ਨੁਮਾਇੰਦਾ ਹੈ, ਕਿਉਂਕਿ ਤੁਸੀਂ ਸਾਨੂੰ ਆਪਣੇ ਵਰਗੇ ਲੱਗਦੇ ਹੋ। ਅਤੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਤਸ਼ਰੀਫ ਲਿਆਏ। ਔਰ ਉਹ ਤਾਂ ਸੱਚੀ ਗੱਲ ਹੈ ਕਿ ਸਾਡੇ ਸੁਨੇਹਾ 'ਤੇ ਮੈਨੂੰ ਇੱਕ ਦਿਨ ਫੋਨ ਆਇਆ ਕਿ 5 ਨੂੰ ਅਤੇ ਹੁਣ 6 'ਤੇ ਲੈ ਗਏ ਹੋ। ਮੈਂ ਕਿਹਾ ਨਹੀਂ ਜੀ, 6 ਨੂੰ ਇਹ ਮੈਂ ਤਾਂ ਉੱਥੋਂ ਟੁਰ ਪਿਆ ਇਸਲਾਮਾਬਾਦ ਤੋਂ। ਅਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਤਸ਼ਰੀਫ ਲਿਆਏ। ਸੁਹੇਲ ਵੜੈਚ ਸਾਹਿਬ ਸਹਾਫਤ ਦੇ ਉਸਤਾਦ ਨੇ ਔਰ ਇਹਨਾਂ ਆਪਣੀ ਪੂਰੀ ਜਵਾਨੀ ਦਿੱਤੀ ਇਸ ਕੰਮ ਨੂੰ, ਔਰ ਇਹਨਾਂ ਕੋਲ ਬੜਾ ਸਿੱਖਣ ਦਾ ਮੌਕਾ ਮਿਲਿਆ। ਇਹਨਾਂ ਦੇ ਇੰਟਰਵਿਊ ਪੜ੍ਹ ਕੇ ਸਿੱਖਣ ਤੋਂ ਮੁਰਾਦ ਇਹ ਵੇ ਕਿ ਕੋਈ ਇਹਨਾਂ ਦੀ ਬਾਕਾਇਦਾ ਸ਼ਾਗਿਰਦੀ 'ਚ ਨਹੀਂ ਰਹੇ, ਲੇਕਿਨ ਅਸੀਂ ਇਹਨਾਂ ਨੂੰ ਉਸਤਾਦ ਦਾ ਦਰਜਾ ਦਿੰਦੇ ਹਾਂ। ਇਹਨਾਂ ਦੇ ਇੰਟਰਵਿਊਜ਼ ਪੜ੍ਹ ਕੇ ਬੜਾ ਸਿਆਸੀ ਸ਼ਊਰ ਔਰ ਇੰਟਰਵਿਊ ਕਰਨ ਦੀ ਤਕਨੀਕ। ਔਰ ਮੈਂ ਜਿਹੜੀ ਵੜੈਚ ਸਾਹਿਬ ਦਾ ਜਿਸ ਕਿਸਮ ਦਾ ਇਹਨਾਂ ਦਾ ਸੁਭਾਅ ਹੈ ਨਾ, ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਕਿ ਮੈਂ ਇਹਨਾਂ ਨੂੰ ਇੱਕ ਜੱਟ ਵੜੈਚ ਤੋਂ ਜ਼ਿਆਦਾ ਇੱਕ ਸੂਫੀ ਦਾ ਦਰਜਾ ਦੇਣਾ। ਅਤੇ ਇਹ ਆਏ ਨੇ, ਇਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਫਵਾਦ ਚੌਧਰੀ ਹੁਰਾਂ ਆਉਣਾ ਸੀ, ਲੇਕਿਨ ਉਹਨਾਂ ਦਾ ਪਿਤਾ ਨਿਕਲ ਗਿਆ, ਯਾਨੀ ਪਿਤੇ ਦਾ ਆਪਰੇਸ਼ਨ ਹੋਇਆ ਹੈ, ਅਤੇ ਉਹ ਇਨਸ਼ਾਅੱਲਾ ਅਗਲੇ ਸਾਲ ਆਉਣਗੇ। ਅਤੇ ਮਲਕ ਮੁਹੰਮਦ ਅਹਿਮਦ ਸਾਹਿਬ ਪਿਛਲੇ ਸਾਲ ਵੀ ਸਪੀਕਰ ਪੰਜਾਬ ਅਸੈਂਬਲੀ, ਉਹ ਸਾਡੀ ਗੁਜ਼ਾਰਿਸ਼ 'ਤੇ ਤਸ਼ਰੀਫ ਲਿਆਏ, ਸਾਡੀ ਰਿਕੁਐਸਟ 'ਤੇ। ਅਤੇ ਅੱਜ ਵੀ ਉਹ ਰਾਹ ਦੇ ਵਿੱਚ ਨੇ, ਉਹ ਜੂੰ ਹੀ ਆਉਣਗੇ। ਅਸਾਂ ਕਿਹਾ ਕਿ ਸਾਡੇ ਦੋਸਤ ਜਿਹੜੇ ਚਾਹੀਵਾਨ ਪੰਜਾਬੀ ਦੇ ਪਿਆਰ ਕਰਨ ਵਾਲੇ ਹਾਲ 'ਚ ਬੈਠੇ ਨੇ ਔਰ ਮਹਿਮਾਨ ਵੀ ਆ ਗਏ ਨੇ, ਅਤੇ ਅਸੀਂ ਆਪਣਾ ਇਹ ਸੈਸ਼ਨ ਸ਼ੁਰੂ ਕਰ ਦਿੰਦੇ ਹਾਂ। ਅੱਛਾ ਜੀ, ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਇਹ ਵੇਖੋ ਕਿ ਮੈਂ ਅੱਜ ਆਉਂਦਿਆਂ ਸੋਚ ਰਿਹਾ ਸਾਂ ਕਿ ਪੰਜਾਬੀ ਦਾ ਜਿਹੜਾ ਇਸ਼ੂ ਹੈ ਨਾ, ਜਾਂ ਪੰਜਾਬੀ ਦਾ ਜਿਹੜਾ ਪੰਜਾਬ ਦਾ ਬਿਆਨੀ ਹੈ, ਉਹ ਹੁਣ ਇਸ ਗੱਲ ਤੋਂ ਅਸੀਂ ਅੱਗੇ ਨਿਕਲ ਗਏ ਹਾਂ ਕਿ ਸਾਡਾ ਪਹਿਨਾਵਾ ਕੀ ਹੋਣਾ ਚਾਹੀਦਾ ਹੈ, ਇਹ ਜ਼ੁਬਾਨ ਆਪਣੀ ਬੋਲਣਾ ਨਾ ਬੋਲਣਾ ਜਿਹੜਾ ਅਹਿਸਾਸੇ ਕਮਤਰੀ ਹੈ। ਮੇਰੇ ਖਿਆਲ 'ਚ ਗੱਲ ਹੁਣ ਇਸ ਤੋਂ ਅੱਗੇ ਵੱਧ ਗਈ ਹੈ। ਗੱਲ ਇਹ ਵੇ ਕਿ ਪੰਜਾਬ ਇੱਕ ਉਹ ਦੁਨੀਆ ਦਾ ਖਿੱਤਾ ਹੈ, ਇਹ ਉਹ ਇਲਾਕਾ ਹੈ ਕਿ ਜਿਹਦੇ 'ਤੇ ਬੇਬਹਾ ਰੱਬ ਦੀਆਂ ਮਿਹਰਬਾਨੀਆਂ ਔਰ ਬਰਕਤਾਂ। ਦੁਨੀਆ ਦੇ ਕਿਸੇ ਵੀ ਸ਼ੋਬੇ ਦਾ ਤੁਸੀਂ ਕੋਈ ਵਰਕਾ ਥੁੱਲ ਕੇ ਵੇਖੋ, ਅਤੇ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਉਹ ਨੋਬਲ ਪ੍ਰਾਈਜ਼ ਵਿਨਰ ਵੀ, ਵੱਡੇ ਤੋਂ ਵੱਡੇ ਸ਼ਾਇਰ ਵੀ, ਪਹਿਲਵਾਨ ਵੀ, ਖਿਡਾਰੀ ਵੀ, ਯਾਨੀ ਹਰ ਜ਼ਿੰਦਗੀ ਦੇ ਸ਼ੋਬੇ ਦੇ ਵਿੱਚ ਵੱਧ ਤੋਂ ਵੱਧ ਲੋਕ ਇਸ ਖਿੱਤੇ ਦੇ ਵਿੱਚ ਪੈਦਾ ਅੱਲਾ ਨੇ ਕੀਤੇ ਨੇ। ਔਰ ਇਸ ਧਰਤੀ ਦੀਆਂ ਖਾਸ ਬਰਕਤਾਂ ਨੇ ਕਿ ਇਹਨੇ ਹਰ ਆਉਣ ਵਾਲੇ ਨੂੰ ਜੀ ਆਇਆਂ ਨੂੰ ਕਿਹਾ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਮਲਾਵਰਾਂ ਨੂੰ ਜਿਹੜਾ ਖੁਸ਼ ਆਮਦੀਦ ਕਿਹਾ। ਇਹ ਸਾਡੇ ਕੁਛ ਬੌਣੇ ਕਿਸਮ ਦੇ ਜਿਹੜੇ ਦਾਨਸ਼ਵਰ ਨੇ, ਮੈਂ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ, ਉਹਨਾਂ ਦੇ ਵਿਚਾਰਿਆਂ ਨੂੰ ਪੜ੍ਹਨ ਦੀ ਲੋੜ ਹੈ। ਇਹਦੇ ਵਿੱਚ ਬਿਲਕੁਲ ਹੀ ਅਸੀਂ ਜਿਹੜਾ ਆਪਣੇ ਆਪ ਨੂੰ ਮੁਲਕੀ ਸਲਾਮਤੀ ਦੇ ਨਾਂ 'ਤੇ ਜਿਹੜਾ ਆਪਣੇ ਆਪ ਨੂੰ ਅਸੀਂ ਹੀਣਾ ਛੋਟਾ, ਮੇਰੇ ਖਿਆਲ 'ਚ ਉਸ ਕੈਫੀਅਤ 'ਚੋਂ ਬੜੀ ਹੱਦ ਤੱਕ ਅਸੀਂ ਨਿਕਲ ਚੁੱਕੇ ਹਾਂ, ਅਤੇ ਆਇੰਦਾ ਬਿਲਕੁਲ ਇਸ ਤੋਂ ਪੂਰੀ ਤਰ੍ਹਾਂ ਨਿਕਲਾਂਗੇ ਔਰ ਉਹਦੇ ਤੋਂ ਨਿਕਲਣ ਦੀ ਲੋੜ ਹੈ। ਜਿਹੜੇ ਦੋਸਤ ਗੁਫ਼ਤਗੂ ਕਰਨਾ ਚਾਹੁੰਦੇ ਨੇ, ਉਹ ਜ਼ਰਾ ਅਗਰ ਬਾਹਰ ਜਾ ਕੇ ਕਰ ਲੈਣ ਤਾਂ ਸਾਨੂੰ ਆਸਾਨੀ ਹੋਏਗੀ ਗੱਲਬਾਤ ਕਰਨ ਦੇ ਵਿੱਚ। ਜੀ ਜੀ। ਸੈਸ਼ਨ ਦੇ ਦਰਮਿਆਨ ਮੇਰਾ ਆਉਣਾ ਇੰਤਹਾਈ ਮਤਲਬ ਨਾ ਸੌਰੀ ਇਹ ਬਹੁਤ ਹੀ ਬਦਤਮੀਜ਼ੀ ਵਾਲਾ ਹੁੰਦਾ, ਲੇਕਿਨ ਉਸ ਤੋਂ ਵੀ ਜ਼ਿਆਦਾ ਬਦਤਮੀਜ਼ੀ ਵਾਲਾ ਹੁੰਦਾ ਕਿ ਕੋਈ ਇੰਤਹਾਈ ਰਿਸਪੈਕਟਡ ਲੋਕ ਬੈਠੇ ਹੋਵਣ ਔਰ ਉਹ ਆਪਣੀ ਗੱਲ ਕਰ ਰਹੇ ਹੋਵਣ ਔਰ ਅਸੀਂ ਆਪਣੀਆਂ ਹੀ ਕਰ ਰਹੇ ਹੋਈਏ, ਔਰ ਇਹ ਆਪਣੀਆਂ ਤਾਂ ਅਸੀਂ 24 ਘੰਟੇ ਆਪਣੇ ਹੀ ਘਰ ਕਰਨੀਆਂ, ਜਿੱਥੇ ਵੀ ਕੋਈ ਵੀ ਨਹੀਂ ਸੁਣਦਾ ਅਤੇ ਇੱਥੇ ਕਿੰਨੇ ਸੁਣਨੀ ਜੇ। ਔਰ ਦੂਜੀ ਗੱਲ ਇਹ ਹੈ ਕਿ ਅਸੀਂ ਬਾਕਸਰ ਲਿਆਂਦੇ ਸਨ, ਅਤੇ ਮੇਰਾ ਖਿਆਲ ਉਹਨਾਂ ਦੀ ਹਿਫਾਜ਼ਤ ਅਸੀਂ ਕਰਦੇ ਫਿਰਨੇ ਹਾਂ,
ਤੇ ਉਹਨਾਂ 'ਚੋਂ ਇੱਕ ਬੰਦਾ ਮੈਨੂੰ ਨਜ਼ਰ ਆ ਰਿਹਾ ਹੈ ਤੇ ਬਾਕੀ ਦੋਸਤ ਕਿੱਥੇ ਨੇ? ਇਹ ਮੇਨ ਜਿਹੜਾ ਮਤਲਬ ਇਹ ਰਸਤਾ ਹੈ ਇਹ ਕਲੀਅਰ ਸਾਨੂੰ ਚਾਹੀਦਾ ਸੀ। ਔਰ ਅਗਰ ਉਹ ਦੋਸਤ ਕਿਧਰੇ ਆਪਣੀ ਹਿਫਾਜ਼ਤ ਚਾਹੁੰਦੇ ਨੇ ਤਾਂ ਮੈਂ ਉਹਨਾਂ ਦੀ ਹਿਫਾਜ਼ਤ ਲਈ ਖਲੋ ਜਾਂਦਾ, ਲੇਕਿਨ ਅਸੀਂ ਤੁਹਾਨੂੰ ਆਪਣੀ ਹਿਫਾਜ਼ਤ ਲਈ ਲਿਆਂਦਾ ਸੀ ਤੇ ਰਾਹ ਸਾਫ਼ ਕਰਾਉਣ ਲਈ। ਬਹੁਤ ਸ਼ੁਕਰੀਆ। ਸੌਰੀ ਅਕਮਲ ਸਾਹਿਬ। ਇਹ ਬੱਚੇ ਨੇ ਕਿਸੇ ਦੇ, ਅਗਰ ਇਹ ਮਿਹਰਬਾਨੀ ਕਰਨ, ਸਾਡੇ ਵੀ ਇਹ ਬੱਚੇ ਨੇ, ਤੇ ਅਗਰ ਇਹਨਾਂ ਨੂੰ ਬਾਹਰ ਲੈ ਜਾਓ ਤੇ ਬੜਾ ਮਿਹਰਬਾਨੀ ਹੋਏਗੀ। ਪੁੱਤਰ ਤੋਂ ਉਹ ਵੇਖੋ ਬੱਚੇ ਆਪ ਹੀ ਮਾਸ਼ਾਅੱਲਾ ਸਿਆਣੇ ਨੇ, ਆਪ ਹੀ ਟੁਰ ਗਏ ਨੇ ਬਾਹਰ। ਮੈਂ ਤੇ ਭੁੱਲ ਹੀ ਗਿਆ ਕੀ ਗੱਲ ਕਰ ਰਿਹਾ ਸਾਂ। ਅੱਛਾ ਜੀ, ਮੇਰਾ ਜਿਹੜਾ ਪੰਜਾਬ ਦਾ ਬਿਆਨੀ ਹੈ ਨਾ, ਮੈਂ ਜ਼ਾਤੀ ਤੌਰ ਤੇ ਸਮਝਦਾ ਕਿ ਪੰਜਾਬ ਦਾ ਬਿਆਨੀਆ ਤੇ ਕੋਈ ਹੋਏਗਾ, ਲੇਕਿਨ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਪੰਜਾਬ ਦਾ ਬਿਆਨੀਆ ਹੈ ਕੀ। ਪਿਛਲੇ ਹਨੀਫ ਰਾਮੇ ਸਾਹਿਬ ਤੋਂ ਬਾਅਦ, ਪੰਜਾਬ ਦੇ ਮੁਕੱਦਮੇ ਤੋਂ ਬਾਅਦ ਅਗਰ ਕੋਈ ਕਿਤਾਬ आई है तो अमजद वड़ैच साहब की चंद साल पहले आई है, पंजाब कटहरे में अज़हर मुनीर साहब ने काम किया है, या साढ़े दोस्त ने प्रोफैसर तराबुल हसन सरगाना साहब जिहड़े मुल्तान यूनीवर्सिटी दे विच हिस्टरी डिपार्टमेंट के हैड ने। पुत्तर किहड़ी गल तू करनी मैनू दस, मैं तैनूं गल तेरी पहुँचा देना माइक्रोफोन रहा। अच्छा जी, मैं वड़ाइच साहब नूं चाहांगा कि मैं उन्होंने तो गुजारिश करांगा कि जिहड़ा साडे कुछ नाम नहाद दानश्वर, मैं ना ले लाना, मैनूं कोई मतलब कोई कहण दे विच किते गलबात करनी पाइए, किते डायलाग करना पाइए, किते आमना सामना होइए, तो मैं दस दियांगा कि जो चौधरी साहब के कई ऐसे कालम ने कि जी पंजाब ने हर हमलावर को खुश आमदीद कहा। अज दे दौर दे विच है कि जदों हर बंदा जिन्हें एस्टैबलिशमेंट नूं गाल नहीं कढ़ सकदा, बुरा भला नहीं कह सकदा, वो पंजाब नूं अगे रख लैंदा है। और जिहड़ा ਪੰਜਾਬ ਸਾਡੇ ਵਸਾਇਲ ਖਾ ਗਿਆ, ਤੁਸੀਂ ਪਿੰਡਾਂ 'ਚ ਜਾ ਕੇ ਵੇਖੋ, ਤੁਸੀਂ ਯਕੀਨ ਜਾਣੋ, ਮੈਂ ਅੱਜ ਡੇਵੂ ਤੋਂ ਉਤਰਿਆ, ਜਿਸ ਕਿਸਮ ਦੇ ਸਾਡੇ ਉਹ ਰਿਕਸ਼ਾ ਵਾਲਿਆਂ ਦੇ ਵਿਚਾਰੇ ਜਾਂ ਬਾਈਕੇ ਵਾਲਿਆਂ ਦੀ ਜਿਹੜੀ ਹਾਲਤ ਹੈ, ਉਹ ਕਿਤੋਂ ਬਾਹਰੋਂ ਤਾਂ ਨਹੀਂ ਆਏ, ਉਹ ਵੀ ਸਾਡੇ ਆਪਣੇ ਨੇ। ਤੇ ਜਿਹੜੇ ਇਹ ਅਗਰ ਵਸਾਇਲ ਦੀ ਤਕਸੀਮ ਹੈ ਜਾਂ ਜਿਹੜੀ ਮੁਲਕੀ ਤਰੱਕੀ ਦੇ ਵਿੱਚ ਸਭ ਦੀ ਬਰਾਬਰ ਸ਼ਮੂਲੀਅਤ ਹੈ, ਉਹ ਹੋਣੀ ਚਾਹੀਦੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਹੱਕ ਲੈਣ ਲਈ ਦੂਜਿਆਂ ਨੂੰ ਗਾਲਾਂ ਕੱਢੋ। ਜੀ ਵੜੈਚ ਸਾਹਿਬ। बहुत मेहरबानी जी। मैं अज चंद गुजारिशात पेश करना चाहना कि जिहड़ी बयानिया की गल कर रहे हैं, मैं अज तारीख के हवाले नाल कहना चाहना कि ये गल बिल्कुल गलत है कि पाकिस्तान सिर्फ और सिर्फ पंजाबियों ने बनाया है। ये कोई यूपी ने किसी ने नहीं बनाया। और ये गवाही सर सिकंदर याद की विंस्टन चर्चिल नाल कायरा च होने वाली मुलाकात है, जिहड़ी सरदार शौकत हयात ने रिपोर्ट की अपनी किताब जिहदे च उन्हें चर्चिल ने कहा कि असी मुसलमानां नूं पंजाबियां दियां वो कुर्बानियां जिन्हां उन्हां जंग च दित्तियां ने, उन्हां दी ब्लड मनी के तौर पर असी एक अलग मुस्लिम स्टेट बनावांगे। चुनाचे पाकिस्तान सरासर जिहड़ा पंजाबियां ने जिहड़ियां दुनिया भर च अपनियां जानां कुर्बान कीतियां, उहदे बदले च पाकिस्तान बनिया है। और कोई बाकी जो स्ट्रगल सी कोई नहीं सी। जिहड़ा कहंदे ने पंजाब दा कोई रोल नहीं पाकिस्तान बनाने च, पंजाब दा ही रोल है। और दूसरा कहा जाता है कि जी पंजाब ने कभी जंगां नहीं लड़ियां। मैं कहना जी माजी नूं छड्ड दिओ। माजी दे बारे तो 100 गल्लां हो सकदियां ने, तारीख लिखी गई नहीं लिखी गई, सिकंदर ने पोरस नूं हराया या पोरस ने सिकंदर नूं हराया, या उस तो बाद महमूद गजनवी नूं कितनी बारी मुश्किलात होईयां पंजाब तो गुजरने ते सिंध दे विच की लड़ाइयां होईयां, उन्होंने छड्ड भी दिओ। मैनूं तुसी हालिया पिछले 100 साल दियां मैं सिर्फ लड़ाइयां दा हवाला देना, सिर्फ 100 साल। पहली जंग अजीम, दूसरी जंग अजीम, पाक अफगान 4 वार्स, क्या इन्हां दे विच क्या पंजाबी लड़े ने या कोई बलोची या कोई होर आके लड़े ने? पंजाबी लड़े ने। यानी झूठ की कोई हद होंदी है कि अगर अज दे जदीद दौर दे विच तमाम लड़ाइयां, तमाम जिहड़ियां पाकिस्तान दे उत्ते, हिंदुस्तान दे उत्ते, इवन फ्रांस च लड़ाइयां लड़ियां, इवन जाके गल्फ च लड़ाइयां लड़ियां, इवन साढ़े बेल्जियम च भी कब्रस्तान ने पंजाबी सिपाहियां दे, उन्होंने खतूत ने, वो खतूत छप चुके ने जिहदे च उन्होंने जिहड़े पंजाबी सिपाही गए सन। तो
ਇਹ ਬਿਲਕੁਲ ਝੂਠੀ ਕਹਾਣੀ ਹੈ। ਪੰਜਾਬ ਹੀ ਸਭ ਤੋਂ ਇਸ ਖਿੱਤੇ ਦਾ ਦਲੇਰ ਹੈ ਔਰ ਪੰਜਾਬ ਹੀ ਇਸ ਖਿੱਤੇ, ਮੈਂ ਥੋੜ੍ਹਾ ਜਿਹਾ ਹੋਰ ਅਗਰ ਮਾਜ਼ੀ 'ਚ ਮੈਂ ਜਾਵਾਂ, ਪਹਿਲੇ ਤਾਂ ਮੈਂ ਹਾਲ ਦਾ ਹਵਾਲਾ ਦਿੱਤਾ ਹੈ ਕਿ ਅੱਜ ਕੌਣ ਸਭ ਤੋਂ ਬਹਾਦਰ ਹੈ, ਔਰ ਮੈਂ ਕੋਈ ਅਪੋਲੋਜੈਟਿਕ ਨਹੀਂ ਇਸ ਬਾਰੇ 'ਚ। ਪੰਜਾਬ ਹੀ ਇਸ ਮੁਲਕ ਦਾ ਹੁਕਮਰਾਨ ਹੈ ਔਰ ਪੰਜਾਬ ਨੇ ਹੀ ਇਸ ਮੁਲਕ ਦਾ ਹੁਕਮਰਾਨ ਰਹਿਣਾ ਹੈ ਉਦੋਂ ਤੱਕ ਜਦੋਂ ਪੰਜਾਬ ਸਭ ਤੋਂ ਦਲੇਰ ਹੈ, ਜਦੋਂ ਪੰਜਾਬ ਸਭ ਤੋਂ ਅਮੀਰ ਹੈ, ਜਦੋਂ ਤੱਕ ਪੰਜਾਬ ਸਭ ਤੋਂ ਅਕਲਮੰਦ ਹੈ। ਮੈਂ ਗੁਜ਼ਾਰਿਸ਼ ਕਰਨਾ ਚਾਹਨਾ ਕਿ ਪੋਰਸ ਤੇ ਸਿਕੰਦਰ ਦੀ ਓਲਡੈਸਟ ਜੰਗ ਹੈ ਜਿਹੜੀ ਤਾਰੀਖ ਦੇ ਵਿੱਚ ਮਿਲਦੀ ਹੈ ਕਬਲ ਮਸੀਹ 'ਚ। ਯੂਨਾਨੀ ਰਾਈਟਰਸ ਤੇ ਇੰਡੀਆ ਦੇ ਤਾਂ ਉਸ ਵਕਤ ਕੋਈ ਰਾਈਟਰ ਹੀ ਨਹੀਂ ਸੀ, ਜਿਹੜੇ ਤਮਾਮ ਜਿਹੜੇ ਤਾਰੀਖ ਲਿਖਣੇ ਵਾਲੇ ਸਨ ਉਹ ਸਿਕੰਦਰ ਦੇ ਨਾਲ ਆਏ ਸਨ, ਸਿਕੰਦਰ ਦੀ ਫੌਜ 'ਚੋਂ। ਸਿਕੰਦਰ ਦੀ ਫੌਜ ਦੇ ਮਸਲਨ ਉਹ ਤਮਾਮ ਜਿਹੜੇ ਵਾਕਿਆਤ ਨੇ, ਅਗਰ ਤੁਸੀਂ ਉਹਨਾਂ ਨੂੰ ਪੜ੍ਹੋ, ਬਾਅਦ ਵਿੱਚ ਪੈਰਿਸ ਦੇ ਵਿੱਚ ਇੱਕ ਡਰਾਮਾ ਵੀ ਉਹਦੇ ਉੱਤੇ ਲਿਖਿਆ ਗਿਆ ਜਿਹਦੇ 'ਚ ਪੋਰਸ ਨੂੰ ਸ਼ਿਕਸਤ ਖੁਰਦਾ ਔਰ ਪੋਰਸ ਨੂੰ ਫਾਤਿਹ ਤੇ ਸਿਕੰਦਰ ਨੂੰ ਜਿਹੜੇ ਹੈ ਉਹ ਸ਼ਿਕਸਤ ਖੁਰਦਾ ਕਰਾਰ ਦਿੱਤਾ ਗਿਆ। ਮੈਨੂੰ ਇਹ ਦੱਸਿਆ ਜਾਏ ਕਿ ਤਮਾਮ ਤਾਰੀਖ ਦੇ ਵਿੱਚ ਇਹ ਲਿਖਿਆ ਹੈ ਕਿ ਸਿਕੰਦਰ ਦਾ ਘੋੜਾ ਸੀ, ਉਹਦਾ ਨਾਂ ਸੀ ਬਿਊਸੀਫਾਲਸ। ਬਿਊਸੀਫਾਲਸ ਨਾਂ ਦਾ ਉਹਦਾ ਘੋੜਾ ਸੀ। ਇਸ ਯੂਨਾਨ ਦੀ ਤਾਰੀਖ ਦੇ ਵਿੱਚ ਸਾਰੇ ਦੁਨੀਆ ਨੂੰ ਪਤਾ ਹੈ ਬਿਊਸੀਫਾਲਸ ਉੱਥੇ ਦਰਿਆ ਦੇ ਕਿਨਾਰੇ ਤੇ ਮਰਿਆ ਹੈ ਔਰ ਫਾਲੀਏ 'ਚ ਦਫਨਾਇਆ ਗਿਆ ਹੈ। ਫਾਲਸ ਦਾ ਹੀ ਨਾਂ ਫਾਲੀਆ ਹੈ, ਫਾਲਸ। ਔਰ ਉਹ ਮਾਊਂਟ ਵੀ ਰਿਹਾ ਜਿਸ ਵਕਤ ਡਿਸਟ੍ਰਿਕਟ ਗਜ਼ਟੀਅਰ ਨੇ ਉਹਨਾਂ ਦੇ ਵਿੱਚੋਂ ਲਿਖਿਆ ਮਾਊਂਟ ਆਫ ਬਿਊਸੀਫਾਲਸ। ਉਹਦੇ ਘੋੜਾ ਉੱਥੇ ਦਫਨਾਇਆ ਗਿਆ ਸੀ। ਮੈਨੂੰ ਇਹ ਦੱਸੋ ਕਿ ਘੋੜਾ ਕਿਆ ਆਪਣੇ ਆਪ ਹੀ ਮਰ ਗਿਆ ਸੀ? ਮੈਂ ਪੁੱਛਣਾ ਚਾਹੁੰਦਾ ਕਿ ਸਿਕੰਦਰ ਅਗਰ ਜਿੱਤ ਗਿਆ ਸੀ ਤੇ ਉਹਨੇ ਦੁਬਾਰਾ ਪੋਰਸ ਨੂੰ ਕਿਉਂ ਹੁਕਮਰਾਨ ਬਣਾ ਦਿੱਤਾ ਸੀ? ਪੋਰਸ ਉਹਦੇ ਬਾਅਦ ਵੀ ਹੁਕਮਰਾਨੀ ਕਰਦਾ ਰਿਹਾ ਔਰ ਪੋਰਸ ਜਿਹੜਾ ਹੈ ਉਹਦੇ ਬਾਅਦ ਵੀ ਹੁਕਮਰਾਨ ਰਿਹਾ। ਸੋ ਤਾਰੀਖ ਨੂੰ ਸਾਡੇ ਹਾਂ ਬਿਲਕੁਲ ਮਸਕ ਕੀਤਾ ਗਿਆ। ਮਹਿਮੂਦ ਗਜ਼ਨਵੀ ਦੀਆਂ ਜੰਗਾਂ ਪੜ੍ਹ ਲਓ, ਜਿਹੜੀ ਆਖਰੀ 1026 'ਚ ਉਹਦੀ ਜੰਗ ਹੋਈ ਹੈ, ਜਦੋਂ ਕਿ ਉਹ ਸੋਮਨਾਥ ਨੂੰ ਲੁੱਟ ਕੇ ਆ ਰਿਹਾ ਸੀ ਔਰ ਉੱਥੇ ਦਾ ਸੋਨਾ ਸੀ ਉਹਦੇ ਕੋਲ। ਦਰਿਆਏ ਸਿੰਧ 'ਤੇ ਹਮਲਾ ਜੋ ਹੈ ਉਹ ਕੀਤਾ ਜਾਟਸ, ਔਰ ਉਹ ਉਸ ਫਤੂਲ ਬਲਦਾਨ 'ਚ ਵੀ ਲਿਖਿਆ ਹੈ, ਚੱਚਨਾਮੇ 'ਚ ਵੀ ਉਹਦਾ ਜ਼ਿਕਰ ਹੈ ਕਿ ਉੱਥੇ ਲੜਾਈ ਹੋਈ ਕਸ਼ਤੀਆਂ ਨਾਲ। ਫਿਰ ਮਹਿਮੂਦ ਗਜ਼ਨਵੀ ਨੇ ਆ ਕੇ ਮੁਲਤਾਨ 'ਚ ਕਿਆਮ ਕੀਤਾ, ਉੱਥੋਂ ਦੁਬਾਰਾ ਕਸ਼ਤੀਆਂ ਬਣਵਾਈਆਂ, ਫਿਰ ਹਮਲਾ ਹੋਇਆ ਜਿਹਦੇ 'ਚ ਫਿਰ ਜੱਟਾਂ ਨੂੰ ਸ਼ਿਕਸਤ ਹੋਈ ਔਰ ਬਕੌਲ ਚੱਚਨਾਮਾ ਦੇ 1 ਲੱਖ ਜੱਟ ਜਿਹੜਾ ਹੈ ਉਹ ਤਹਿ ਤੇਕ ਕੀਤਾ ਗਿਆ। ਤੋ ਬੁਨਿਆਦੀ ਗੱਲ ਇਹ ਵੇ ਕਿ ਕਦੀ ਵੀ ਪੰਜਾਬ, ਕਦੀ ਵੀ ਮੈਂ ਨਹੀਂ ਕਹਿੰਦਾ ਕਿ ਅਸੀਂ ਹਮਲਾਵਰ ਰਹੇ ਹਾਂ। ਅਸੀਂ, ਸਾਡਾ ਮਕਸਦ, ਅਸੀਂ ਇੱਕ ਕਾਰੋਬਾਰੀ ਰਾਹਦਾਰੀ ਵੀ ਰਹੇ ਹਾਂ, ਲੇਕਿਨ ਪੂਰੀ ਤਾਰੀਖ ਔਰ ਅੱਜ ਤੱਕ ਦੀ ਤਾਰੀਖ, ਅੱਜ ਤੱਕ ਤੇ ਫੌਜ ਦਾ ਮੇਜਰ ਹਿੱਸਾ ਅਗਰ ਪੰਜਾਬ 'ਚੋਂ ਹੈ ਤਾਂ ਪੰਜਾਬ ਬੁਜ਼ਦਲ ਕਿਸ ਤਰ੍ਹਾਂ? ਪੰਜਾਬ ਅਗਰ ਅੱਜ ਵੀ ਤਮਾਮ ਲੜਾਈਆਂ, 6 ਲੜਾਈਆਂ ਤੇ ਪਾਕਿਸਤਾਨ ਲੜ ਚੁੱਕਿਆ, ਵਾਰ ਇਕਾਨਮੀ ਦੇ ਉੱਤੇ ਮੁਲਕ ਚੱਲ ਰਿਹਾ, ਤੇ ਉਹ ਕੌਣ ਲੜਦਾ ਹੈ? ਪੰਜਾਬੀ ਲੜਦੇ ਨੇ ਨਾ। ਤੋ ਇਹ ਬਿਲਕੁਲ ਝੂਠੀ ਕਹਾਣੀ ਹੈ ਕਿ ਜੀ ਪੰਜਾਬੀ ਬੁਜ਼ਦਿਲ ਸਨ। ਹਾਂ, ਪੰਜਾਬੀਆਂ ਦਾ ਇੱਕ ਮਸਲਾ ਸੀ ਜਿਹੜਾ ਕਿ ਮੈਂ ਬਹੁਤ ਸਾਰੇ ਜਿਹੜੇ ਮੌਜੂਦਾ ਸਾਡੇ ਤਾਰੀਖ ਨਿਗਾਰ ਨੇ ਉਹਨਾਂ ਤੋਂ ਇਖਤਲਾਫ ਕਰਨਾ, ਜਿਨ੍ਹਾਂ ਦਾ ਇਹ ਖਿਆਲ ਹੈ ਕਿ ਜਿਹੜੇ ਮੁਗਲਾਂ ਦੇ ਖਿਲਾਫ ਸਨ ਔਰ ਅੰਗਰੇਜ਼ਾਂ ਨਾਲ ਮਿਲ ਗਏ ਉਹ ਕੋਈ ਗੱਦਾਰ ਸਨ। ਮੈਂ ਉਹਨਾਂ ਨੂੰ ਗੱਦਾਰ ਨਹੀਂ ਸਮਝਦਾ। ਅਸੀਂ, ਇਸ ਪੰਜਾਬ ਨੇ ਕਦੀ ਮੁਗਲ ਦਰਬਾਰ ਨੂੰ ਮੰਨਿਆ ਹੀ ਨਹੀਂ। ਪੰਜਾਬ ਹਮੇਸ਼ਾ ਬਾਗੀ ਰਿਹਾ, ਚਾਹੇ ਉਹ ਕਿਸੇ ਵੀ, ਕਦੀ ਅਹਿਮਦ, ਕਦੀ ਉਹ ਜੋ ਹੈ ਜਹਾਂਗੀਰ ਦਾ ਬਾਗੀ ਰਿਹਾ, ਕਦੀ ਅਕਬਰ ਦਾ ਬਾਗੀ ਰਿਹਾ, ਕभी ਪੂਰੀ ਤਾਰੀਖ ਤੁਸੀਂ ਦੇਖੋ। ਔਰ ਫਿਰ ਰਣਜੀਤ ਸਿੰਘ ਜਿਹੜਾ ਸੀ ਉਹ ਵੀ ਮੁਗਲ ਦਰਬਾਰ ਦਾ ਬਾਗੀ ਸੀ। ਇਸ ਲਈ ਅੰਗਰੇਜ਼ਾਂ ਨਾਲ ਮਿਲਣਾ ਕੋਈ ਸਾਜ਼ਿਸ਼ ਨਹੀਂ ਸੀ, ਕੋਈ ਗੱਦਾਰੀ ਨਹੀਂ ਸੀ। ਅਸੀਂ ਆਲਰੇਡੀ ਸਿੱਖਾਂ ਤੋਂ ਵੀ ਤੰਗ ਸਾਂ ਔਰ ਅਸੀਂ ਮੁਗਲਾਂ ਤੋਂ ਵੀ ਤੰਗ ਸਾਂ, ਅਤੇ ਸਾਡੇ ਕੋਲ ਉਸ ਵਕਤ ਰਿਲੀਫ ਸੀ ਕਿ ਸਾਨੂੰ ਅੰਗਰੇਜ਼ਾਂ ਨੇ ਆ ਕੇ ਰਿਲੀਫ ਦਿੱਤਾ ਹੈ। ਇਹ ਅਸੀਂ ਪੰਜਾਬੀ ਗਲਤ ਜਿਹੜੀ ਇਹ ਕਹਾਣੀ ਪੜ੍ਹਾ ਰਹੇ ਹਾਂ। ਸਾਡੀ ਸਿੱਖਾਂ ਦੀ ਵੀ ਸਾਡੇ ਨਾਲ ਲੜਾਈ ਸੀ ਔਰ ਸਾਡੀ ਮੁਗਲਾਂ ਨਾਲ ਵੀ ਲੜਾਈ ਸੀ। ਉਸ ਵਕਤ ਸਾਨੂੰ ਪਹਿਲਾ ਰਿਲੀਫ ਮਿਲਿਆ, ਮੈਂ ਸਮਝਣਾ। ਔਰ ਜਿਹੜੇ ਅਸੀਂ ਕਹਿੰਦੇ ਹਾਂ ਕਿ ਭਾਈ ਆ ਕੇ ਦਿੱਲੀ 'ਤੇ ਕਿਉਂ ਹਮਲਾ ਕੀਤਾ, ਦਿੱਲੀ ਆਖਰ ਕਿਹਨੇ ਫਤਹ ਕੀਤਾ? ਅੰਗਰੇਜ਼ਾਂ ਦੇ ਨਾਲ ਮਿਲ ਕੇ। ਇਹਦੇ ਬਾਰੇ 'ਚ ਸਾਰਿਆਂ ਨੂੰ ਅਸੀਂ ਕਹਿੰਦੇ ਹਾਂ ਸਿਕੰਦਰ ਹਯਾਤ, ਸਰਦਾਰ ਹਯਾਤ, ਹਯਾਤਾ, ਫਲਾਨਾ, ਟਿਵਾਨੇ। ਇਹ ਤਾਰੀਖ ਨੂੰ ਜ਼ਰਾ ਰੀਰਾਈਟ ਕਰਨੇ ਦੀ ਜ਼ਰੂਰਤ ਹੈ।
ਪੰਜਾਬੀਆਂ ਦੀਆਂ ਕਿਤੇ ਕਿਤੇ ਨਾਲ ਲੜਾਈਆਂ ਹੋਈਆਂ ਨੇ, ਉਹਦੀ ਵੀ ਜ਼ਰਾ ਬੈਕਗਰਾਉਂਡ ਦੇਖੋ ਕਿ ਇਹਨੂੰ ਸਿਰਫ ਧਰਮ ਦੀ ਬੁਨਿਆਦ ਦੇ ਉੱਤੇ ਔਰ ਸਿਰਫ ਮੁਗਲ ਐਮਪਾਇਰ ਦੇ ਨਾਲ ਆਪਣੀ ਵਾਬਸਤਗੀ ਦੀ ਬੁਨਿਆਦ 'ਤੇ ਨਾ ਚੈੱਕ ਕਰੋ। ਪੰਜਾਬੀਆਂ ਦੀ ਸੋਚ ਅਲੱਗ ਸੀ, ਸਾਡੀ ਆਈਡੈਂਟੀਟੀ ਅਲੱਗ ਸੀ। ਅਸੀਂ ਕਦੀ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਰਹੇ। ਅਗਰ ਹਿੱਸਾ ਰਹੇ ਹਾਂ ਤੇ ਅਸੀਂ ਇਹਦੇ ਦੇ ਹਾਕਮ ਰਹੇ ਹਾਂ। ਅਗਰ ਇਸ ਪੰਜਾਬ, ਇਸ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਦੋ ਵੱਡੇ ਹਾਕਮ ਹੋਏ ਨੇ, ਅਸ਼ੋਕਾ ਔਰ ਮਹਾਰਾਜਾ ਰਣਜੀਤ ਸਿੰਘ, ਔਰ ਦੋਵੇਂ ਜਿਹੜੇ ਸਨ ਉਹ ਪੰਜਾਬ ਦੇ ਹਾਕਮ ਸਨ। ਔਰ ਤੀਸਰਾ ਅਕਬਰ ਹੋਇਆ, ਔਰ ਤੀਸਰਾ ਅਕਬਰ ਬਾਦਸ਼ਾਹ ਹੋਇਆ ਜਿਹਨੂੰ ਮੁਗਲ ਆਜ਼ਮ ਕਹਿੰਦੇ ਨੇ। ਔਰ ਦਿਲਚਸਪ ਗੱਲ ਹੈ 15 ਸਾਲ ਉਹ ਵੀ ਲਾਹੌਰ 'ਚ ਰਹਿ ਕੇ ਬਾਦਸ਼ਾਹ ਰਿਹਾ ਹੈ। ਅਗਰ ਉਹ ਦਿੱਲੀ ਚਲਾ ਜਾਂਦਾ ਤਾਂ ਬਾਦਸ਼ਾਹ ਨਾ ਰਹਿੰਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਰੀ ਜਿਹੜੀ ਸਟੇਬਿਲਿਟੀ ਹੈ, ਇਸਤਹਿਕਾਮ ਹੈ, ਉਹ ਹਮੇਸ਼ਾ ਪੰਜਾਬ ਨੇ ਦਿੱਤਾ ਹੈ। ਸਾਡੇ ਹਾਂ ਪੰਜਾਬ ਦੀ ਹਰ ਗੱਲ ਦੀ ਗਲਤੀ। ਮੈਂ ਇੱਕ ਵਾਰੀ ਤੁਹਾਨੂੰ ਛੋਟਾ ਜਿਹਾ ਵਾਕਿਆ ਸੁਣਾ ਕੇ ਫਿਰ ਮੈਂ ਜਨਾਬ ਚੰਦ ਸਾਹਿਬ ਦੀ ਤਰਫ ਵਧਾਂਗਾ ਕਿ ਮੈਂ ਨਵਾਬ ਅਕਬਰ ਬੁਗਤੀ ਸਾਹਿਬ ਨੂੰ ਮਿਲਣ ਗਿਆ। ਮੇਰੇ ਬੜੇ ਅੱਛੇ ਮਿਹਰਬਾਨ ਸਨ, ਮੈਂ ਮਿਲਦਾ ਰਹਿੰਦਾ ਸਾਂ, ਉਹਨਾਂ ਦੀਆਂ ਗੱਲਾਂ ਵੀ ਸੁਣਦਾ ਰਹਿੰਦਾ ਸਾਂ। ਉਹ ਮੈਂ ਜਦੋਂ ਜਾਂਦਾ ਸਾਂ ਮੈਨੂੰ ਕਹਿੰਦੇ ਸਨ ਉਹ ਪੰਜਾਬੀ ਆ ਗਿਆ, ਅਤੇ ਫਿਰ ਗੱਪਸ਼ਪ ਵੀ ਹੁੰਦੀ ਸੀ। ਉਹ ਤਨਜ਼ ਵੀ ਕਰਦੇ ਸਨ, ਮੈਂ ਵੀ ਤਨਜ਼ ਦਾ ਜਵਾਬ ਦਿੰਦਾ ਸਾਂ। ਅਤੇ ਮੈਂ ਉਹਨਾਂ ਦੀ ਜਦੋਂ ਡੈਥ ਹੋਈ, ਲੜਾਈ ਹੋਈ, ਇਸ ਤੋਂ ਕੋਈ 2-3 ਮਹੀਨੇ ਪਹਿਲੇ ਗਿਆ। ਮੈਂ ਰਿਕਾਰਡਿੰਗ ਕਰਨੀ ਸੀ। ਮੇਰੇ ਨਾਲ 7-8 ਬੱਚੇ ਹੁੰਦੇ ਨੇ ਜਿਹੜੇ ਰਿਕਾਰਡਿੰਗ ਕਰਦੇ ਨੇ, ਕੋਈ ਕੈਮਰਾਮੈਨ ਵਗੈਰਾ, ਉਹ ਵੀ ਬੈਠੇ ਸਨ, ਖਾਣਾ ਖਾ ਰਹੇ ਸਨ। ਅਤੇ ਨਵਾਬ ਸਾਹਿਬ ਨੇ ਮੈਨੂੰ ਕਿਹਾ ਕਿ ਇਹ ਪੰਜਾਬੀ ਬੜੇ ਬਗੈਰਤ होते हैं। तो हंसदਿਆਂ हंसदਿਆਂ क्या तंजिया, मैं क्या ये जो गैरत नाम का जानवर है ना, ये कबायली इलाकों में होता है। ये जो महज़ब इलाके हैं वहाँ ये इस तरह के जानवर हमने काफ़ी अर्सा पहले दफन कर दिए हैं। मैं मजाकिया क्या और बाद उन्होंने कहा नहीं चलो इसको छोड़ो, तुम जो है बुज़दिल भी हो पंजाबी। मैं क्या जनाब जान की अमान पाऊँ। हुण पोजीशन ऐसी कि चवां पासे उन्होंने गार्ड खड़े सन। मैं क्या जी जान की अमान पाऊँ तो मैं अर्ज़ करूँ कि कौमें कभी बुज़दिल होती हैं, कभी बहादुर होती हैं। इंग्लैंड इतना कमज़ोर था कि कभी फ्रांस वहाँ हुक्मरान रहा, कभी सेक्सन्स यानी जर्मन हुक्मरान रहे, और फिर एक वक्त आया कि इंग्लैंड ने पूरी दुनिया पे हुक्मरानी की। इसी तरह कभी हमने पूरी दुनिया पे हुक्मरानी की रंजीत सिंह के ज़रिए, कभी अशोका के ज़रिए, कभी बाकियों के ज़रिए, कभी जो सेंट्रल एशिया के लोग थे वो हमारी तरफ भी आ गए। हमारे ब्लड ब्रदर्स थे, हमारी तो उनसे लड़ाई नहीं थी। हम भी सेंट्रल एशिया से आए थे, वो भी सेंट्रल एशिया से आए थे। हम मिल के जाके दिल्ली जाके कब्ज़ा करते थे, तो आधा आधा बांट लेते थे, कुछ छीन भी लेते होंगे वो। तो नवाब साहब कहने लगे लेकिन मैं ये कहना चाहता हूँ आपसे कि पंजाबियों का तारीख़ में रोल बहुत गंदा रहा है। तीसरी उन्होंने फिर हमला किया। मैंने कहा जी हाँ, हम पंजाबी जो हैं जब अंग्रेज़ आए तो कसीदे पढ़ लेते थे। जी जी और यार मैं एडी अच्छी नहीं बोलता। अच्छा तो वो फिर मैं रुक रुक के बोलांगा तो मेहरबानी। अच्छा तो अच्छा वो मैं उन्होंने अर्ज़ की थी कि जी गल ये वे कि असी ठीक है पंजाबियों ने कसीदे भी लिखे ने, तारीख दे विच मौजूद ने, सजादा नशीना ने सलामियां भी कीतियां ने, असी जागीरां भी लईयां ने, लेकिन साडा तारीफ दा अंदाज़ बड़ा बावकार सी। जो तुसी बलोचां ने कीता है वो असी अज तक नहीं कीता कि तुसी ते सारे बलोच सरदार टांगे च लग के ते तुसी सर करनल सेंडेमन नूं खिच्चिया सी, ते मैं क्या बुगती सरदार भी शामिल सी। ते अकबर बुगती साहब ने इंज मेरे हाल वेख्या, मेरा हाथ चुक फड़िया, किस्ड माई हैंड एंड सैड यू विन। सो बुनियादी गल है कि तारीख जिहड़ी हुंदी है ना ਉਹਨੂੰ ਬਾਅਦ ਵਿੱਚ ਬਿਆਨ ਕਰਨਾ, ਉਹਦੇ ਔਸਾਫ ਤੇ ਉਹਦੀਆਂ ਖਾਮੀਆਂ ਬਾਅਦ 'ਚ ਕਈ ਉਹਦੇ ਸ਼ੇਡ ਹੋ ਜਾਂਦੇ ਨੇ, ਕਈ ਉਹਦੇ ਰੰਗ ਹੋ ਜਾਂਦੇ ਨੇ। ਸਵਾਲ ਤਾਂ ਇਹ ਕਿ ਅੱਜ ਹਾਲ ਤੋਂ ਲੈ ਕੇ ਪੂਰੀ ਤਾਰੀਖ ਦੇ ਵਿੱਚ ਪੰਜਾਬ ਕਿਹਦਾ ਜ਼ੇਰੇ ਨਗੀਨ ਰਿਹਾ? ਪੰਜਾਬ ਨੇ ਹੀ ਹਮੇਸ਼ਾ ਹੁਕਮਰਾਨੀ ਕੀਤੀ ਹੈ। ਔਰ ਜਾਂ ਅਗਰ ਕਿਸੇ ਕੋਈ ਹੋਰ ਹੁਕਮਰਾਨ ਰਿਹਾ ਤਾਂ ਅਸੀਂ ਉਹਦੀ ਹੁਕਮਰਾਨੀ ਮੰਨੀ ਨਹੀਂ। ਪੂਰੀ ਤਾਰੀਖ ਦੇ ਵਿੱਚ ਇਹ ਪ੍ਰਿੰਸੀਪੈਲਿਟੀਜ਼ ਰਹੀਆਂ ਨੇ, ਇਹ ਆਜ਼ਾਦ ਰਿਹਾ, ਇਹ ਆਟੋਨੋਮਸ ਰਿਹਾ, ਜਾਂ ਇਹਦਾ ਹੁਕਮਰਾਨ ਜਿਹੜਾ ਉਹਨੇ ਅਫਗਾਨਿਸਤਾਨ ਵੀ ਹੁਕਮਰਾਨੀ ਕੀਤੀ ਹੈ, ਉਹਨੇ ਪੂਰੇ ਪੰਜਾਬ, ਤੁਸੀਂ ਭਾਵੇਂ ਇਹਨੂੰ ਬੁਰਾ ਸਮਝੋ ਅੱਛਾ ਸਮਝੋ, ਅੱਜ ਵੀ
ਪੰਜਾਬ ਹੀ ਇਸ ਖਿੱਤੇ ਦਾ ਹੁਕਮਰਾਨ ਹੈ। ਪੰਜਾਬ ਹੀ ਅੱਜ ਤੱਕ ਪੂਰੇ ਖਿੱਤੇ ਨੂੰ ਦੀ ਹੁਕਮਰਾਨੀ ਕਰ ਰਿਹਾ ਹੈ। ਅਸੀਂ ਇਸਤਿਸਾਲੀ ਸਮਝੋ, ਸਾਨੂੰ ਤਾਕਤਵਰ ਸਮਝੋ, ਸਾਨੂੰ ਬੁਰਾ ਸਮਝੋ, ਸਾਨੂੰ ਅੱਛਾ ਸਮਝੋ, ਅਸੀਂ ਹੀ ਫੋਰਸ ਹਾਂ ਜਿਹੜੀ ਇਸ ਮੁਲਕ ਨੂੰ, ਇਸ ਖਿੱਤੇ ਨੂੰ ਚਲਾ ਰਹੇ ਹਾਂ ਔਰ ਚਲਾਉਂਦੇ ਰਵਾਂਗੇ। ਥੈਂਕ ਯੂ ਵੈਰੀ ਮਚ। ਵੜੈਚ ਸਾਹਿਬ ਤੇ ਅੱਜ ਉਹ ਜਿਹੜਾ ਮੈਂ ਕਿਹਾ ਸੀ ਨਾ ਸੂਫੀ ਨੇ, ਲੇਕਿਨ ਅੱਜ ਸੂਫੀ ਵਾਲਾ ਜੁੱਬਾ ਉਹਨਾਂ ਲਾ ਦਿੱਤਾ ਹੈ। ਤੇ ਤੁਸੀਂ ਇਹ ਵੇਖੋ ਕਿ ਅਸੀਂ ਜਿਹੜੀ ਇੱਕ ਪੰਜਾਬ ਦੇ ਵਿੱਚ ਜਾਗਰਤੀ ਆਈ ਏ, ਜਿਹੜੀ ਇੱਕ ਅਵੇਕਨਿੰਗ ਆਈ ਏ ਕਿ ਵੀ ਆਪਣੇ ਹੋਂਦ ਦਾ ਅਹਿਸਾਸ, ਆਪਣੇ ਹੋਣ ਦਾ ਅਹਿਸਾਸ। ਮੈਂ ਨਦੀਮ ਅਫਜ਼ਲ ਚੰਦ ਸਾਹਿਬ ਦੀ ਅਗਰ ਗੱਲ ਕਰਾਂ ਤੇ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਇੱਕ ਪਾਸੇ 10 ਪੰਜਾਬੀ ਦੀਆਂ ਕਿਤਾਬਾਂ ਤੇ ਇੱਕ ਪਾਸੇ ਉਹਨਾਂ ਦੀ ਇੱਕੋ ਟੈਲੀਫੋਨ ਕਾਲ। ਤੇ ਇਹਨਾਂ ਉਹ ਕਿਸੇ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਉਹ ਸਾਡੀ ਜ਼ੁਬਾਨ ਜੋ ਜੰਗ ਲਈ ਹੈ। ਮੈਂ ਇਹ ਕਹਿਣਾ, ਮੈਂ ਯਕੀਨ ਜਾਣੋ ਬੜੇ ਦੋਸਤਾਂ ਨਾਲ ਕਹਿ ਚੁੱਕਿਆ, ਮਲਕ ਮੇਹਰ ਅਲੀ ਸਾਡੇ ਇਸਲਾਮਾਬਾਦ ਦੋਸਤ ਨੇ, ਉਹ ਬਹੁਤ ਅੱਛੇ ਪੰਜਾਬੀ ਦੇ ਕਹਾਣੀਕਾਰ ਨੇ। ਮੈਂ ਕਹਿੰਦਾ ਕਿ ਅੱਜ ਅਗਰ ਕੋਈ ਪੰਜਾਬੀ ਦਾ ਆਗੂ ਬਣ ਕੇ ਖਲੋਤਾ ਹੈ ਤਾਂ ਉਹ ਜੰਗਲੀ ਤੇ ਜੰਗਲੀ ਲਹਿਜਾ ਸਾਡਾ। ਤੇ ਨਦੀਮ ਅਫਜ਼ਲ ਚੰਦ ਸਾਹਿਬ ਨੂੰ ਮੈਂ ਕਹਾਂਗਾ ਕਿ ਪੰਜਾਬ ਦੇ ਸਿਆਸੀ ਬਿਆਨੀਆਂ ਦੇ ਹਵਾਲੇ ਨਾਲ ਉਹਨਾਂ ਦੇ ਦਿਨ ਵਿੱਚ ਕੀ ਹੋਣਾ। ਮੈਂ ਤਾਂ ਪਹਿਲਾਂ ਕਹਿ ਦਿੱਤਾ ਕਿ ਪੰਜਾਬ ਦਾ ਸਿਆਸੀ ਬਿਆਨੀਆ ਕੋਨੇ ਹੀ, ਅਸੀਂ ਕਹਿਣਾ ਨਹੀਂ ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਜਾਂ ਮਤਲਬ ਚਲੋ ਯਾਰ ਇਸ ਤਰ੍ਹਾਂ ਮੁਲਕ ਬਚ ਜਾਏਗਾ, ਇਹ ਉਹ ਫਲਾਂ। ਜਿਹੜੀ ਉਹ ਇੱਕ ਡਿਫੈਂਸਿਵ ਪੋਜੀਸ਼ਨ ਹੈ ਸਾਡੀ, ਸਾਨੂੰ ਮੇਰਾ ਖਿਆਲ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੂਸਰਿਆਂ ਦੀ ਇੱਜ਼ਤ ਨਾ ਕਰੀਏ, ਅਸੀਂ ਦੂਸਰਿਆਂ ਦੀ ਇੱਜ਼ਤ ਕਰਨੇ ਆ, ਦੂਜਿਆਂ ਦਾ ਇਹਤਰਾਮ ਕਰਨੇ ਆ, ਸਾਡੇ ਲਈ ਬਹੁਤ ਕਾਬਿਲ ਇਹਤਰਾਮ ਹੈ। ਲੇਕਿਨ ਅਸੀਂ ਇਹ ਕਹਿੰਦੇ ਆ ਕਿ ਯਾਰ ਸਾਨੂੰ ਗਾਲਾਂ ਤੇ ਨਾ ਕੱਢੋ। ਤੇ ਉਹ ਵੇਲਾ ਆਏ ਕਿ ਗਾਲਮ ਗਾਲੀ ਆਪੇ 'ਚ ਹੋ ਜਾਈਏ। ਮੇਰਾ ਖਿਆਲ ਹੈ ਕਿ ਇੱਕ ਬਾਹਮੀ ਤੌਰ 'ਤੇ ਇਹਤਰਾਮ ਕਰਕੇ ਅੱਗੇ ਵਧਣ ਦੀ ਲੋੜ ਹੈ। ਜੀ ਨਦੀਮ ਅਫਜ਼ਲ ਚੰਦ ਸਾਹਿਬ। ਬਿਸਮਿल्लाहिर्रहमानिर्रहीम। आ गई आवाज़ आ रही? जी जी। गल है जी, मैं वड़ैच साहब जितना तो पढ़िया लिखा नहीं ना, मैं कोई इतनी तारीख पढ़ी है और सच्ची गल है मतलब इन्हों के सामने तो असी शागिर्द हाँ जी हमेशा की तरह। लेकिन गल ये कि पंजाब के बयानीए की गल हो रही है। देखो पंजाब मेन चीज़ है पंजाबी या साडा रस्मो रिवाज। स्पीकर साहब ने खुश आमदीद आखना। मेरा ख्याल है कि तेरा कहने च कोई हर्ज नहीं। नहीं कहो कहो बल्कि उन्होंने अगर बोलना भी पहले चाहन तो उन्होंने बोलने की भी इजाजत दे। नहीं, उन्होंने पहला नहीं बोलन देना, पहला तुसी बोलोगे। क्योंकि भी पंजाबी बयानी है ना, हुक्मराना के सामने नहीं बोलना। स्पीकर पंजाब असैम्बली जनाब मलक मुहम्मद अहमद खान साहब तशरीफ लाए ने, मैं भी उठ के मिलना। चंद साहब ਨੂੰ मैं गुजारिश करांगा कि अपनी गलबात जारी रखन। देखो जी पंजाब का सियासी बयानी है या पंजाब, क्योंकि यकीनन वड़ैच साहब ठीक आख्या है। ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਜਿੱਥੇ ਵੀ ਬਹਿਣਾ ਨਾ ਚੁੱਪ ਕਰਕੇ ਬਹੋ। ਮਲਿਕ ਸਾਹਿਬ ਖਰੀਦ ਇਹ ਜਿਹੜੇ ਸਾਡੇ ਬਾਉਂਸਰ ਬਰਾਦਰਾਂ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਸਾਡੇ ਲੋਕਾਂ ਨੂੰ ਜ਼ਰਾ ਨਰਮੀ ਨਾਲ ਕੰਮ ਰੱਖਣ। ਇਹ ਸਾਡੇ ਲੋਕੀ ਗੁੱਸਾ ਬੜਾ ਕਰਦੇ ਨੇ। चलो तुसी कभी इंतजामिया चुप कर जाओ ना तो बंदियां तो आप भी बह जाना सी। ते बाउंसर किहड़े कल्चर का हिस्सा है पंजाबी? वेखो ना तुसी साडे पंजाबियां दी 2 नंबरी वेखो, पर तुसी कोई खिलारना है तो अपनी कोई डांग दे के खिलारो। अपना कोई मैली बन्नी होवे, कोई डांग वाला बंदा होवे, तुसी आज भी बाउंसर का ही सहारा लै रहे हो। ते सरकारी बयानीए जिहड़े होंदे न वो कभी भी असली बयानीए नहीं होंदे। ये मेरा एक बड़ा खुली जी राय है। मैं क्या वड़ैच साहब बाहर, मैं तारीख को नहीं पढ़ी, मैं तो थोड़ी जी तारीख पढ़ी है पंजाब की। तो यकीनन पंजाब हर लिहाज नाल पंजाब बड़ा वज़ादार जिहा साडा खिता है और बड़ा अच्छा है। मैं सब तो पहले तो मैं अक्सर है बलोची पठान साडे लोग मिलते रहते हैं, मैं उन्होंने आखदा कि वेखो
ਇੱਥੇ ਪਠਾਨ ਆ ਕੇ ਕੰਮ ਕਰਦੇ ਨੇ, ਅਸੀਂ ਲੋਕਾਂ ਕਦੀ ਤਫਰੀਕ ਨਹੀਂ ਪਾਈ। ਇੱਥੇ ਬਲੋਚੀ ਆ ਕੇ ਕੰਮ ਕਰਦੇ ਨੇ, ਅਸੀਂ ਉਹਨਾਂ ਨੂੰ ਖੁਸ਼ ਆਮਦੀਦ ਆਖਦੇ ਹਾਂ। ਇੱਥੇ ਕੋਈ ਬੰਗਾਲੀ ਆ ਗਿਆ ਹੈ, ਕੋਈ ਸਿੰਧੀ ਆ ਗਿਆ ਹੈ, ਅੱਜ ਤੱਕ ਮੈਂ ਨਹੀਂ ਵੇਖਿਆ ਆਪਣੀ ਜ਼ਿੰਦਗੀ 'ਚ ਕਿ ਸਾਡਾ ਕੋਈ ਪੰਜਾਬ ਵਿੱਚ, ਇਹ ਪੰਜਾਬ ਦੇ ਵੱਡੇ ਦਿਲ ਦੀ ਗੱਲ ਹੈ। ਔਰ ਸਾਡਾ ਜਿਹੜਾ ਅਸਲ ਕਲਚਰ ਸੀ ਸਾਡਿਆਂ ਪਿੰਡਾਂ 'ਚ, ਮਾਜ਼ਰਤ ਨਾਲ ਮੈਂ ਸ਼ਹਿਰਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਪੰਜਾਬ ਦੇ ਸ਼ਹਿਰਾਂ ਨੂੰ ਵੀ ਉਤਨਾ ਹੀ ਪੰਜਾਬੀ ਦਾ ਦੁਸ਼ਮਣ ਸਮਝਦਾ ਜਿਤਨਾ ਹੁਕਮਰਾਨਾਂ ਨੂੰ ਸਮਝਦਾ। ਜਿਹੜਾ ਸਾਡਾ ਦਿਹਾਤਾਂ ਦਾ ਕਲਚਰ ਸੀ, ਕੋਈ ਬੰਦਾ ਭੁੱਖਾ ਨਹੀਂ ਸੀ ਸੌਂਦਾ, ਔਰ ਕੋਈ ਬੰਦੇ ਮਕਰੂਜ਼ ਵੀ ਨਹੀਂ ਸਨ ਹੁੰਦੇ, ਕੋਈ ਬੰਦੇ ਸੂਦ ਵੀ ਨਹੀਂ ਸਨ ਦਿੰਦੇ ਹੁੰਦੇ। ਇਹ ਜਿਹੜੇ ਪੁਰਾਣੀ ਗੱਲ ਹੈ ਨਾ ਕਿ ਜੀ ਖੱਤਰੀਆਂ ਦਾ ਦੌਰ ਸੀ, ਰਹਿਣ ਸੀ ਤੇ ਇਹ ਉਹ, ਕਦੀ ਕੋਈ ਵੜਾਏ ਸਾਹਿਬ ਦਾ, ਤੇ ਮੇਰੇ ਇਲਾਕੇ ਸਭ ਤੋਂ ਜ਼ਿਆਦਾ ਹਿੰਦੂ ਤੇ ਖੱਤਰੀ ਹੁੰਦੇ ਸਨ। ਔਰ ਅੱਜ ਵੀ ਉਹਨਾਂ ਵਿਚਾਰਿਆਂ ਦੀਆਂ ਵੇਲੀਆਂ ਵੇਖੋ, ਉੱਥੇ ਮਿਆਣੀ ਬੇਰੇ 'ਚ ਅੱਜ ਵੀ ਲੰਗਰ ਖਾਨੇ ਪੁਰਾਣੇ ਪੰਜਾਬੀਆਂ ਦੇ ਨੇ, ਉਹਨਾਂ ਲੋਕਾਂ ਦੇ ਜਿਹੜੇ ਚਲੇ ਗਏ ਸਨ। ਔਰ ਉਹਨਾਂ ਕੋਈ ਸੂਦ ਵਾਲੇ ਲੰਗਰ ਖਾਨੇ ਨਹੀਂ ਖੋਲ੍ਹਦੇ। ਹੁਣ ਗੱਲ ਇਹ ਕਿ ਪੰਜਾਬ ਦੀ ਬਿਆਨੀ ਦੀ ਤੁਸੀਂ ਗੱਲ ਪੇ ਕਰਦੇ ਹੋ, ਵੜਾਏ ਸਾਹਿਬ ਤੇ ਮਾਸ਼ਾਅੱਲਾ ਆਪਣੇ ਇਲਮ ਦੇ ਹਵਾਲੇ ਨਾਲ ਗੱਲ ਕੀਤੀ ਹੈ। ਮਲਕ ਸਾਹਿਬ ਵੀ ਪੜ੍ਹੇ ਲਿਖੇ ਆਦਮੀ ਨੇ ਮੇਰੇ ਨਾਲ ਜ਼ਿਆਦਾ, ਲੇਕਿਨ ਗੱਲ ਹਕੀਕਤ ਹੈ ਅਸੀਂ ਗਾਸਬ ਤੇ ਹੈ ਹਾਂ। ਭਾਵੇਂ ਸਾਡਾ ਹੁਕਮਰਾਨ ਹੋਵੇ, ਭਾਵੇਂ ਸਾਡਾ ਬਿਊਰੋਕਰੇਟ ਹੋਵੇ, ਭਾਵੇਂ ਸਾਡਾ ਜੱਜ ਹੋਵੇ, ਭਾਵੇਂ ਸਾਡਾ ਜਰਨੈਲ ਹੋਵੇ, ਭਾਵੇਂ ਸਾਡਾ ਲਿਖਾਰੀ ਹੋਵੇ, ਭਾਵੇਂ ਸਾਡਾ ਕੋਈ ਵੀ ਹੁਕਮਰਾਨ ਹੋਵੇ। ਮੈਂ ਬਲੋਚਿਸਤਾਨ 'ਚ ਗਿਆ ਤਾਂ ਮੈਂ ਉਹਨਾਂ ਦੇ ਖੇੜੀਆਂ ਟੁੱਟੀਆਂ ਤੇ ਸ਼ਲਵਾਰਾਂ ਵਿਚਾਰਿਆਂ ਦੀਆਂ ਮਲੂਟੇ ਕੱਪੜੇ ਵੇਖੇ, ਤੇ ਉਹਨਾਂ ਦੀ ਉੱਥੇ ਗੈਸ ਦੇ ਮੀਟਰ ਮੈਂ ਨਹੀਂ ਵੇਖੇ, ਗੈਸ ਨਹੀਂ ਵੇਖੀ। ਯਕੀਨਨ ਮੈਂ ਪੰਜਾਬ 'ਚੋਂ ਆਇਆ ਤੇ ਮੈਂ ਖੁਸ਼ਹਾਲੀ ਵੇਖੀ ਹੈ। ਮੈਂ ਇਸ ਗੱਲ ਨਾਲ ਇਖਤਲਾਫ ਕਰਦਾ ਕਿ ਅਸੀਂ ਕੋਈ ਉਹਨਾਂ ਤੋਂ ਐਡਵਾਂਸ ਹਾਂ ਜਾਂ ਦਲੇਰ ਹਾਂ। ਹਾਂ, ਅਸੀਂ ਅਕਸਰੀਅਤ ਵਿੱਚ ਹਾਂ, ਅਸੀਂ ਸਿਆਣੇ ਚੰਗੇ ਹੋ ਸਾਂ, ਸਾਡੇ ਲੋਕ ਮਿਹਨਤੀ, ਲੇਕਿਨ ਅਸੀਂ ਕਦੀ, ਸਾਡੀ ਜਿਹੜੀ ਆਵਾਮ ਹੈ ਉਹਦੀ ਸੋਚ ਹੋ ਰਹੇ, ਸਾਡੇ ਹੁਕਮਰਾਨਾਂ ਦੀ ਸੋਚ ਹੋ ਰਹੇ। ਸਾਡਾ ਬਿਆਨੀਆਂ ਦੇ ਤਾਂ ਅਸੀਂ ਆਪ ਹੀ ਦੁਸ਼ਮਣ ਹਾਂ, ਕਿਉਂਕਿ ਸਾਡੀ ਆਵਾਮ ਜਿਹੜੀ ਹੈ ਉਹਦਾ ਹੁਕਮਰਾਨਾਂ ਦਾ ਪੰਜਾਬੀ ਬਿਆਨੀਆਂ ਨਹੀਂ ਰਿਹਾ, ਆਵਾਮ ਦਾ ਰਿਹਾ। ਆਵਾਮ ਦੇ ਕਲਚਰ 'ਚੋਂ ਅੱਜ ਵੀ ਹੈ। ਕਦੀ ਤੁਸੀਂ ਸਰਮਾਇਆਦਾਰ ਨੂੰ ਪੰਜਾਬੀ ਬੋਲਦਿਆਂ ਵੇਖਿਆ? ਕਦੀ ਕਿਸੇ ਵੱਡੇ ਟਾਈਆਂ ਲਾਉਣ ਵਾਲੇ, ਕੋਟਾਂ ਵੱਡੀਆਂ ਗੱਡੀਆਂ ਵਾਲਿਆਂ ਨੂੰ ਪੰਜਾਬੀ ਬੋਲਦਿਆਂ ਵੇਖਿਆ? ਜਾਂ ਉਹਨਾਂ ਦੇ ਘਰਾਂ 'ਚ ਕੋਈ ਬੋਲੀ ਜਾਂਦੀ ਹੈ? ਮਾੜਾ ਬੰਦਾ, ਮਹਿਕੂਮ ਬੰਦਾ, ਮਜ਼ਲੂਮ ਬੰਦਾ, ਮਲੂਠਿਆਂ ਕੱਪੜਿਆਂ ਵਾਲਾ, ਉਹ ਹੁਣ ਵੀ ਡਰਦਾ ਡਰਦਾ ਬੋਲ ਲੈਂਦਾ ਪੰਜਾਬੀ। ਤੇ ਪਹਿਲੇ ਤਾਂ ਅਸੀਂ ਆਪਣਾ ਰਿਵਾਜ ਬਚਾਈਏ, ਆਪਣੀ ਰਸਮ ਬਚਾਈਏ, ਆਪਣੀ ਜ਼ਬਾਨ ਬਚਾਈਏ। ਅਸਾਂ ਉਹ ਵੀ ਨਹੀਂ ਬਚਾਈ। ਅਸੀਂ ਅੱਜ ਪੰਜਾਬੀ ਕੰਪਲੈਕਸ ਦਾ ਨਾਂ ਹੋ ਗਿਆ ਪੂਰੀ ਦੁਨੀਆ 'ਚ। ਵੜਾਏ ਸਾਹਿਬ ਵੀ ਕੈਨੇਡਾ ਜਾਂਦੇ ਰਹਿੰਦੇ ਨੇ, ਯਕੀਨ ਕਰੋ ਮੈਨੂੰ ਕੈਨੇਡਾ ਜਾ ਕੇ ਪੰਜਾਬੀ ਦਾ ਪਿਆਰ ਹੋ। ਮੈਂ ਇਸ ਗੱਲ ਤੇ ਬਿਲੀਵ ਨਹੀਂ ਸਾ ਕਰਦਾ ਹੁੰਦਾ, ਲੇਕਿਨ ਮੈਂ ਇਸਲਾਮਾਬਾਦ ਹੁਕਮਰਾਨਾਂ 'ਚ ਬਹਿ ਕੇ ਵੇਖਿਆ, ਜਦੋਂ ਦੋ ਪਸ਼ਤੂਨ ਮਿਲਦੇ ਨੇ ਉਹ ਫੌਰਨ ਪਸ਼ਤੋ 'ਚ ਗੱਲ ਸ਼ੁਰੂ ਕਰ ਦਿੰਦੇ। ਜਦੋਂ ਬਲੋਚੀ ਮਿਲਦੇ ਨੇ ਉਹ ਆਪਣੀ ਜ਼ਬਾਨ, ਜਦੋਂ ਸਿੰਧੀ ਮਿਲਦੇ ਨੇ ਉਹ ਆਪਣੀ ਜ਼ਬਾਨ। ਲੇਕਿਨ ਜਦੋਂ ਅਸੀਂ ਪੰਜਾਬੀ ਮਿਲਦੇ ਹਾਂ, ਅਸੀਂ ਫਿਰ ਵੀ ਹਾਊ ਆਰ ਯੂ, ਜਾਂ ਆਪਕਾ ਕਿਆ ਹਾਲ ਹੈ। ਇੱਕ ਮੈਂ ਬੜਾ ਹੈਰਾਨ ਹੋਨਾ ਕਿ ਉਹ ਅਸੀਂ ਡਰਦੇ ਹਾਂ ਇਸ ਤੋਂ। ਮੈਂ ਵੜਾਇਕ ਸਾਹਿਬ ਦੀ ਗੱਲ ਨਾਲ ਇਖਤਲਾਫ ਕਰਦਾ, ਅਸੀਂ ਬੜੇ ਬਹਾਦਰ ਹਾਂ, ਅਸੀਂ ਡਰਦੇ ਹਾਂ, ਆਪਣੀ ਜ਼ਬਾਨ ਨਹੀਂ ਬੋਲ ਸਕਦੇ ਤੇ ਮਾਰਨਾ ਅਸਾਂ ਕਿਸੇ ਨੂੰ ਕੀ ਹੈ। ਅਸੀਂ ਕੋਈ ਦਲੇਰ ਨਹੀਂ ਹਾਂ, ਅਸੀਂ ਦਲੇਰ ਬਿਲਕੁਲ ਨਹੀਂ ਹਾਂ। ਹਾਂ, ਦਲੇਰ ਸਾਡੀ ਨਵੀਂ ਨਸਲ ਹੁਣ ਦਲੇਰ ਹੈ। ਪਤਾ ਨਹੀਂ ਉਹਨੇ ਪੰਜਾਬੀ ਕਲਚਰ ਪੜ੍ਹ ਕੇ ਦਲੇਰ ਹੋਈ ਹੈ ਜਾਂ ਵੜਾਏ ਸਾਹਿਬ ਜਾਂ ਲਿਖਾਰੀਆਂ ਪੜ੍ਹ ਕੇ ਦਲੇਰ ਹੋ ਗਈ ਹੈ। ਲੇਕਿਨ ਨਵੀਂ ਨਸਲ ਜਿਹਨਾਂ ਨੂੰ ਅੰਗਰੇਜ਼ੀ ਤੇ ਜੈਨਜ਼ੀ ਆਖਦੇ ਨੇ, ਪਤਾ ਨਹੀਂ ਉਰਦੂ 'ਚ ਕੀ ਆਖਦੇ ਨੇ, ਪੰਜਾਬੀ 'ਚ ਮੈਨੂੰ ਨਹੀਂ ਪਤਾ, ਆਹ ਜਿਹੜੇ ਨਵੇਂ ਮੁੰਡੇ ਨੇ ਅੱਜ ਕੱਲ੍ਹ ਦੇ, ਇਹ ਹੁਣ ਸਾਡੇ ਨਾਲ ਦਲੇਰ ਨੇ। ਔਰ ਬਾਕੀ ਰਹਿ ਗਈ ਗੱਲ ਬਿਆਨੀਏ ਦੀ। ਬਿਆਨੀਆਂ ਪੰਜਾਬ ਦਾ ਉਦੋਂ ਚੱਲਣਾ ਹੈ ਜਦੋਂ ਅਸਾਂ ਆਦਲ ਹੁਕਮਰਾਨ ਪੈਦਾ ਕਰਨੇ। ਜਦੋਂ ਤੱਕ ਅਸੀਂ ਪੰਜਾਬ ਦੇ ਵਿੱਚ ਕੋਈ ਅਦਲ ਦੇ ਬੁਨਿਆਦ ਤੇ, ਔਰ ਮੈਂ ਮਾਜ਼ਰਤ ਨਾਲ, ਮੈਂ ਐਜ਼ ਏ ਪੰਜਾਬੀ ਜਾਂ ਐਜ਼ ਏ ਸਿਆਸਤਦਾਨ ਆਪਣੇ ਆਪ ਨੂੰ ਆਦਲ ਨਹੀਂ ਸਮਝਦਾ। ਮੈਂ ਸਮਝਦਾ ਕਿ ਅਸੀਂ ਪਿਆਦੇ ਹਾਂ ਸਿਆਸਤ ਦੇ, ਅਸੀਂ ਪਿਆਦੇ ਹਾਂ, ਅਸੀਂ ਕੋਈ A ਟੀਮ, B ਟੀਮ, C ਟੀਮ ਨਹੀਂ, D ਜਾਂ F ਟੀਮ 'ਚ ਹਾਂ, ਲੇਕਿਨ ਅਸੀਂ ਠੱਪੇ ਲਾਉਣ ਵਾਲੇ ਹਾਂ।
ਔਰ ਮੈਂ ਕਹਾਂਗਾ ਮੈਂ ਬੜਾ ਦਲੇਰ ਹਾਂ ਜੀ, ਮੈਂ ਬੜੀ ਸੱਚੀ ਗੱਲ ਕਰ ਲੈਂਦਾ, ਹਾਲਾਂਕਿ ਮੈਂ 90% ਨਾਲੋਂ ਕਰ ਲੈਂਦਾ ਸੱਚੀ ਗੱਲ, ਲੇਕਿਨ ਮੈਂ ਹੁਣ ਵੀ ਸਮਝਦਾ ਕਿ ਮੈਂ ਦਰਬਾਰੀ ਹਾਂ। ਇੱਥੇ ਬਿਆਨੀਏ ਬਣਦੇ ਨੇ ਦਲੇਰਾਂ ਦੇ, ਔਰ ਬਣਨੇ ਨੋਣੇ ਨੌਜਵਾਨ ਨਸਲ ਵਿੱਚ ਬਿਆਨੀਏ ਹਨ। ਹਾਲਾਂਕਿ ਇਹਨਾਂ ਕੋ ਕਲਚਰ, ਇਹਨਾਂ ਪੜ੍ਹਿਆ ਕੋਈ ਨਹੀਂ, ਕਿਤਾਬਾਂ ਕੋਈ ਨਹੀਂ ਪੜ੍ਹੀਆਂ, ਨਾ ਕੋਈ ਇਹਨਾਂ ਸਿਆਸੀ ਨਿਜ਼ਾਮ ਪੜ੍ਹਿਆ, ਨਾ ਇਹਨਾਂ ਕੋਈ ਕਾਨੂੰਨ ਪੜ੍ਹੇ, ਆਇਨ ਪੜ੍ਹਿਆ, ਲੇਕਿਨ ਜਬਰ, ਜ਼ੁਲਮ, ਮਸਾਵਾਤ ਦਾ ਨਾ ਹੋਣਾ, ਅੱਜ ਇੱਥੇ ਹੁਕਮਰਾਨੀ ਜਾਂ ਸਰਮਾਇਆਦਾਰਾਂ ਦਾ ਗਲਬਾ ਹੈ, ਭਾਵੇਂ ਉਹ ਖਿੱਤਾ ਹੋਵੇ ਪੰਜਾਬ ਦਾ ਤੇ ਭਾਵੇਂ ਕਿਸੇ ਹੋਰੀ ਸੂਬੇ ਦਾ। ਇੱਕ ਕਲਾਸ ਹੈ ਜਿਹੜੀ ਸਰਮਾਇਆਦਾਰਾਂ ਦੇ ਥੱਲੇ। ਹੁਣ ਅਸੀਂ ਥੱਲੇ ਫੈਸਲਾ ਕਰਨਾ ਹੈ ਕਿ ਅਸੀਂ ਕਿਆ ਆਪਣੀ ਜ਼ਬਾਨ ਦੇ ਬਲਬੋਤੇ ਤੇ ਸਰਮਾਇਆਦਾਰਾਂ ਨਾਲ ਲੜਨਾ ਹੈ ਜਾਂ ਨਹੀਂ, ਅਸੀਂ ਕਿਆ ਆਪਣਾ ਹੱਕ ਆਪਣੇ ਰਸਮ ਰਿਵਾਜ ਦੇ ਟਿੱਲ ਤੇ ਲੈਣਾ ਕਿ ਨਹੀਂ, ਕਿਆ ਅਸੀਂ ਆਪਣੇ ਇਲਾਕੇ ਦੀ ਅਕਸਰੀਅਤ ਦੇ ਟਿੱਲ ਤੇ ਅਸਾਂ ਲੈਣਾ ਕਿ ਨਹੀਂ। ਮੈਂ ਸਮਝਦਾ ਸਾਡੇ ਪੰਜਾਬੀਆਂ ਦਾ ਫਰਜ਼ ਸਭ ਤੋਂ ਜ਼ਿਆਦਾ ਹੈ, ਕਿਉਂਕਿ ਅਸੀਂ ਇਸ ਮੁਲਕ ਨੂੰ ਬਚਾਉਣਾ ਅਸਾਂ, ਮੁਲਕ ਦੀ ਅਕਸਰੀਅਤ ਅਸੀਂ ਹਾਂ, ਅਕਸਰੀਅਤ ਹੁਕਮਰਾਨੀ 'ਚ ਵੀ ਸਾਡਾ ਹਿੱਸਾ ਹੈ, ਤੇ ਮੈਂ ਸਮਝਦਾ ਸਾਡਾ ਬਿਆਨੀਆਂ ਇਸ ਮੁਲਕ ਨੂੰ ਬਚਾਉਣਾ ਜਾਂ ਮਜ਼ਲੂਮਾਂ ਦੇ ਵਾਸਤੇ ਖਲੋਣਾ, ਇਹ ਵੀ ਪੰਜਾਬ ਦਾ ਹੀ ਹੱਕ ਬਣਦਾ। ਔਰ ਯਕੀਨ ਜਾਣੋ, ਇਸ ਨੂੰ ਤੁਸੀਂ ਸਿਆਸੀ ਬਿਆਨੀਆਂ ਦਾ ਨਾਂ ਦੇ ਲਓ, ਇਸ ਨੂੰ ਸਾਡਾ ਰਿਵਾਜ ਕਹਿ ਲਓ। ਔਰ ਮੈਂ ਜਿਹੜਾ ਪਿਛਲਾ ਇਲੈਕਸ਼ਨ ਗੁਜ਼ਰਿਆ ਹੈ, ਮੈਂ ਆਪ ਵੀ ਕੈਂਡੀਡੇਟ ਸਾਂ, ਮੈਂ ਤਾਂ ਸੱਚੀ ਗੱਲ ਇਸ ਇਲੈਕਸ਼ਨ 'ਚੋਂ ਪੰਜਾਬੀਆਂ ਨੂੰ ਵੇਖਿਆ, ਪੰਜਾਬੀ ਵਾਕਈ ਬੜੇ ਨੌਜਵਾਨ ਨਸਲ ਦਲੇਰ ਹੈ। ਔਰ ਮੈਂ ਪੋਲਿੰਗ ਤੇ ਜਦੋਂ ਗਿਆ ਨਾ, ਮੈਂ ਵੜਾਇਕ ਸਾਹਿਬ ਦਾ ਮੇਰਾ ਇਲਾਕਾ ਇੱਕ ਹੈ, ਯਕੀਨ ਕਰੋ ਬੱਚੀਆਂ ਤੇ ਬੱਚੇ ਉਹ ਮੇਰੇ ਲੋ ਵੇਖ ਕੇ ਹੱਸਦੇ ਵੀ ਆਣ ਤੇ ਨਾਲ ਇੰਝ ਵੀ ਕਰਦੇ ਆਣ, ਅੱਖਾਂ ਨਾਲ ਇਸ਼ਾਰੇ ਕਰਦੇ ਆਣ। ਮੈਂ ਕਿਹਾ ਪਤਾ ਨਹੀਂ ਹੁਣ ਕੀ ਹੈ, ਸਮਝ ਤਾਂ ਮੈਂ ਨਾ ਹੀ ਆਈ ਜਿਹੜੀ ਮੈਂ ਬੋਲ ਨਹੀਂ ਸਕਦਾ, ਕਿਉਂਕਿ ਮੈਂ ਪੰਜਾਬੀ ਹਾਂ, ਮੈਨੂੰ ਪਤਾ ਹੈ ਫੰਕਸ਼ਨ ਕਿੱਥੇ ਪਿਆ ਹੁੰਦਾ, ਤੇ ਮੈਂ ਬੋਲ ਨਹੀਂ ਸਕਦਾ। ਤੇ ਤੁਸੀਂ ਵੀ ਨਾ ਬੋਲਿਆ ਜੇ, ਅਮਲ ਕਰਿਆ ਜੇ, ਬੋਲਿਆ ਜੇ ਨਾ। ਬੋਲਣਾ ਕੰਮ ਇਰਾਂਦਾ ਹੈ, ਤੁਹਾਡਾ ਮੇਰਾ ਘੱਟ ਹੀ ਹੈ, ਮੇਰਾ ਤਾਂ ਥੋੜਾ ਜਿਹਾ ਹੈ, ਤੁਹਾਡਾ ਨਹੀਂ। ਗੱਲ ਇਹ ਕਿ ਅਸੀਂ ਯਕੀਨ ਕਰੋ ਐਜ਼ ਏ ਪੰਜਾਬੀ ਮੈਨੂੰ ਫਖਰ ਹੋਇਆ, ਮੈਂ ਇਮਰਾਨ ਖਾਨ ਦੀ ਕਾਬੀਨਾ 'ਚ ਵੀ ਰਿਹਾ ਨਾ ਜੀ, ਮੈਂ ਪਠਾਣਾ ਨੂੰ ਵੀ ਉੱਥੇ ਵੇਖਿਆ। ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ, ਹੁਣ ਮੇਰੀ ਗੱਲ ਸੁਣ ਕੇ ਫਿਰ ਤੁਸੀਂ ਮੈਨੂੰ ਆਖਣਾ ਮੇਰੀ ਗੱਲ ਪੂਰੀ ਹੋ ਲੈਣੀ, ਮੇਰੀ ਗੱਲ ਤਾਂ ਸੁਣੋ ਹੁਣ। हेलो ਹੁਣ साहब, ਗੱਲ खामोशी प्लीज। ਗੱਲ ਸੁਣ ਕੇ ਤੁਸੀਂ ਨਾਰਾ ਨਹੀਂ ਮਾਰਨਾ। ਮੈਂ ਖੁਦਾ ਦੀ ਕਸਮ ਸੱਚੀ ਗੱਲ ਕਰਾਂਗਾ, ਤਾਰੀਖੀ ਗੱਲ ਕਰਾਂਗਾ। ਮੈਂ ਬੜਾ ਨਾ ਇੰਪ੍ਰੈਸ ਹਾਂ ਪਠਾਣਾ ਤੋਂ। ਇਹ ਮੈਂ ਸਪੀਕਰ ਲਾਈਵ ਗੱਲ ਕਰ ਰਿਹਾ, ਇਮਰਾਨ ਖਾਨ ਦੀ ਕਾਬੀਨਾ 'ਚ ਜਦੋਂ ਵੀ ਰਾਏ ਕੋਈ ਦੇਵੀ ਦੀ ਸੀ ਨਾ, ਅੱਛਾ ਮੇਰੇ ਜ਼ਿਹਨ 'ਚ ਇਹ ਸੀ ਕਿ ਪਠਾਨ ਜਿਹੜੇ ਨੇ ਅਕਸਰੀਅਤ ਹੁਕਮਰਾਨ ਪਖਤੂਨ ਦੀ, ਮੈਂ ਆਮ ਪਖਤੂਨ ਦੀ ਗੱਲ ਨਹੀਂ ਕਰ ਰਿਹਾ, ਮੈਂ ਜਿਹੜੇ ਸਿਆਸੀ ਸਨ, ਮੇਰੇ ਖਿਆਲ ਸੇ ਤੇ ਬੜੀ ਸੱਚੀ ਖੋਲ ਕੇ ਬੜੀ ਬਲੰਟ ਗੱਲ ਕਰਦੇ ਨੇ, ਬੜੇ ਤਕੜੇ ਨੇ, ਬੜੀ ਖੋਲ ਕੇ ਗੱਲ ਕਰਦੇ ਨੇ। ਯਕੀਨ ਕਰੋ ਜਦੋਂ ਕਾਬੀਨਾ 'ਚ ਬੈਠੇ ਸਨ, ਕਈ ਫੈਸਲੇ ਹੋਣੇ, ਮਲਕ ਸਾਹਿਬ ਨੂੰ ਪਤਾ, ਵੜਾਇਕ ਸਾਹਿਬ ਨੂੰ ਪਤਾ, ਉੱਥੇ ਬੋਲਣਾ ਬੜਾ ਔਖਾ ਹੁੰਦਾ ਹੈ ਹੁਕਮਰਾਨਾਂ ਕੋਲ, ਕੋਈ ਵੀ ਹੁਕਮਰਾਨ ਹੋਵੇ। ਤੇ ਮੈਂ ਜਿੱਥੇ ਹਾਲਤ ਵੇਖੀ ਤੇ ਮੈਂ ਉਹਨਾਂ ਪਠਾਣਾ ਨੇ ਗੱਲ ਸੁਣਾਈ, ਮੈਂ ਕਿਹਾ ਯਾਰ ਤੁਹਾਡੇ ਤੋਂ ਵੱਡਾ ਤਾਂ ਮੈਂ ਪਾਲਿਸ਼ੀਆ ਕੋਈ ਨਹੀਂ ਵੇਖਿਆ। ਮੈਂ ਆਖਿਆ ਮੈਂ ਪੰਜਾਬੀ ਹਾਂ, ਮੈਂ ਆਖਿਆ ਮੈਂ ਉਹਨਾਂ ਪਖਤੂਨਾ, ਮੈਂ ਤੇ ਪਖਤੂਨ ਤੇ ਬਲੋਚ ਬੜਾ ਦਲੇਰ ਸਮਝਿਆ ਸੀ, 2-3 ਬਲੋਚ ਵੀ ਸਨ। ਫਿਰ ਮੈਨੂੰ ਇਹ ਪਤਾ ਲੱਗਾ ਕਿ ਜਿਸ ਟਾਈਮ ਇੱਕ ਕਲਾਸ ਤੋਂ ਉੱਤੇ ਜਾਂਦੇ ਨੇ, ਉੱਥੇ ਇਹ ਥੱਲੇ ਆਵਾਮ ਨੂੰ ਨਾਰੇ ਕਿ ਮੈਂ ਪੰਜਾਬੀ ਦਲੇਰ ਹਾਂ, ਮੈਂ ਪਖਤੂਨ ਦਲੇਰ ਹਾਂ, ਮੈਂ ਸਾਰੇ ਉੱਤੇ ਜਾ ਕੇ ਨਾ ਸਾਰਿਆਂ ਦੀ ਗ੍ਰੇਡ 21 ਤੋਂ ਉੱਤੇ ਇਹਨਾਂ ਦਾ ਗ੍ਰੇਡ 1 ਹੋ ਜਾਂਦਾ ਹੈ। ਉੱਤੇ ਹੁਕਮਰਾਨਾਂ ਦੇ ਦਰਬਾਰ 'ਚੋਂ ਇਹ ਸਾਰਿਆਂ ਦਾ ਗ੍ਰੇਡ 1 ਹੁੰਦਾ ਹੈ। ਇਹ ਤੁਹਾਡੀ ਆਵਾਮ ਵਾਸਤੇ ਇਹ ਗੱਲਾਂ ਨੇ। ਮੈਂ ਜਿਤਨਾ ਦਰਬਾਰੀ ਸਿਆਸਤਦਾਨ ਉੱਥੇ ਬਲੋਚੀ ਵੇਖਿਆ ਨਾ ਇਕਤਦਾਰ ਦੇ ਈਵਾਨਾਂ 'ਚ, ਜਾਂ ਜਿਤਨਾ ਮੈਂ ਪਖਤੂਨ ਵੇਖਿਆ ਦਰਬਾਰੀ ਕਿ ਮਜ਼ਹਬ ਦੇ ਟੱਚ ਤੇ ਸ਼ੁਰੂ ਹੋ ਜਾਣਾ, ਰਿਆਸਤ ਮਦੀਨਾ ਸ਼ੁਰੂ ਹੋ ਜਾਣਾ, ਉਹ ਮੈਂ ਆਖਣਾ ਖੁਦਾ ਦਿਆਂ ਬੰਦਿਓ, ਗੱਲ ਹੋ ਰਹੀ ਹੈ ਪੰਜਾਬ ਦੀ ਹੁਕਮਰਾਨੀ ਦੇ ਤਰਜ਼ ਤੇ, ਗੱਲ ਹੋ ਰਹੀ ਹੈ ਪਾਣੀ ਤੇ, ਗੱਲ ਹੋ ਰਹੀ ਹੈ ਆਬਾਦੀ ਤੇ, ਤੁਸੀਂ ਉਹ ਰਿਆਸਤ ਮਦੀਨਾ ਨੂੰ ਖਿੱਚ ਕੇ ਲਿਆਉਂਦੇ ਹੋ। ਔਰ ਇਹ ਇਨਸਾਨ ਦੇ ਅੰਦਰ ਦਾ ਬਰੀਡ ਜਾਂ ਕਲਚਰ ਹੁੰਦਾ ਹੈ, ਜਾਂ ਇਲਾਕਾਈ ਹੁੰਦੀ, ਜਾਂ ਅੱਲਾ ਦੀ ਕੋਈ ਰਹਿਮਤ ਹੁੰਦੀ ਹੈ। ਇਸ ਤੋਂ ਇਹ ਸੋਚ ਛੱਡ ਦਿਓ ਕਿ ਇੱਕ ਕੋਈ ਮਿਸਾਲ ਹੈ, ਪੰਜਾਬ 'ਚ ਵੀ ਬੜੇ ਤਕੜੇ ਬੜਾ ਬਿਆਨੀਆਂ ਸਾਡਾ ਚੱਲਿਆ ਹੈ। ਔਰ ਮੈਂ ਅੱਜ ਵੀ ਇਸ ਗੱਲ ਤੇ ਕਾਇਮ ਹਾਂ
ਕਿ ਇਹ ਹੁਣ ਵੀ ਪਾਕਿਸਤਾਨ ਨੂੰ ਬਚਾਉਣਾ ਪੰਜਾਬ ਨੇ, ਲੇਕਿਨ ਅਸੀਂ ਸਾਰਿਆਂ ਜਿੱਕਣ ਸਾਡਾ ਅੱਗੇ ਖੁੱਲਾ ਦਿਲ ਹੈ। ਅੱਜ ਵੀ ਯਕੀਨ ਕਰੋ ਪੰਜਾਬੀਆਂ ਨੂੰ ਮਾਰਿਆ ਜਾਂਦਾ ਨਾ ਵਿਚਾਰਿਆਂ ਨੂੰ, ਲੇਕਿਨ ਸਾਡੇ ਕੋਲ ਕੋਈ ਰਿਐਕਸ਼ਨ ਨਹੀਂ ਹੁੰਦਾ। ਇਹੀ ਸਾਡਾ ਵੱਡਾ ਪਨ ਹੈ ਔਰ ਅਸਾਂ ਫਿਰ ਵੀ ਇਸੇ ਵੱਡੇ ਪਨ ਦਾ ਮੁਜ਼ਾਹਰਾ ਕਰਨਾ ਹੈ, ਕਿਉਂਕਿ ਅਗਰ ਇਹ ਪਾਕਿਸਤਾਨ ਬਚਾਉਣਾ ਹੈ ਤੇ ਇਹਦਾ ਪਹਿਲਾ ਫਰਜ਼ ਵੀ ਪੰਜਾਬੀਆਂ ਦਾ ਹੈ। ਤੇ ਬਾਕੀ ਜਿਹੜਾ ਉਹ ਗੱਲ ਕਰਦੇ ਨਾ ਕਿ ਪੰਜਾਬੀ ਖਾ ਗਿਆ ਇਹ ਹੋ ਗਿਆ, ਐਡੇ ਕੂੜੇ ਉਹ ਵੀ ਨਹੀਂ ਜਿਹੜੇ ਸਾਡੇ ਤਕੜੇ ਰਹਿਣ ਨਾ। ਗੱਲ ਇਹ ਕਿ ਮਲਕ ਅਹਿਮਦ ਖਾਨ ਤੇ ਮੈਂ ਸਾਡੇ ਦਾਦਿਆਂ ਪੜਦਾਦਿਆਂ ਦੀਆਂ ਜ਼ਮੀਨਾਂ ਦੇ ਟਿੱਲਾਂ ਤੇ ਅਸੀਂ ਤਕੜੇ ਨਹੀਂ ਹੋਏ। ਵੜਾਏ ਸਾਹਿਬ ਨੂੰ ਵੀ ਪਤਾ ਹੈ ਉਸ ਕਲਚਰ ਦਾ। ਜਿਹੜੇ ਅੱਜ ਹੁਕਮਰਾਨਾਂ ਦਾ ਤਰਜ਼ ਜਿਹੜਾ ਅੱਜ ਦੌਰ ਓਵਰਆਲ ਆ ਗਿਆ, ਇਹਦਾ ਦਾ ਕੋਈ ਜ਼ਬਾਨਾਂ ਨਾਲ ਪੰਜਾਬੀਆਂ ਨਾਲ ਇਹਨਾਂ ਚੀਜ਼ਾਂ ਨਾਲ ਤਲਕ ਨਹੀਂ। ਸਰਮਾਇਆਦਾਰਾਂ ਦਾ ਇੱਕ ਵੱਖਰਾ ਮਜ਼ਹਬ ਹੈ, ਭਾਵੇਂ ਉਹ ਪੰਜਾਬੀ ਹੈ, ਭਾਵੇਂ ਉਹ ਪਖਤੂਨ ਹੈ, ਭਾਵੇਂ ਉਹ ਕੋਈ ਹੈ, ਭਾਵੇਂ ਉਹ ਬਿਊਰੋਕਰੇਟ ਹੈ, ਭਾਵੇਂ ਉਹ ਜਰਨੈਲ ਹੈ। ਤੇ ਲਿਹਾਜ਼ਾ ਸਰਮਾਇਆਦਾਰਾਂ ਦੇ ਖਿਲਾਫ ਜਹਾਦ ਵੀ ਅੱਗੇ ਵੀ ਪੰਜਾਬ ਨੇ ਪਹਿਲੇ ਕੀਤਾ ਹੈ। ਮੈਂ ਇਹਨਾਂ ਨਾਲ ਬਿਲਕੁਲ ਇਤਫਾਕ ਕਰਦਾ, ਅੱਗੋਂ ਵੀ ਸਾਡੇ ਬਿਆਨੀਆਂ ਨੇ ਉਸ ਦੇ ਖਿਲਾਫ ਜਹਾਦ ਕਰਨਾ ਇਨਸ਼ਾਅੱਲਾ ਹੋਏਗਾ। ਬਹੁਤ ਸ਼ੁਕਰੀਆ। ਚੰਦ ਸਾਹਿਬ ਨੇ ਬੜਾ ਅਵਾਮੀ ਅੰਦਾਜ਼ ਦੇ ਵਿੱਚ ਆਪਣਾ ਮੌਕਫ ਬਿਆਨ ਕੀਤਾ। ਸਪੀਕਰ ਸਾਹਿਬ ਦੇ ਆਉਣ ਤੋਂ ਪਹਿਲੇ ਨਾ ਉਹਨਾਂ ਦੇ ਸਟਾਫ ਦੇ ਵਿੱਚੋਂ ਨਾ ਉਹਨੇ ਇੱਕ ਪਰਚੀ ਮੇਰੇ ਸਾਹਮਣੇ ਰੱਖੀ ਕਿ ਮਲਕ ਮੁਹੰਮਦ ਅਹਿਮਦ ਖਾਨ ਉਹਨਾਂ ਦਾ ਨਾਂ ਪੂਰਾ ਲੈਣਾ ਹੈ। ਤੇ ਮੈਂ ਦਿਲ 'ਚ ਸੋਚ ਰਿਹਾ ਕਿ ਸ਼ੇਰ ਦਾ ਤਾਂ ਜਿਹੜਾ ਵੀ ਨਾਂ ਲਵੋ ਉਹ ਪੂਰਾ ਹੀ ਹੁੰਦਾ ਹੈ। ਤੇ ਮਲਕ ਸਾਹਿਬ ਪਿਛਲੇ ਸਾਲ ਵੀ ਮਿਹਰਬਾਨੀ ਫਰਮਾਈ, ਉਹ ਤਸ਼ਰੀਫ ਲਿਆਏ। ਮੈਂ ਤੇ ਖਾਜਾ ਸਾਦ ਰਫੀਕ ਸਾਹਿਬ ਗੱਲ ਕਰ ਰਹੇ ਸਨ ਕਿ ਯਾਰ ਉਹ ਕਹਿਣ ਲੱਗੇ ਕਿ ਯਾਰ ਠੀਕ ਹੈ, ਲੇਕਿਨ ਮੇਰੇ ਤੋਂ ਵੀ ਅੱਛਾ ਬੁਲਾਰ ਮਲਕ ਅਹਿਮਦ ਖਾਨ ਸਿਆਣਾ ਵੀ ਹੈ, ਗੱਲ ਵੀ ਬੜੀ ਸਹੀ ਕਰਦੇ ਨੇ। ਤੇ ਉਹਨਾਂ ਦੀ ਮਿਹਰਬਾਨੀ ਕਿ ਉਹ ਤਸ਼ਰੀਫ ਲਿਆਏ ਅੱਜ। ਮਲਕ ਸਾਹਿਬ ਦਾ ਇਹ ਕ੍ਰੈਡਿਟ ਹੈ ਕਿ ਪੰਜਾਬ ਦੀ ਤਾਰੀਖ ਦੇ ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਉਹਦੇ ਵਿੱਚ ਤੁਹਾਨੂੰ ਅਸੈਂਬਲੀ ਦੇ ਵਿੱਚ ਪੰਜਾਬੀ ਬੋਲਣ ਲਈ ਸਪੀਕਰ ਦੀ ਇਜਾਜ਼ਤ ਦੀ ਲੋੜ ਨਹੀਂ। ਮਲਕ ਸਾਹਿਬ ਤੁਹਾਡੇ ਤੋਂ ਪਹਿਲਾਂ ਸੁਹੇਲ ਵੜਾਈ ਸਾਹਿਬ ਔਰ ਚੰਦ ਸਾਹਿਬ ਵੀ ਤੁਹਾਡੇ ਸਾਹਮਣੇ ਜਿਹੜੀ ਉਹ ਜ਼ਿਆਦਾ ਗੱਲ ਕੀਤੀ ਹੈ। ਅਸੀਂ ਕਿਹਾ ਕਿ ਹੁਣ ਅਸੀਂ ਇਸ ਗੱਲ ਤੋਂ ਸਾਨੂੰ ਨਿਕਲ ਆਉਣਾ ਚਾਹੀਦਾ ਹੈ ਕਿ ਜੀ ਪੰਜਾਬੀ ਜਿਹੜੇ ਨੇ ਉਹ ਆਪਣੀ ਜ਼ੁਬਾਨ ਕੰਪਲੈਕਸ ਦੀ ਵਜ੍ਹਾ ਤੋਂ ਨਹੀਂ ਬੋਲਦੇ, ਬੜੇ ਜਿਹੇ ਲੋਕ ਬੋਲਦੇ ਨੇ। ਅਸਲ ਗੱਲ ਇਹ ਵੇ ਕਿ ਅਗਰ ਸਕੂਲਾਂ ਦੇ ਵਿੱਚ ਅੱਜ ਪੰਜਾਬੀ ਲੱਗ ਜਾਏ ਨਾ, ਤੇ 10 ਸਾਲਾਂ ਬਾਅਦ ਤੁਸੀਂ ਵੇਖਣਾ ਕਿ ਇੱਥੇ ਵੱਡੇ ਤੋਂ ਵੱਡਾ ਜਿਹੜਾ ਦਾਨਸ਼ਵਰ ਹੈ ਨਾ ਉਹ ਵੀ ਪੰਜਾਬੀ ਬੋਲੇਗਾ। ਔਰ ਪੰਜਾਬੀ ਦੀ ਸਿਰਫ ਬੋਲੀ ਦੀ ਗੱਲ ਨਹੀਂ, ਜਿਹੜਾ ਸਾਡਾ ਕਲਚਰ ਹੈ ਔਰ ਜਿਹੜੀ ਸਾਡੀ ਰਵਾਇਤ ਨੇ, ਵੇਖੋ ਉਹ ਕੌਮ, ਉਹ ਨਸਲਾਂ, ਉਹ ਮੁਆਸ਼ਰੇ ਬਾਕੀ ਰਹਿੰਦੇ ਨੇ ਕਿ ਜਿਹੜੀਆਂ ਆਪਣੀਆਂ ਭੈੜੀਆਂ ਸ਼ੈਵਾਂ ਛੱਡਣ ਤੇ ਚੰਗੀਆਂ ਅਪਣਾਉਣ। ਅਗਰ ਕੋਈ ਸਾਡੇ ਵਿੱਚ ਖਾਮੀ ਹੈ ਤਾਂ ਸਾਨੂੰ ਉਹ ਛੱਡਣ ਦੇ ਵਿੱਚ ਵੀ, ਉਹਦੇ ਤੇ ਮਾਦਰਤ ਕਰਨ ਦੇ ਵੀ ਕੋਈ ਹਰਜ ਨਹੀਂ। ਲੇਕਿਨ ਜਿਹੜੀਆਂ ਸਾਡੀਆਂ ਵੈਲਿਊਜ਼ ਦਰੁਸਤ ਨੇ, ਜਿਹੜੀਆਂ ਠੀਕ ਨੇ, ਉਹਨਾਂ 'ਤੇ ਸਾਨੂੰ ਮਾਣ ਵੀ ਕਰਨਾ ਚਾਹੀਦਾ ਤੇ ਉਹਨੂੰ ਸਾਨੂੰ ਅੱਗੇ ਵੀ ਵਧਾਉਣਾ ਚਾਹੀਦਾ। ਔਰ ਜਿਹੜੀ ਇਸ ਤੋਂ ਵੀ ਅਗਲੀ ਗੱਲ ਹੈ, ਜਿਹੜੀ ਹੁਕਮਰਾਨੀ ਦੀ ਲੈਵਲ 'ਤੇ ਅਪਣਾਉਣ ਦੀ ਲੋੜ ਹੈ ਕਿ ਕਿਸੇ ਇਹ ਕਹਿਣਾ ਹੈ ਕਿ ਜੀ ਹਮ यहाँ ना पंजाबी हैं, ना बलोच हैं, ना पठान हैं, ना हम पंजाबी हैं। ਉਹ ਬਈ ਅਸੀਂ ਸਭ ਕੁਛ ਹੈ ਵਾਂ ਤੇ ਫਿਰ ਅਸੀਂ ਪਾਕਿਸਤਾਨ ਆ। ਇੱਕ ਦੂਜੇ ਦੀ ਇੱਜ਼ਤ ਕਰੋ, ਇਹਤਰਾਮ ਕਰੋ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਹੋਂਦ ਹੀ ਛੱਡ ਦਿਓ। ਮੈਂ ਮਲਕ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣਾ ਜ਼ਰਾ ਨੁਕਤਾ ਨਜ਼ਰ ਬਿਆਨ ਕਰਨ। जी बिस्मिल्लाहिर्रहमानिर्रहीम। मैं घुमन साहब पहले तो तुहाडे कोलों ते बाकी जिन्ने लोग इत्थे बैठे ने इन्हां सारियां तो देर ना लान ते मैं माफ़ी मंगना। मैं असल च अपने पिंड एक फौतगी दे सिलसिले च मसरूफ सां थोड़ा लाउड थोड़ा करना साउंड ਨੂੰ ਪਲੀਜ਼। ਤੇ ਜਿਸ ਵੇਲੇ ਮੈਂ ਕੋਸ਼ਿਸ਼ ਕੀਤੀ ਤੇ ਇੱਥੇ ਲਾਹੌਰ ਨੂੰ, ਕਸੂਰੋਂ ਲਾਹੌਰ ਨੂੰ ਆਉਂਦਿਆਂ ਇੱਕ ਟ੍ਰੈਫਿਕ ਦਾ ਇੱਕ ਅਜ਼ਾਬ ਹੈ। ਇੰਝ ਲੱਗਦਾ ਜਿਵੇਂ ਇਨਸਾਨਾਂ ਦਾ ਸਮੁੰਦਰ ਉੱਗਿਆ ਹੋਇਆ, ਜਿੰਨਾ ਵੀ ਚਾਰਾ ਕਰੀਏ 2 ਘੰਟੇ ਤੇ ਕਿਤੇ ਨਹੀਂ ਗਏ। ਮੈਨੂੰ ਜਿਸ ਵੇਲੇ ਤੁਹਾਡਾ ਦਾਵਤਨਾਮਾ ਮਿਲਿਆ, ਮੈਨੂੰ ਖਾਇਸਾਦ ਰਫੀਕ ਸਾਹਿਬ ਦੀ ਕਾਲ ਆਈ। ਤੁਹਾਡੇ ਵੱਲੋਂ ਵੀ ਆਂਦਾ ਤੇ ਮੈਨੂੰ ਓਨਾ ਹੀ ਮੋਤਬਰ ਸੀ। ਸ਼ਾਇਦ ਮੁਮਕਿਨ ਹੈ ਮੇਰੇ ਨਾਲ ਰਾਬਤਾ ਕਰਨ 'ਚ ਕੋਈ ਦਿੱਕਤ ਪੇਸ਼ ਆਈ ਹੋਵੇ। ਬਾਰਕੈਫ ਪਿਛਲੇ ਸਾਲ ਵੀ ਤੁਹਾਡੇ ਹੁਕਮਨਾਮੇ 'ਤੇ ਹਾਜ਼ਰ ਹੋਇਆ ਸਾਂ ਤੇ ਬੜਾ ਹੀ ਅੱਛਾ ਲੱਗਾ ਸੀ ਆ ਕੇ। ਅੱਜ ਦੇ ਵੀ
ਇਸ ਤੁਹਾਡੇ ਦਾਵਤਨਾਮੇ ਦਾ ਜਿਹੜਾ ਤੁਹਾਡਾ ਪੰਜਾਬ ਦਾ ਸਿਆਸੀ ਬਿਆਨੀਆ, ਵੈਸੇ ਮੈਂ ਥੋੜ੍ਹਾ ਸੋਚੀ ਜ਼ਰੂਰ ਪਿਆ ਕਿ ਪੰਜਾਬ ਦਾ ਸਿਆਸੀ ਬਿਆਨੀਆ ਮੈਂ ਥੋੜ੍ਹੀ ਦੇਰ ਰੁਕਿਆ ਜ਼ਰੂਰ, ਅਤੇ ਫਿਰ ਜਿਵੇਂ ਕੋਈ ਚੀਜ਼ ਫਲੈਸ਼ ਕਰਦੀ ਹੈ, ਕੋਈ ਗੱਲ ਜ਼ਿਹਨ 'ਚ ਖੁੱਲ੍ਹਦੀ ਹੈ, ਮੈਨੂੰ ਕੁਛ ਗੱਲਾਂ ਖੁੱਲ੍ਹੀਆਂ ਜਿਹਦੇ ਤੋਂ ਮੈਨੂੰ ਜ਼ਰੂਰ ਇਹ ਅੰਦਾਜ਼ਾ ਹੋਇਆ ਕਿ ਇਹ ਸ਼ਾਇਦ ਤੁਸੀਂ ਬੜੀ ਇੱਕ ਜ਼ਰੂਰੀ ਗੱਲ ਹੈ ਜਿਹੜੀ ਕਰਨਾ ਚਾਹੁੰਦੇ ਜੀ। ਉਹ ਖੁੱਲ੍ਹੀ ਕਿਸ ਤਰ੍ਹਾਂ ਕਿ ਚੰਦ ਦਿਨ ਪਹਿਲੇ ਮੈਂ ਅੱਜ ਕੱਲ੍ਹ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਪੰਜਾਬ ਅਸੈਂਬਲੀ 'ਚ। ਮੇਰੀ ਸਿਰਫ ਇੰਨੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਬੱਚੇ ਡਿਗਰੀ ਕਾਲਜ 'ਚ ਜਾਂ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਭਾਵੇਂ ਉਹ ਕੋਈ ਡੀ ਜੀ ਖਾਂ ਦੇ ਨੇ, ਭਾਵੇਂ ਅਟਕ ਦੇ ਨੇ, ਚਾਹੇ ਕਸੂਰ ਦੇ ਨੇ, ਲਾਹੌਰ ਦੇ ਨੇ, ਕਿਤੋਂ ਦੇ ਨੇ, ਲਮਜ਼ ਹੋਵੇ ਜਾਂ ਗਵਰਨਮੈਂਟ ਕਾਲਜ ਹੋਵੇ ਜਾਂ ਕਿਸੇ ਵੀ ਛੋਟੇ ਜ਼ਿਲ੍ਹੇ ਦਾ ਡਿਗਰੀ ਕਾਲਜ ਹੋਏ, ਇਹਨਾਂ ਸਾਰੇ ਬੱਚਿਆਂ ਨੂੰ ਅਵਾਮੀ ਨੁਮਾਇੰਦਗਾਨ ਦੇ ਅਵਾਮ ਦੇ ਨਾਲ, ਐਵਾਨ ਦੇ ਨਾਲ ਇਹਨਾਂ ਦੀ ਸ਼ਨਾਸਾਈ ਹੋਣੀ ਚਾਹੀਦੀ ਹੈ, ਔਰ ਇਹ ਲੋਕ ਅਸੈਂਬਲੀ ਆਉਣ ਔਰ ਅਸੈਂਬਲੀ ਦੀ ਕਾਰਵਾਈ ਦਾ ਹਿੱਸਾ ਬਣਨ, ਸਿਰਫ ਵੇਖਣ ਦੀ ਹੱਦ ਤੱਕ ਨਹੀਂ। ਅਤੇ ਮੈਂ ਉਹਨਾਂ ਨੂੰ ਕੋਈ ਐਸਾ ਫੋਰਮ ਦਿਆਂ ਜਿੱਥੇ ਆ ਕੇ ਉਹ ਆਪਣੀ ਰਾਏ ਦਾ ਇਜ਼ਹਾਰ ਕਰ ਸਕਣ, ਖੁੱਲ੍ਹ ਕੇ ਗੱਲ ਕਰ ਸਕਣ ਜਿਹੜੀ ਵੀ ਕਰਨੀ ਹੋਏ। ਉਸ ਸਿਲਸਿਲੇ 'ਚ ਅਸੀਂ ਇੱਕ ਤਕਰੀਬ ਰੱਖੀ, ਅਤੇ ਇੱਕ ਬੱਚੇ ਨੇ, ਕਿਸੇ ਕਾਲਜ ਦਾ ਨੌਜਵਾਨ ਬੱਚਾ ਸੀ, ਉਹਨੇ ਗੱਲ ਕੀਤੀ ਕਿ ਮੈਨੂੰ ਪੰਜਾਬੀ 'ਚ ਪੜ੍ਹਾਇਆ ਕਿਉਂ ਨਹੀਂ ਜਾਂਦਾ। ਮੈਂ ਸਭ ਤੋਂ ਜ਼ਿਆਦਾ ਗੱਲ ਆਪਦੀ ਮਾਦਰੀ ਜ਼ੁਬਾਨ 'ਚ ਬਿਹਤਰ ਸਮਝਣਾ, ਔਰ ਮੈਨੂੰ ਅਗਰ ਪੰਜਾਬੀ 'ਚ ਪੜ੍ਹਾਇਆ ਜਾਏ ਤਾਂ ਮੈਂ ਉਹਨੂੰ ਜ਼ਿਆਦਾ ਬਿਹਤਰ ਅੰਦਾਜ਼ ਵਿੱਚ ਸਿੱਖ ਵੀ ਸਕਾਂਗਾ ਅਤੇ ਅੱਗੇ ਲੈ ਕੇ ਚੱਲ ਵੀ ਸਕਾਂਗਾ, ਔਰ ਮੇਰੇ ਵਾਸਤੇ ਉਹ ਜ਼ਿਆਦਾ ਮੁਫੀਦ ਹੋਏਗੀ, ਗੱਲ ਬਿਹਤਰ ਹੋਏਗੀ ਗੱਲ। ਮੈਂ ਉਹਨਾਂ ਦੀ ਗੱਲ ਸੁਣੀ ਅਤੇ ਮੈਂ ਉਹਨਾਂ ਨੂੰ ਫਿਰ ਇਹ ਗੱਲ ਉਹਨਾਂ ਦੀ ਸੁਣਨ ਤੋਂ ਬਾਅਦ ਉਹਨੇ ਕਿਹਾ ਕਿ ਮੇਰਾ ਮਸਲਾ ਬੁਨਿਆਦੀ ਪੰਜਾਬੀ ਪੜ੍ਹਾਉਣ ਦਾ ਹੀ ਸਿਰਫ ਨਹੀਂ ਹੈ, ਮੈਂ ਪੰਜਾਬੀ ਨਾਲ ਪਿੱਛੇ ਦੇਖਣਾ ਹੋਇਆ ਕੀ ਹੈ। ਮੇਰਾ ਮਸਲਾ ਤਾਂ ਇਹ ਵੀ ਹੈ ਕਿ ਪੰਜਾਬੀ ਦਾ ਰਸਮੁਲ ਖਤ ਕਿਹੜੇ ਵੇਲੇ ਅਰਬੀ ਹੋਇਆ। ਮੈਨੂੰ ਦੇਖਣਾ ਪਏਗਾ ਕਿ ਜਿਹੜਾ ਉਰਦੂ ਦਾ ਰਸਮੁਲ ਖਤ ਮੈਂ ਅਰਬੀ ਰਸਮੁਲ ਖਤ 'ਚ ਪੰਜਾਬੀ ਲਿਖਣੀ ਸ਼ੁਰੂ ਕੀਤੀ, ਕਿਆ ਪੰਜਾਬ ਦੀ ਤਾਰੀਖ ਵਿੱਚ ਇਸ ਪੰਜਾਬ ਦੇ ਸਿਆਸੀ ਬਿਆਨੀਏ 'ਚ ਇਸ ਗੱਲ ਦਾ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ। ਅੱਛਾ ਚਲੋ, ਅਗਰ ਅੱਜ ਕੋਈ ਝਗੜਾ ਪਾਕਿਸਤਾਨ 'ਚ ਬੈਠੀਆਂ ਮੁਖਤਲਿਫ ਕੌਮਾਂ ਦਾ ਕਿਤੇ ਪੈ ਜਾਂਦਾ ਹੈ ਕਿ ਕਿਉਂ ਬਈ ਅਫਗਾਨਿਸਤਾਨ ਦੇ ਨਾਲ ਜਿਹੜੀ ਡਿਊਰੈਂਟ ਲਾਈਨ ਹੈ ਔਰ ਉਹ 22 ਬਣੀ ਹੋਈ ਹੈ ਝਗੜੇ ਦੀ, ਲਿਟਰਲੀ ਉਹ ਇੱਕ ਵਾਰਫੇਅਰ ਹੈ ਔਰ ਉਹ ਕਈ ਦਿਹਾਈਆਂ 'ਤੇ ਮੁਸ਼ਤਮਿਲ ਹੋ ਗਈ ਹੈ ਪਾਕਿਸਤਾਨ ਦੇ ਵਜੂਦ ਦੇ ਨਾਲ, ਔਰ ਉਸ ਤੋਂ ਵੀ ਕਬਲ ਪ੍ਰੀ ਪਾਰਟੀਸ਼ਨ ਇਹ ਡਿਊਰੈਂਟ ਲਾਈਨ ਦਾ ਝਗੜਾ ਮੌਜੂਦ ਪਿਆ ਰਿਹਾ ਹੈ। ਅਤੇ ਜ਼ਰਾ ਇਹ ਵੀ ਵੇਖੀਏ ਕਿ ਜਿਹੜੀ ਲਕੀਰ ਪੰਜਾਬ ਦੇ ਵਿੱਚ ਖਿਚੀਜੀ, ਉਹਦਾ ਵੀ ਕੋਈ ਮਸਲਾ ਹੈ ਕਿ ਪੰਜਾਬ ਦੇ ਸਿਆਸੀ ਬਿਆਨੀਏ 'ਤੇ ਉਸ ਲਕੀਰ ਦਾ ਵੀ ਕੋਈ ਅਸਰ ਹੈ। ਯਾਨੀ ਅੱਧਾ ਪੰਜਾਬ ਵੰਡਿਆ ਗਿਆ, ਅਤੇ ਉਸ ਵੰਡ ਦਾ ਕਿਆ ਕੋਈ ਐਸਾ ਸਪਿਲ-ਓਵਰ, ਕਿਆ ਪਾਕਿਸਤਾਨੀਅਤ 'ਤੇ ਵੀ ਉਹਦਾ ਕੋਈ ਸਪਿਲ-ਓਵਰ ਹੈ। ਮੈਂ ਜਿਸ ਵੇਲੇ ਮੈਨੂੰ ਤੁਹਾਡਾ ਇਹ ਪੈਗਾਮ ਮਿਲਿਆ ਕਿ ਪੰਜਾਬ ਦਾ ਸਿਆਸੀ ਬਿਆਨੀਆ, ਅਤੇ ਮੇਰੇ ਜ਼ਿਹਨ 'ਚ ਮੁਖਤਲਿਫ ਸਵਾਲ ਸਨ ਜਿਹੜੇ ਉੱਠ ਰਹੇ ਸਨ, ਔਰ ਮੈਂ ਸੋਚ ਰਿਹਾ ਸਾਂ ਕਿ ਕੀ ਤੁਸੀਂ ਇਹ ਮੌਜੂ ਤੋਂ ਕੀ ਪੰਜਾਬ ਦਾ ਸਿਆਸੀ ਬਿਆਨੀਆ ਮੇਬੀ ਜਾਂ ਪਿਛੇ ਹੋਏ ਤਬਕਿਆਂ ਦੀ ਜਿਨ੍ਹਾਂ ਦੀ ਚੰਦ ਸਾਹਿਬ ਗੱਲ ਕਰ ਰਹੇ ਨੇ। ਚੰਦ ਸਾਹਿਬ ਇੱਕ ਬੜੀ ਤਵਾਨਾ ਆਵਾਜ਼ ਨੇ, ਔਰ ਮੈਨੂੰ ਪਤਾ ਹੈ ਬੜੇ ਅਵਾਮੀ ਆਦਮੀ ਨੇ। ਨਾ ਸਿਰਫ ਇਹ ਇਹਨਾਂ ਦਾ ਪੂਰਾ ਜਿਹੜਾ ਪਿੱਛੇ ਸਿਲਸਿਲਾ ਹੈ, ਮੈਂ ਇਹਨਾਂ ਨੂੰ ਦੇਖਿਆ ਹੈ ਕਿ ਇਹਨਾਂ ਦੀ ਇੱਕ ਬੜੀ ਵੱਡੀ ਜੁੜੇ ਲੋਕ ਨੇ, ਅਤੇ ਬਿਲਕੁਲ ਇਸਤਹਿਸਾਲ ਦੇ ਖਿਲਾਫ ਜਿੱਥੇ ਕਿਸੇ 'ਤੇ ਮਾੜੇ ਬੰਦੇ ਨਾਲ ਜ਼ਿਆਦਤੀ, ਉਹ ਸਿਸਟਮ ਦੀ ਜ਼ਿਆਦਤੀ ਹੈ, ਭਾਵੇਂ ਉਹ ਮਾਲ ਪਟਵਾਰ ਦੀ ਹੈ, ਪੁਲਿਸ ਸਰਕਾਰ ਦੀ ਹੈ, ਕਿਸੇ ਦੀ ਵੀ ਗਿਣ ਲਓ, ਕਿਸੇ ਤਗੜੇ ਕਾਰੋਬਾਰੀ ਅਮੀਰ ਬੰਦੇ ਸਰਮਾਇਆਦਾਰ ਦੀ ਹੈ, ਮਜ਼ਦੂਰ ਦੇ ਨਾਲ ਉਹਦਾ ਧੱਕਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਚੰਦ ਸਾਹਿਬ ਆਵਾਜ਼ ਉਠਾਉਂਦੇ ਨੇ, ਔਰ ਉਹ ਜਿਹੜੇ ਮਾੜੇ ਲੋਕ ਨੇ ਉਹਨਾਂ ਦੀ ਗੱਲ ਕਰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹ ਮਾੜੇ ਤਾਂ ਸਾਰੇ ਹੀ ਸਾਂਝੇ ਨੇ, ਇੱਕੋ ਜਿਹੇ ਮਾੜੇ ਨੇ। ਉਹ ਮਾੜੇ ਪੰਜਾਬ 'ਚ ਵੀ ਹੋ ਜਿਹੇ ਨੇ, ਉਹ ਮਾੜੇ ਸਿੰਧ 'ਚ ਵੀ ਹੋ ਜਿਹੇ ਨੇ, ਉਹ ਮਾੜੇ ਬਲੋਚਿਸਤਾਨ 'ਚ ਵੀ ਉਹ ਜਿਹੇ ਹੋਣਗੇ, ਕਸ਼ਮੀਰ 'ਚ ਵੀ ਉਹ ਜਿਹੇ ਹੋਣੇ ਨੇ। ਉਹ ਮਾੜੇ ਮੈਨੂੰ 100% ਯਕੀਨ ਹੈ ਕਿ ਮਾੜਾ ਮਾੜਾ ਹੀ ਹੈ ਅਤੇ ਤਗੜਾ ਤਗੜਾ ਹੀ ਹੈ, ਅਤੇ ਮਾੜੇ ਦੀ ਜਾਨ ਖਾਣ ਲਈ ਤਗੜਾ ਬੈਠਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਜ਼ਬਰ ਦਾ ਧੱਕਾ ਚੱਲਦਾ ਹੀ ਪਿਆ। ਬਰਕੈਫ ਪੰਜਾਬ
ਕੁਝ ਬੁਨਿਆਦੀ ਚੀਜ਼ਾਂ ਮੰਗਦਾ ਹੈ, ਜਿਹੜੀਆਂ ਚੀਜ਼ਾਂ ਸਿਰਫ ਪੰਜਾਬੀ ਦੇ ਨਾਲ ਹੀ ਜੁੜੀਆਂ ਨੇ। ਪੰਜਾਬੀ ਸਿਰਫ ਪੰਜਾਬੀ ਜ਼ੁਬਾਨ ਦਾ ਨਾਂ ਨਹੀਂ ਹੈ, ਪੰਜਾਬੀ ਮੇਰਾ ਵੇ ਆਫ ਲਾਈਫ ਵੀ ਹੈ, ਪੰਜਾਬੀ ਮੇਰਾ ਰਹਿਤਲ ਵੀ ਹੈ। ਪੰਜਾਬ ਦੇ ਨਾਲ ਜਿਵੇਂ ਗੰਦਮ ਪੰਜਾਬ ਨਾਲ ਜੁੜੀ ਹੈ, ਗੰਦਮ ਦੀ ਪੰਜਾਬ ਨਾਲ ਜਿਹੜੀ ਜੁੜਤ ਹੈ, ਇਹ ਸ਼ਾਇਦ ਕਿਤੇ ਗੰਦਮ ਪੈਦਾ ਕਰਨ ਵਾਲੇ ਹੋਰ ਮੁਲਕਾਂ 'ਚ ਹੋਵੇਗੀ, ਪਰ ਉਹ ਮੇਲਾ ਠੇਲਾ, ਉਹ ਫੈਸਟੀਵਿਟੀ ਜਿਹੜੀ ਮੇਰੀ ਰਹਿਤਲ ਨਾਲ ਹੈ, ਉਹ ਸ਼ਾਇਦ ਕਿਤੇ ਹੋਰ ਨਹੀਂ ਹੈ। ਮੈਂ ਵੱਡੇ ਵੀਟ ਪ੍ਰੋਡਿਊਸਿੰਗ ਮੁਲਕਾਂ ਦਾ ਮੈਂ ਨਜ਼ਦੀਕ ਤੋਂ ਦੇਖਿਆ ਹੈ। ਯੂਨਾਈਟਿਡ ਸਟੇਟਸ ਹੈ, ਬਹੁਤ ਵੱਡਾ ਵੀਟ ਪ੍ਰੋਡਿਊਸਿੰਗ ਹੈ, ਬਟ ਇਟ ਇਜ਼ ਜਸਟ ਅ ਕ੍ਰੌਪ। ਉਹਦੇ ਨਾਲ ਕੋਈ ਉਹਦੀ ਫੈਸਟੀਵਿਟੀ ਉਹਦੇ ਨਾਲ ਨਹੀਂ ਜੁੜੀ। ਮੇਰੇ ਬਿਲਕੁਲ ਹਮਸਾਏ 'ਚ ਨੇਬਰਸ ਵਿੱਚ ਸਿੰਧ ਹੈ। ਸਿੰਧ ਬਹੁਤ ਵੱਡੀ ਵੀਟ ਪ੍ਰੋਡਿਊਸਿੰਗ ਪ੍ਰੋਵਿੰਸ ਹੈ, ਲੇਕਿਨ ਉਹਦੀ ਕੋਈ ਫੈਸਟੀਵਿਟੀ ਇਹਦੇ ਨਾਲ ਨਹੀਂ ਜੁੜੀ, ਕੋਈ ਵੇ ਆਫ ਲਾਈਫ ਦਾ ਰਿਸ਼ਤਾ ਉਹਦੇ ਨਾਲ ਨਹੀਂ ਹੈ। ਪੰਜਾਬ ਦੇ ਨਾਲ ਮੇਰੀ ਹੋਰ ਕਈ ਚੀਜ਼ਾਂ ਦੀ ਜੁੜਤ ਹੈ, ਜਿਹੜੀ ਮੇਰੀ ਪੰਜਾਬ ਦੇ, ਮੇਰੇ ਮੌਸਮ ਪੰਜਾਬ ਦੇ ਦੁਨੀਆ 'ਚ ਕਿਤੇ ਨਹੀਂ। ਜਿਹੜੀ ਮੇਰੀ ਪੰਜਾਬ ਦੀ ਅੱਜ ਸਮੌਗ ਸ਼ਾਇਦ ਅੱਜ ਪੰਜਾਬ ਦੇ ਹਿੱਸੇ 'ਚ ਆ ਗਈ, ਕਿਸੇ ਹੋਰ ਪਾਸੇ ਨਹੀਂ। ਅਤੇ ਪੰਜਾਬ ਤਕਾਜ਼ਾ ਕਰ ਰਿਹਾ ਹੈ ਕਿ ਜਿਹੜਾ ਐਡਾ ਹਰਾ ਭਰਾ ਸੀ ਪੰਜਾਬ, ਜਿਹੜਾ ਐਡਾ ਰਹਿਣ ਵਾਲੀ ਥਾਂ ਸੀ ਕਿ ਦੁਨੀਆ ਇਹਨੂੰ ਇੱਕ ਜਗ੍ਹਾ ਦੇ ਤੌਰ 'ਤੇ ਵੇਖ ਰਹੇ ਸੀ, ਅੱਜ ਇੱਥੇ ਮੇਰਾ ਸਾਹ ਲੈਣਾ ਔਖਾ ਹੋਇਆ। ਅਤੇ ਮੈਂ ਹੁਣ ਵੱਡੇ ਖੁਦਾਵਾਂ ਨੂੰ, ਵੱਡੇ ਰੱਬਾਂ ਨੂੰ ਕੀ ਕਰਾਂ? ਮੈਨੂੰ ਤਾਂ ਛੋਟੇ ਆਈ ਨੀਡ ਸਮੌਲ ਗੋਡਸ ਆਫ ਸਮੌਲ ਥਿੰਗਸ। ਮੈਨੂੰ ਜਿਹੜਾ ਮੇਰੀ ਆਬੋ ਹਵਾ ਸਾਫ਼ ਕਰ ਦੇ, ਜਿਹੜਾ ਇਸ ਸਮੌਗ ਤੋਂ ਮੇਰੀ ਜਾਨ ਛੁਡਾ ਦੇ, ਜਿਹੜਾ ਮੇਰੇ ਇਸ ਯੂਰੋ 2 ਡੀਜ਼ਲ ਨੂੰ ਬੰਦ ਕਰ ਦੇ ਪਾਕਿਸਤਾਨ 'ਚ, ਇੱਥੇ ਇਸ ਕਾਲੇ ਡੀਜ਼ਲ ਨੂੰ ਬੰਦ ਪੰਜਾਬ 'ਚ ਕਰ ਦੇ। ਔਰ ਇਹ ਪੰਜਾਬ ਚੀਕਾਂ ਮਾਰ ਕੇ ਕਹਿ ਰਿਹਾ ਕਿ ਇਹਨੂੰ ਕੋਈ ਯੂਰੋ 5 ਚਲਾਓ, ਕੁਛ ਮੈਨੂੰ ਜ਼ਿੰਦਾ ਰਹਿਣ ਦਾ ਹੱਕ ਰੱਖੋ। ਮੈਨੂੰ ਇੱਥੋਂ ਇਸ ਕਾਲੇ ਧੂੰਏਂ ਤੋਂ, ਇਸ ਕਾਲੀ ਚਿਮਨੀ ਤੋਂ, ਇਸ ਗੰਧ ਤੋਂ, ਇਹ ਮੇਰੇ ਪੰਜਾਬ ਦਾ ਅੱਜ ਤੁਸੀਂ ਕਿਤੇ ਪੂਰੀ ਦੁਨੀਆ ਦੇ ਦਿੱਲੀ ਤੋਂ ਲੈ ਕੇ ਪੰਜਾਬ ਇੱਥੋਂ ਤੱਕ ਪੰਜਾਬ ਹੀ ਹੈ। ਅਤੇ ਕਿਉਂ ਇਸ ਮੁਸ਼ਕਿਲ 'ਚ ਫਸ ਗਿਆ, ਸਿਆਪੇ 'ਚ ਫਸ ਗਿਆ ਕਿ ਉੱਥੇ ਸਾਹ ਲੈਣਾ ਵੀ ਪੰਜਾਬ 'ਚ ਔਖਾ ਹੋਇਆ। ਅਤੇ ਪੰਜਾਬ ਦਾ ਬਿਆਨੀਆ ਇਹ ਸਿਆਸੀ ਹੈ ਕਿ ਨਹੀਂ, ਕਿ ਮੈਨੂੰ ਇੱਥੇ ਜ਼ਿੰਦਾ ਰਹਿਣ ਲਈ ਇੱਕ ਫਜ਼ਾ ਚਾਹੀਦੀ ਹੈ, ਇਹ ਮੈਂ ਤੁਹਾਡੇ 'ਤੇ ਛੱਡਣਾ। ਬਹਰਹਾਲ ਇਹ ਮਸਲੇ ਨੇ, ਮੇਰੀ ਵੇ ਆਫ ਲਾਈਫ ਮੇਰੇ ਤੋਂ ਖੁਸ਼ ਹੈ, ਮੇਰੀ ਇੱਥੇ ਜ਼ਿੰਦਾ ਰਹਿਣ ਦੀ, ਸਾਹ ਲੈਣ ਦੀ ਜਿਹੜੀ ਮੇਰੀ ਇੱਥੇ ਜ਼ਿੰਦਗੀ ਸੀ, ਉਹ ਮੇਰੇ ਤੋਂ ਖੁਸ਼ ਹੈ। ਅਤੇ ਫਿਰ ਮੇਰਾ ਬਿਆਨੀਆ ਕੀ ਹੋਣਾ ਚਾਹੀਦਾ ਹੈ, ਮੈਂ ਇਹਦੇ 'ਤੇ ਵੀ ਸੋਚਦਾ ਰਿਹਾ। ਹਾਂ, ਕਿਆ ਤਾਲੀਮੀ ਨਿਜ਼ਾਮ ਦੇ ਵਿੱਚ ਜਿਹੜਾ ਸਿਲਸਿਲਾ ਹੈ ਇਹ ਲਿਖਾਈ ਪੜ੍ਹਾਈ ਵਾਲਾ, ਇਹਦੇ 'ਚ ਕਿੰਨਾ ਕੁ ਕੰਮ ਪੰਜਾਬੀ 'ਚ ਅਸੀਂ ਕਰ ਲਿਆ? ਮੈਨੂੰ ਉਸ ਦਿਨ ਘੁੰਮਣ ਸਾਹਿਬ ਮਿਲੇ, ਉਹਨਾਂ ਨੇ ਕੁਛ ਮੈਨੂੰ ਕਿਤਾਬਾਂ ਦਿੱਤੀਆਂ ਕਿ ਪੰਜਾਬੀ 'ਚ ਅਸੀਂ ਬੜਾ ਤਰਜਮਾ ਕੀਤਾ, ਬੜੀ ਅੱਛੀ ਗੱਲ, ਬੜਾ ਅੱਛਾ ਕੰਮ ਹੋਇਆ। ਤੁਹਾਨੂੰ ਪਤਾ ਹੈ ਬੁੱਲੇ ਸ਼ਾਹ ਅਤੇ ਸਾਡੇ ਭਾਈ ਚੌਧਰੀ ਮਨਜ਼ੂਰ ਅਹਿਮਦ ਸਾਹਿਬ, ਬੜੀ ਉਹਨਾਂ ਦੀ ਤਹਿਰੀਕ ਹੈ ਇਸ ਸਿਲਸਿਲੇ 'ਚ। ਔਰ ਮੈਨੂੰ ਅਸੀਂ ਸਿਆਸੀ ਤੌਰ 'ਤੇ ਮੁਖਾਲਿਫ ਜਮਾਤਾਂ 'ਚ ਖੜ੍ਹੇ ਹਾਂ, ਲੇਕਿਨ ਮੈਨੂੰ ਉਹਨਾਂ ਦਾ ਬਹੁਤ ਇਹਤਰਾਮ ਹੈ, ਔਰ ਮੇਰੇ ਜ਼ਿਲ੍ਹੇ ਤੋਂ ਨੇ, ਔਰ ਉਹਨਾਂ ਨੇ ਬੁੱਲੇ ਸ਼ਾਹ ਦੇ 'ਤੇ ਬਹੁਤ ਕੰਮ ਕੀਤਾ ਹੈ, ਪੰਜਾਬੀ ਲਈ ਬਹੁਤ ਕੰਮ ਕੀਤਾ ਹੈ। ਉਹਨਾਂ ਦੀ ਇੱਕ ਬੜੀ ਸ਼ਦੀਦ ਖਵਾਹਿਸ਼ ਹੈ ਕਿ ਉੱਥੇ ਇੱਕ ਬੁੱਲੇ ਸ਼ਾਹ ਯੂਨੀਵਰਸਿਟੀ ਵੀ ਹੋਵੇ। ਔਰ ਮੈਂ ਉਹਨਾਂ ਨੂੰ ਕਿਹਾ ਕਿ ਬੇਸ਼ੱਕ ਉਹਦਾ ਚਾਰਟਰ ਤੁਹਾਨੂੰ ਮੈਂ ਬਣਾ ਕੇ ਭੇਜ ਦਿਆਂ, ਫੰਡਸ ਉਹਦੇ ਤੁਹਾਨੂੰ ਮੈਂ ਭੇਜ ਦਿਆਂ, ਲੇਕਿਨ ਉਹਦੀ ਓਨਰਸ਼ਿਪ ਚੌਧਰੀ ਮਨਜ਼ੂਰ ਅਹਿਮਦ ਨਾਲ ਜੁੜੀ ਰਹੇਗੀ ਇਨਸ਼ਾਅੱਲਾ। ਉਹ ਫਰੈਂਕਲੀ ਸਪੀਕਿੰਗ, ਮੈਂ ਪੰਜਾਬ ਵਾਸਤੇ ਮੈਂ ਜੋ ਚੌਧਰੀ ਸਾਹਿਬ ਨੇ ਤਾਰੀਖ ਬਿਆਨ ਕੀਤੀ ਹੋਏਗੀ, ਇਸੇ ਪੰਜਾਬ 'ਚ ਹੀ ਕੋਈ 600-700 ਸਾਲ ਦੀ ਉਸ ਹੁਕਮਰਾਨੀ ਤੋਂ ਬਾਅਦ ਅਗਰ ਕੋਈ ਪਹਿਲੀ ਪੰਜਾਬੀ ਹਕੂਮਤ ਕਿਸੇ ਦੀ ਬਣੀ ਤਾਂ ਉਹ ਫਿਰ ਰਣਜੀਤ ਸਿੰਘ ਦੀ ਬਣੀ। ਅਤੇ ਰਣਜੀਤ ਸਿੰਘ ਸਾਡੇ ਨਾਲ ਤਾਂ ਕੋਈ ਚੰਗਾ ਵਰਤ ਕੇ ਨਹੀਂ ਗਿਆ ਉਸ ਵੇਲੇ। ਮੈਂ ਆਪਣੇ ਅਗਰ ਖਿੱਤੇ ਦੀ ਗੱਲ ਕਰਾਂ, ਜਿਸ ਵੇਲੇ ਕਸੂਰ ਫਤਿਹ ਕੀਤਾ ਹੈ, ਅਤੇ ਕਸੂਰ ਫਤਿਹ ਕਰਨ ਲੱਗਿਆਂ ਤਾਰੀਖ ਦਾ ਬਦਤਰੀਨ ਕਤਲੇਆਮ ਤਾਰੀਖ ਦਾ ਉੱਥੇ ਹੋਇਆ। ਉੱਥੇ ਲਾਸ਼ਾਂ ਸਨ, ਬੇਹੁਰਮਤੀਆਂ ਸਨ, ਸਭ ਸੀ, ਇਹ ਉਹ ਪੰਜਾਬੀ ਹਕੂਮਤ ਸੀ। ਅਤੇ ਇਹਨੂੰ ਤੁਸੀਂ ਕਿਸ ਪਰਾਏ 'ਚ ਰੱਖੋਗੇ? ਇਹਨਾਂ ਸਵਾਲਾਂ ਦੇ ਜਵਾਬ ਵੀ ਕਿੰਝ ਮਿਲਣਗੇ? ਲੇਕਿਨ ਇੱਥੇ ਇਸ ਖਿੱਤੇ ਦੀ ਤਾਰੀਖ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਬੜੇ ਵੱਡੇ ਤਾਰੀਖੀ ਜਬਰ ਨੇ। ਜਿਸ ਵੇਲੇ ਇੱਥੋਂ ਮੈਨੂੰ ਇੱਕ CM ਲਤੀਫ ਦੀ ਕਿਤਾਬ 'ਚੋਂ ਇੱਕ ਹਵਾਲਾ ਮੈਨੂੰ ਯਾਦ ਆ ਰਿਹਾ, ਅਗਰ ਮੈਂ ਸਹੀ ਤਰੀਕੇ ਨਾਲ ਦੇ ਸਕਾਂ, ਅਤੇ ਜਿਹਦੀ ਤਾਈਦ ਕਨਈਆ ਲਾਲ ਨੇ ਵੀ ਕੀਤੀ। ਲਾਹੌਰ ਦੀ ਤਾਰੀਖ ਇਹਨਾਂ ਦੋਵਾਂ ਤੋਂ ਬਿਹਤਰ ਤੁਸੀਂ ਇੱਥੇ ਪੜ੍ਹਨ ਲਿਖਣ ਵਾਲੇ ਲੋਕ ਬੈਠੇ ਹੋ,
ਔਰ ਮੈਂ ਦੇਖ ਸਕਣਾ ਕਿ ਮੈਨੂੰ ਚਿਹਰੇ ਨਜ਼ਰ ਆ ਰਹੇ ਨੇ ਜਿਨ੍ਹਾਂ ਸੈਯਦ ਅਬਦੁਲ ਲਤੀਫ, if I am right. If I am right, thank you Choy ਸਾਹਿਬ for correcting. ਮੈਨੂੰ ਉਹ ਹਵਾਲਾ ਯਾਦ ਆਉਂਦਾ ਹੈ ਕਿ ਇੱਥੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਤਾਕਤਵਰਾਂ ਦੇ ਹੁਕਮਰਾਨਾਂ ਦੀ ਲੜਾਈ ਦੇ ਨਤੀਜੇ 'ਚ ਆਵਾਮ 'ਤੇ ਮਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਚਾਹੇ ਉਹ ਤਾਕਤ ਹਾਸਲ ਕਰਨ ਵਾਲਾ ਪੰਜਾਬੀ ਆਪ ਸੀ, ਚਾਹੇ ਕੋਈ ਉਹ ਤਾਕਤ ਹਾਸਲ ਕਰਨ ਵਾਲਾ ਬਾਹਰੋਂ ਆ ਕੇ ਜ਼ੋਰ ਪਾ ਕੇ ਗਿਆ ਹੈ, ਲੋਕੀ ਤੇ ਮਰੇ ਤੇ ਜ਼ੁਲਮ ਵੀ ਹੋਏ। ਹੁਣ ਅੱਜ ਦੀ ਜਿਹੜੀ ਮੌਜੂਦਾ ਸੂਰਤ ਹਾਲ ਹੈ ਕਿ ਅੱਜ ਇਸ ਬੰਦੋਬਸਤ ਦੇ ਵਿੱਚ ਪੰਜਾਬ ਦਾ ਸਿਆਸੀ ਬਿਆਨੀਆ ਬੜਾ ਔਖਾ ਹੋ ਗਿਆ। ਪੰਜਾਬ 'ਤੇ ਇਲਜ਼ਾਮ ਹੈ ਕਿ ਪੰਜਾਬ ਗਾਜ਼ਿਬ ਹੈ, ਜਿਵੇਂ ਚੰਦ ਸਾਹਿਬ ਨੇ ਕਿਹਾ। ਉਹ ਕਿਸ ਬੁਨਿਆਦ 'ਤੇ ਆ ਕਿ 60-65% ਆਬਾਦੀ ਇਸ ਮੁਲਕ ਦੀ ਪੰਜਾਬ ਹੈ, ਅਤੇ 60-65% ਆਬਾਦੀ 'ਚੋਂ ਉਸ ਤਨਾਸਬ ਨਾਲ ਜਦੋਂ ਤੁਸੀਂ ਕਿਤੇ ਆਪਣੀ ਨੌਕਰੀਆਂ ਮਿਲਦੀਆਂ ਨੇ, ਫੌਜ 'ਚ ਮਿਲਣ, ਸਿਵਲ ਬਿਊਰੋਕਰੇਸੀ 'ਚ ਮਿਲਣ, ਬੈਂਕਰਸ ਦੀਆਂ ਟੌਪ ਪੋਜੀਸ਼ਨ ਹੋਣ, ਇੰਜੀਨੀਅਰਸ ਦੀਆਂ ਟੌਪ ਪੋਜੀਸ਼ਨ ਹੋਣ, ਅਤੇ ਮੋਸਟਲੀ ਅਸੀਂ ਦੇਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਦਾ ਤਲਕ ਪੰਜਾਬ ਨਾਲ ਹੈ, ਅਕਸਰੀਅਤ ਉਹਨਾਂ ਦੀ ਆ ਜਾਂਦੀ। ਫਿਰ ਸਾਡੇ ਆਇਨ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਡਾਇਕੋਟਮੀ ਹੈ, ਇੱਕ ਪੈਰਾਡੌਕਸ ਹੈ, ਔਰ ਉਹ ਪੈਰਾਡੌਕਸ ਮੈਂ ਅੱਜ ਤੱਕ ਉਸ ਪੈਰਾਡੌਕਸ 'ਤੇ ਮੈਂ ਸੋਚਣ 'ਤੇ ਮਜਬੂਰ ਹਾਂ ਕਿ 5 ਇਕਾਈਆਂ ਨੇ, 4 ਇਕਾਈਆਂ ਨੇ, 4 ਸੂਬੇ ਨੇ, ਸ਼ਮਾਲੀ ਇਲਾਕਾ ਜਾਤ ਨੇ। ਉਹਨਾਂ ਸ਼ਮਾਲੀ ਇਲਾਕਾ ਜਾਤ ਨੂੰ ਤਾਂ ਅਸੀਂ ਕਿਸੇ ਬੈਨ ਅਲ-ਅਕਵਾਮੀ ਝਗੜੇ ਦੀ ਵਜ੍ਹਾ ਨਾਲ ਅੱਜ ਤੱਕ ਉਹ ਸਟੇਟਸ ਨਹੀਂ ਦਿੱਤਾ ਕਿ ਉਹਨਾਂ ਨੂੰ ਅਸੀਂ ਆਪਣੀ ਕੌਮੀ ਅਸੈਂਬਲੀ 'ਚ ਭੇਜੀਏ। ਪਰ ਦੇਖੋ ਉੱਥੇ 62% ਤੁਹਾਡੀ ਜਿਹੜੇ ਮੈਂਬਰਸ ਨੇ ਉਹ ਕੌਮੀ ਅਸੈਂਬਲੀ ਦੇ, ਜਿਨ੍ਹਾਂ ਵਜ਼ੀਰ ਆਜ਼ਮ ਬਣਾਉਣਾ ਹੈ, ਹੁਕੂਮਤ ਬਣਾਉਣੀ ਹੈ, ਉਹਨਾਂ ਨੇ ਪੰਜਾਬ 'ਚੋਂ ਜਾਣਾ। ਅਤੇ ਕਿਉਂ ਫਿਰ ਉਹ ਜਿਹੜੇ ਬਾਕੀ 2 ਸੂਬਿਆਂ ਵਾਲੇ ਬੈਠੇ ਨੇ, 3 ਵਾਲੇ ਬੈਠੇ ਨੇ, ਜਿਨ੍ਹਾਂ ਦੀ ਅਦਦੀ ਅਕਸਰੀਅਤ ਹੀ ਇਸ ਗੱਲ 'ਤੇ ਉਹਨਾਂ ਨੂੰ ਪਿੱਛੇ ਧੱਕਾ ਦੇ ਦਿੰਦੀ। ਔਰ ਅੱਜ ਬਦਕਿਸਮਤੀ ਨਾਲ ਇਹ ਵਕਤ ਸਾਡਾ ਬੜਾ ਔਖਾ ਵਕਤ ਹੈ ਜਦੋਂ ਪੋਲੀਟੀਕਲ ਪਾਰਟੀਜ਼ ਦੀ ਆਊਟਰੀਚ ਬੜੀ ਰੀਜਨਲ ਹੋ ਗਈ, ਬਹੁਤ ਫਸ ਗਈਆਂ ਨੇ। ਹੁਣ ਅਗਰ ਮੈਂ बेनज़ीर चारों सूबों की जंजीर बड़ी दिल फरेब, मैं गो पीपल्स पार्टी दे सियासी और मुआशी एक खाके ते मैं थोड़ा जिहा दूसरे पासे खड़ा होने वाला बंदा, लेकिन मैनू चारों सूबों की जंजीर बेनज़ीर वाली मैनू बड़ी अपील करती सी वो गल कि फैडरेशन नू अगे लैके जाने वाली कहानी ते पंजाब दे जुम्मे भी है। पंजाब दे जुम्मे इस फैडरेशन ਲਈ ਵੀ ਆਪਣਾ ਇੱਕ ਰੋਲ ਪਲੇ ਕਰਨਾ, ਅਤੇ ਵੀ ਪੰਜਾਬ ਦੇ ਬਿਆਨੀਏ ਦਾ ਹੀ ਹਿੱਸਾ ਹੈ ਕਿ ਕਿਸ ਤਰ੍ਹਾਂ ਇਕੱਠ ਨਿਭਣਾ ਹੈ, ਕਿੱਥੇ ਚੀਜ਼ਾਂ ਦੇਣੀਆਂ ਨੇ। ਜੇ ਰੀਸੈਂਟ ਪਾਸਟ ਵਿੱਚ ਜਦੋਂ NFC ਸਾਡਾ ਹੋਇਆ, ਉਹਦੇ 'ਚ ਬਲੋਚਿਸਤਾਨ ਦੀ ਪਾਵਰਟੀ ਬੇਸਿਸ 'ਤੇ ਉਦੋਂ ਪੰਜਾਬ ਨੇ ਲੈਡ ਬਾਈ ਸ਼ਹਿਬਾਜ਼ ਸਾਹਿਬ, ਉਹਨਾਂ ਨੇ ਆਪਣਾ ਸ਼ੇਅਰ ਦਿੱਤਾ ਫॉर, ਉਹ ਕੋਈ ਛੋਟਾ ਸ਼ੇਅਰ ਨਹੀਂ, ਇਟ ਇਜ਼ ਇਨਟੂ ਬਿਲੀਅਨਸ, ਕਿ ਬਲੋਚਿਸਤਾਨ ਬਹੁਤ ਅੰਡਰ ਡਿਵੈਲਪਡ ਹੈ ਅਤੇ this % of the share will be given, ਔਰ ਉਹ ਉਹਦੇ 'ਤੇ ਆਪਣਾ ਇੰਨੇ ਬਿਲੀਅਨਸ ਆਫ ਰੁਪੀਜ਼ ਜਿਹੜੇ ਨੇ ਹਰ ਸਾਲ ਪੰਜਾਬ ਬਲੋਚਿਸਤਾਨ ਲਈ ਭੇਜਦਾ। ਅਤੇ ਕਿਆ ਇਹ ਸਿਲਸਿਲਾ ਪੰਜਾਬ ਦੇ ਬਿਆਨੀਏ ਦਾ ਹਿੱਸਾ ਰਹੇਗਾ, ਔਰ ਕਿਆ ਸਿਆਸੀ ਬਿਆਨੀਏ ਦੇ ਤੌਰ 'ਤੇ ਅੱਗੇ ਬੋਲਿਆ ਜਾਏਗਾ? ਇਹ ਵੀ ਇੱਕ ਸਵਾਲ ਹੈ। ਬਾਹਰਕੈਫ ਮੈਂ ਘੁੰਮਣ ਸਾਹਿਬ, ਤੁਹਾਡੀ ਇਸ ਕੋਸ਼ਿਸ਼ ਨੂੰ ਜਿਹੜੀ ਤੁਸੀਂ ਕਰਦੇ ਹੋ ਹਰ ਸਾਲ, ਔਰ ਇਹ ਜਿਹੜੀ ਤੁਸੀਂ ਕਾਨਫਰੰਸ ਕਰਦੇ ਹੋ, ਔਰ ਇਹਦੇ 'ਚ ਤੁਸੀਂ ਪੂਰੀ ਦੁਨੀਆ ਤੋਂ ਸਾਡੇ ਉਹ ਲੋਕ ਜਿਹੜੇ ਇਸ ਜ਼ੁਬਾਨ ਨਾਲ, ਇਸ ਕਲਚਰ ਨਾਲ, ਇੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਜਿਨ੍ਹਾਂ ਦੀ ਕੋਈ ਨਿਸਬਤ ਹੈ, ਉਹਨਾਂ ਨੂੰ ਇੱਥੇ ਮਦਊ ਕਰਦੇ ਹੋ, ਲਾਹੌਰ ਬੁਲਾਉਂਦੇ ਹੋ। ਮੈਂ ਤੁਹਾਡਾ ਇਸ ਬੁਨਿਆਦ 'ਤੇ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੇਰੀ ਮਾਂ ਬੋਲੀ ਵਾਸਤੇ, ਤੁਸੀਂ ਇਸ ਪੰਜਾਬ ਵਾਸਤੇ ਇੱਕ ਜਦੋਜਹਿਦ ਕਰ ਰਹੇ ਹੋ। ਜਿਹੜਾ ਜ਼ਿਕਰ ਤੁਸੀਂ ਕੀਤਾ ਪੰਜਾਬੀ ਜ਼ੁਬਾਨ ਦਾ, ਕੁਛ ਗੱਲਾਂ ਅਮਲੀ ਗੱਲਾਂ ਨੇ। ਮੈਂ ਜਦੋਂ ਪਹਿਲੀ ਵਾਰ ਸੂਬਾਈ ਅਸੈਂਬਲੀ 'ਚ ਗਿਆ ਅਤੇ ਉਦੋਂ ਇਸ ਔਰ ਮੈਂ ਜਿੱਥੇ ਬੈਠਣਾ ਮੈਂ ਵਾਕਿਆ ਸੁਣਾਉਣਾ, ਮੇਰੇ ਵੱਡੇ ਭਾਈ ਨੇ, ਦੋਸਤ ਨੇ, ਬੜੇ ਅੱਛੇ ਕਾਰਕੁਨ ਨੇ, ਜਿਵੇਂ ਚੰਦ ਸਾਹਿਬ ਬੜੇ ਅਵਾਮੀ ਆਦਮੀ ਨੇ, ਇਵੇਂ ਉਹ ਨੇ, ਰਸ਼ੀਦ ਭੱਟੀ ਸਾਹਿਬ ਉਹਨਾਂ ਦਾ ਨਾਂ ਹੈ, ਬੜੇ ਜ਼ਬਰਦਸਤ ਇਨਸਾਨ ਨੇ, ਮੈਂ ਉਹਨਾਂ ਦੀ ਬਹੁਤ ਕਦਰ ਕਰਨਾ। ਉਹ ਉੱਠ ਕੇ ਖੜ੍ਹੇ ਹੋਏ, ਉਹਨਾਂ ਨੇ ਸਿਰ 'ਤੇ ਪੱਗ ਬੰਨ੍ਹੀ ਸੀ, ਇੱਕ ਬੜਾ ਪੰਜਾਬੀ ਕੁੜਤਾ ਉਹਨਾਂ ਪਾਇਆ ਸੀ। ਇਹ ਕੁੜਤਾ ਘੂਰ ਨਹੀਂ ਪਾਉਂਦਾ ਜਿਵੇਂ ਦੇ ਪੰਜਾਬ ਵਿੱਚ ਪੈਂਦਾ, ਅਤੇ ਥੱਲੇ ਉਹਨਾਂ ਨੇ ਇੱਕ ਬੜੀ ਚਾਦਰ ਬੰਨ੍ਹੀ ਸੀ, ਤਹਿਮਦ ਬੰਨ੍ਹਿਆ ਸੀ, ਅਤੇ ਪੈਰਾਂ 'ਚ ਉਹਨਾਂ ਦੇ ਕੰਨੇ ਵਾਲੀ ਜੁੱਤੀ ਸੀ। ਖੜ੍ਹੇ ਹੋ ਗਏ ਉੱਠ ਕੇ, ਬੜਾ ਮੋਤਬਰ ਬੰਦਾ, ਮੈਨੂੰ ਇਸ ਲਿਬਾਸ ਦਾ ਬੰਦਾ ਵੈਸੇ ਹੀ ਬੜਾ ਮੋਤਬਰ ਲੱਗਦਾ ਹੈ। ਮੈਂ ਇਹਤਰਾਮਨ ਹੀ ਉਹਦੇ ਵਾਸਤੇ ਆਪਦੀ ਗੁੰਜਾਇਸ਼ ਪੈਦਾ ਕਰ ਲੈਂਦਾ। ਉਹ ਜਦੋਂ ਖੜ੍ਹੇ ਹੋਏ ਉੱਠ ਕੇ, ਮੈਂ ਉਦੋਂ ਉਹਨਾਂ ਨਾਲ ਸ਼ਨਾਸਾ ਨਹੀਂ ਸਾਂ ਬਹੁਤ,
ਮੇਰੀ ਉਹਨਾਂ ਦੀ ਬਹੁਤ ਵਾਕਫੀਅਤ ਨਹੀਂ ਸੀ। ਮੈਂ ਜਾਣਦਾ ਸਾਂ ਕੌਣ ਨੇ, ਉਹ ਜਾਣਦੇ ਸਨ ਮੈਂ ਕੌਣ ਹਾਂ। ਤੇ ਉੱਠ ਕੇ ਖੜੇ ਹੋਏ ਤੇ ਉਹਨਾਂ ਨੇ ਗੱਲ ਕਰਨ ਲਈ ਪੰਜਾਬੀ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਪੀਕਰ ਸਾਹਿਬ ਨੇ ਰੋਕ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬੀ 'ਚ ਤੁਸੀਂ ਗੱਲ ਨਹੀਂ ਕਰ ਸਕਦੇ। ਤੇ ਉਹਨਾਂ ਨੇ ਕਿਹਾ ਮੈਂ ਵੀ ਹੈਰਾਨ ਹੋਇਆ ਕਿ ਪੰਜਾਬ ਅਸੈਂਬਲੀ ਹੈ। ਉਹਨਾਂ ਕਿਹਾ ਰੂਲਸ ਲਿਖਿਆ ਕਿਤਾਬ ਵਿੱਚ, ਅਗਰ ਤੁਸੀਂ ਅੰਗਰੇਜ਼ੀ 'ਚ ਗੱਲ ਕਰਨੀ ਹੈ ਤੁਸੀਂ ਕਰ ਸਕਦੇ ਹੋ, ਤੁਸੀਂ ਉਰਦੂ 'ਚ ਤੇ ਕਰਦੇ ਹੀ ਹੋ, ਅਗਰ ਤੁਸੀਂ ਉਸ ਤੋਂ ਇਲਾਵਾ ਕਿਸੇ ਜ਼ੁਬਾਨ ਬਸ਼ਮੂਲ ਪੰਜਾਬੀ 'ਚ ਗੱਲ ਕਰਨੀ ਹੈ ਤਾਂ ਤੁਹਾਨੂੰ ਸਪੀਕਰ ਤੋਂ ਪਹਿਲੇ ਇਜਾਜ਼ਤ ਲੈਣੀ ਪਏਗੀ, ਔਰ ਅਗਰ ਸਪੀਕਰ ਇਜਾਜ਼ਤ ਨਾ ਦੇ ਤਾਂ ਤੁਸੀਂ ਗੱਲ ਨਹੀਂ ਕਰ ਸਕਦੇ। ਮੈਨੂੰ ਕੁਦਰਤ ਨੇ ਮੌਕਾ ਦਿੱਤਾ। ਮੈਂ ਜਿਸ ਵੇਲੇ ਬਤੌਰ ਸਪੀਕਰ ਪਹਿਲੇ ਦਿਨ ਅਸੈਂਬਲੀ ਦੀ ਕੁਰਸੀ 'ਤੇ ਬੈਠਾ ਤੇ ਮੈਂ ਕਿਹਾ ਕਿ ਇੱਥੇ ਕਿਸੇ ਹੋਰ ਜ਼ੁਬਾਨ 'ਚ ਗੱਲ ਕਰਨ ਲਈ ਤਾਂ ਮੇਰੇ ਤੋਂ ਇਜਾਜ਼ਤ ਲੈਣੀ ਪੈਣੀ, ਪਰ ਪੰਜਾਬੀ 'ਚ ਗੱਲ ਕਰਨ ਲਈ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਲੈਣੀ। ਔਰ ਉਹਨੂੰ ਅਸੀਂ ਰੂਲਸ ਦੇ ਵਿੱਚ ਸ਼ਾਮਲ ਕਰ ਦਿੱਤਾ। ਇਸੇ ਤਰ੍ਹਾਂ ਹੁਣ ਤੁਹਾਡੇ ਸਾਹਮਣੇ ਹੈ ਕਿ ਉਹਨੇ ਹਕੂਮਤ ਨੇ ਜਿਹੜੀਆਂ ਕੁਛ ਅੱਛੀਆਂ ਗੱਲਾਂ ਨੇ ਉਹ ਵੀ ਤੁਹਾਡੇ ਤੱਕ ਆਉਣੀਆਂ ਚਾਹੀਦੀਆਂ ਨੇ। ਬੜੀ ਜਦੋਜਹਿਦ ਤੇ ਕੋਸ਼ਿਸ਼ ਤੋਂ ਬਾਅਦ ਹੁਣ ਪੰਜਾਬ ਹਕੂਮਤ ਨੇ ਪੰਜਾਬੀ ਜ਼ੁਬਾਨ ਨੂੰ ਸਕੂਲਾਂ ਦੀ ਸਤ੍ਹਾ 'ਤੇ ਇਹ ਨਾਫਜ਼ ਕਰ ਦਿੱਤਾ ਹੈ ਕਿ ਉਹਨੂੰ ਇੱਕ ਇਖਤਿਆਰੀ ਨਹੀਂ, ਇੱਕ ਲਾਜ਼ਮੀ ਮਜ਼ਮੂਨ ਦੇ ਤੌਰ 'ਤੇ ਪੜ੍ਹਾਇਆ ਜਾਏਗਾ। ਮੈਂ ਸਮਝਣਾ ਕੁਛ ਮੁਸ਼ਕਲਾਤ ਹੈ ਨੇ, ਪੰਜਾਬੀ 'ਚ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਬੋਲੀ ਵਾਸਤੇ ਕੰਮ ਕਰਾਂਗੇ ਤਾਂ ਅੱਗੇ ਵਧੇਗੀ। ਤੇ ਜਿਹੜੇ ਕੋਈ ਸਵਾਲ ਅੱਜ ਵੀ ਸਾਡੇ ਜ਼ਿਹਨਾਂ 'ਚ ਨੇ, ਮੈਂ ਜਿਨ੍ਹਾਂ ਦੇ ਜਵਾਬ ਅੱਜ ਤੱਕ ਤਲਾਸ਼ ਨਹੀਂ ਕਰ ਸਕਿਆ, ਜਿਵੇਂ ਮੈਂ ਮੋਟਾ ਸਵਾਲ ਛੱਡਾਂਗਾ ਤੁਹਾਡੇ ਕੋਲ ਕਿ ਜਿਹੜੀ ਪੰਜਾਬੀ ਜ਼ੁਬਾਨ ਦੀ ਲਿਖਤ ਅਰਬੀ ਰਸਮੁਲ ਖ਼ਤ 'ਚ ਗਈ, ਮੇਰਾ ਕੋਈ ਇਸਲਾਮ ਦੇ ਖਿਲਾਫ ਜਾਂ ਅਰਬੀ ਦੇ ਖਿਲਾਫ ਮੇਰਾ ਕੁਝ, ਮੈਂ ਬੜਾ ਇੱਕ ਰਾਸਿਖੁਲ ਅਕੀਦਾ ਮੁਸਲਮਾਨ ਹਾਂ, ਮੇਰਾ ਕੋਈ ਮਸਲਾ ਨਹੀਂ, ਲੇਕਿਨ ਪੰਜਾਬੀ ਦਾ ਉਰਦੂ ਦੇ ਰਸਮੁਲ ਖ਼ਤ ਨਾਲ ਮੈਨੂੰ ਕਨੈਕਸ਼ਨ ਇਹ 200 ਸਾਲ ਗੁਜ਼ਰਨ ਤੋਂ ਬਾਅਦ ਵੀ ਕੋਈ ਸਹੀ ਸਮਝ ਨਹੀਂ ਆਇਆ ਅਜੇ ਤੱਕ। ਬਾਰਕੈਫ ਇਹ ਸ਼ਾਇਦ ਜਿਹੜੀ ਰਸਮੁਲ ਖ਼ਤ ਹੁੰਦੀ ਹੈ ਇਹ ਫਿਰ ਸ਼ਾਇਦ ਹੁਕਮਰਾਨਾਂ ਦੀ ਹੁੰਦੀ, ਇਹ ਫਿਰ ਸ਼ਾਇਦ ਸ਼ਰੀਅਤ ਜਿਹੜੀ ਹੈ ਉਹ ਫਿਰ ਨਾਫਜ਼ ਹੋ ਜਾਂਦੀ, ਇਹ ਫਿਰ ਤੁਹਾਨੂੰ ਉਹ ਸ਼ਰੀਅਤ ਵੀ ਹੁਕਮਰਾਨਾਂ ਦੀ ਹੁੰਦੀ ਜਿਹੜੀ ਨਾਫਜ਼ ਹੁੰਦੀ। ਜਿਵੇਂ ਚੰਦ ਸਾਹਿਬ ਨੇ ਅੱਗੇ ਕਿਹਾ, ਉਹ ਗੱਲ ਬੜੀ ਅੱਛੀ ਕੀਤੀ ਇਹਨਾਂ ਨੇ ਕਿ ਬਿਆਨੀਆਂ ਆਵਾਮ ਦਾ ਹੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਹਿਲੇ ਸੁਣਦੇ ਰਹੇ ਕਿ ਵੀ ਸਿਆਸੀ ਜਮਾਤਾਂ ਦਾ ਮਨਸ਼ੂਰ ਹੋਏਗਾ। ਮਨਸ਼ੂਰ ਕੀ ਹੋਏਗਾ? ਲੋਕਾਂ ਦਾ ਭਲਾ, ਮਕਾਮੀ ਤੌਰ 'ਤੇ ਤਾਕਤਵਰ ਲੋਕ, ਸਕੂਲਸ, ਹੈਲਥ ਸੈਂਟਰਸ ਮਨਸ਼ੂਰ ਹੋਣਗੇ, ਲੋਕਲ ਗਵਰਨਮੈਂਟਸ, ਇਹ ਮਨਸ਼ੂਰ ਆਉਂਦੇ ਨੇ। ਪਰ ਪਿਛਲੇ ਕੋਈ 2 ਦਿਹਾਈਆਂ ਤੋਂ ਮਨਸ਼ੂਰ ਕਿਸੇ ਸਰਦਖਾਨੇ 'ਚ ਨੇ ਤੇ ਬਿਆਨੀਏ ਮੌਜੂਦ ਨੇ। ਤੇ ਘੁੰਮਣ ਸਾਹਿਬ ਤੁਹਾਨੂੰ ਵੀ ਇਸ ਬਿਆਨੀਏ ਦੇ ਸਫ਼ਰ 'ਤੇ ਮੁਬਾਰਕ ਹੋ। ਅਸੀਂ ਨਾਲ ਹਾਂ ਜਨਾਬ। ਮਲਕ ਮੁਹੰਮਦ ਅਹਿਮਦ ਖਾਨ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਅੱਛੇ ਤਰੀਕੇ ਨਾਲ ਤੁਸੀਂ ਗੱਲਬਾਤ ਕੀਤੀ। ਮੈਂ ਇੱਕ ਦੋ ਜ਼ਰਾ ਗੱਲ ਕਰਨਾ ਚਾਹਾਂਗਾ ਕਿ ਜਿਵੇਂ ਉਹਨਾਂ ਰਣਜੀਤ ਸਿੰਘ ਦੀ ਮਿਸਾਲ ਦਿੱਤੀ ਕਿ ਕਸੂਰ ਦੇ ਵਿੱਚ ਬੜਾ ਕਤਲੇਆਮ ਹੋਇਆ। ਅਸਲ ਗੱਲ ਇਹ ਵੇ ਕਿ ਜੰਗਾਂ ਜਿਹੜੀਆਂ ਨੇ, ਜੰਗਾਂ ਉਹਨਾਂ ਦਾ ਕੋਈ ਅਸੂਲ ਤੇ ਕੋਈ ਕਾਇਦਾ ਨਹੀਂ ਹੁੰਦਾ, ਉਹਨਾਂ ਵਿੱਚ ਤਬਾਹੀਆਂ ਹੀ ਆਉਂਦੀਆਂ ਨੇ। ਉਹਦੇ ਵਿੱਚ ਕੋਈ ਫਾਤਿਹ ਹੁੰਦਾ ਤੇ ਕੋਈ ਮਫਤੂਹ ਹੁੰਦਾ। ਤੇ ਲੇਕਿਨ ਤੁਹਾਡੀ ਗੱਲ ਆਪਣੀ ਜਗ੍ਹਾ 'ਤੇ ਦਰੁਸਤ ਹੈ ਕਿ ਹਰ ਬੰਦੇ ਨੇ ਕਿਸੇ ਵੀ ਤਾਰੀਖ ਦੇ ਇੰਸੀਡੈਂਟ ਨੂੰ ਆਪਣੇ ਪਰਸਪੈਕਟਿਵ ਦੇ ਵਿੱਚ ਵੇਖਣਾ ਹੁੰਦਾ। ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਜਿਹੜੀ ਸਾਡੀ ਇਮਲਾ ਹੈ ਜਾਂ ਰਸਮੁਲ ਖਾਤੇ, ਤੇ ਬਾਬਾ ਫਰੀਦ ਨੇ ਜਿਹੜੀ ਸ਼ਾਇਰੀ ਕੀਤੀ ਉਹਨਾਂ ਐਸੇ ਹੀ ਇਮਲਾ ਦੇ ਵਿੱਚ ਕੀਤੀ। ਜਿਹੜੀ ਗੁਰਮੁਖੀ ਹੈ ਬਾਅਦ 'ਚ ਗੁਰੂਆਂ ਨੇ ਬਣਾਈ, ਉਹ ਵੀ ਸਾਡਾ ਰਸਮੁਲ ਖਾਤੇ, ਲੇਕਿਨ ਸਾਡਾ ਅਸਲ ਕਦੀਮੀ ਰਸਮੁਲ ਖਤ ਇਹੀ ਹੈ ਜਿਹਦੇ ਵਿੱਚ ਅੱਜ ਕੱਲ੍ਹ ਇੱਥੇ ਪੰਜਾਬੀ ਲਿਖੀ ਜਾਂਦੀ ਹੈ। ਹਾਂ, ਇਹ ਗੱਲ ਕਿਉਂਕਿ ਇਹਨਾਂ ਦਾ ਵੀਡੀਓ ਵੀ ਅਸੀਂ ਵੇਖਿਆ ਸੀ ਮਲਕ ਸਾਹਿਬ ਦਾ, ਕਿ ਉਹ ਸਾਰੀ ਅਸੈਂਬਲੀ ਦੇ ਵਿੱਚ ਹੀ ਜਿਹੜਾ ਬੱਚੇ ਨੂੰ ਜਵਾਬ ਦਿੱਤਾ ਸੀ। ਸੋ ਗੁਰਮੁਖੀ ਮੈਂ ਫਿਰ ਸਮਝਣਾ ਚਾਹਾਂਗਾ ਕਿ ਅਗਰ ਉਹ ਇਹ ਰਸਮੁਲ ਖਤ ਬਾਬਾ ਫਰੀਦ ਦੇ ਜ਼ਮਾਨੇ 'ਚ ਇੱਥੇ ਮੌਜੂਦ ਸੀ, ਅਰਬੀ ਨਸਖ, ਹਾਂਜੀ ਹੈ ਸੀ, ਤੇ ਮੈਂ ਸਮਝਣਾ ਈਵਨ ਬਾਬਾ ਨਾਨਕ ਨੇ ਵੀ ਫਾਰਸੀ ਪੜ੍ਹੀ ਹੈ, ਉਹਨਾਂ ਨੇ ਵੀ ਇਹੀ ਪੜ੍ਹਿਆ। ਬਲਕਿ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਲੈਂਗੁਏਜ ਵਾਸ ਪਰਸ਼ੀਅਨ। ਨਹੀਂ, ਮੈਂ ਉਹ ਤੇ ਉਹਦੇ ਤੇ ਤਾਂ ਇਤਫਾਕ ਹੈ ਹਾਂਜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਲੈਂਗੁਏਜ ਪਰਸ਼ੀਅਨ ਸੀ। ਤੇ ਮੈਂ ਪੁੱਛਣਾ ਚਾਹਾਂ ਕਿਉਂਕਿ ਪੰਜਾਬ ਦਾ ਇਸ ਅਰਬੀ ਰਸਮੁਲ ਖਤ ਨਾਲ ਵਾਸਤਾ, ਮੈਂ ਇਹ ਨਹੀਂ ਕਹਿੰਦਾ ਕਿ ਬਾਬਾ ਫਰੀਦ ਨੇ ਨਹੀਂ ਲਿਖੀ ਹੋਣੀ। ਹਾਂਜੀ, ਮੈਂ ਪੁੱਛਣਾ ਕਿ ਇਹ ਇੱਥੋਂ ਦਾ ਇਹ ਅਰਬੀ ਰਸਮੁਲ ਖਤ ਵੀ ਤੇ ਇੱਕ ਫੋਰਨ ਇਨਫਲੂਐਂਸ ਹੈ। ਜ਼ਾਹਿਰ ਹੈ ਸੁਲਤਾਨਾ ਦੇ ਬਸ ਨਾਲ ਮੇਰਾ ਸਿਰਫ ਇੰਨਾ ਮੁਕੱਦਮਾ ਹੈ ਜਨਾਬ। ਨਹੀਂ, ਉਹ ਅੱਛਾ ਜੀ, ਰੂਲ ਅਸਲ ਹੀ ਸੀ।
ਅਫਜ਼ਲ ਸਾਹਿਬ ਅਸਲ ਗੱਲ ਇਹ ਵੇ ਕਿ ਮੈਂ ਇਹ ਸਮਝਦਾ ਕਿ ਜਿਹੜੇ ਕਲਚਰ ਨੇ ਜ਼ੁਬਾਨਾਂ ਨੇ ਇਹ ਫਿਤਰੀ ਤੌਰ ਤੇ ਆਰਗੈਨਿਕਲੀ ਇਹਨਾਂ ਦਾ ਜਨਮ ਹੁੰਦਾ ਹੈ। ਇਹ ਜਿਸ ਤਰ੍ਹਾਂ ਆਵਾਮੀ ਰਵੱਈਏ ਹੁੰਦੇ ਨੇ, ਇਹ ਕਿਸੇ ਮਸ਼ੀਨ ਦੇ ਵਿੱਚੋਂ, ਕਿਸੇ ਫੋਟੋਕਾਪੀ ਮਸ਼ੀਨ ਚੋਂ ਨਹੀਂ ਨਿਕਲਦੇ, ਸਦੀਆਂ ਦਾ ਪ੍ਰੋਸੈਸ ਹੁੰਦਾ ਹੈ, ਹਜ਼ਾਰਾਂ ਸਾਲਾਂ ਦਾ। ਅੱਛਾ ਜੀ, ਗੱਲ ਇਹ ਵੇ ਕਿ ਹੁਣ ਜ਼ਰਾ ਪਿਛਲੇ ਸਾਲ ਇੱਕ ਤਸ਼ਨਗੀ ਰਹਿ ਗਈ ਸੀ ਕਿ ਸਵਾਲ ਨਹੀਂ ਸੁਣਾਏ ਹਾਲ ਦੀ ਤਰਫੋਂ, ਤੇ ਮੈਨੂੰ ਇਹ ਖਿਆਲ ਆ ਰਿਹਾ ਸੀ, ਮੈਨੂੰ ਦੱਸਿਆ ਗਿਆ ਜੀ ਕਿ ਅਹਿਮਦ ਰਜ਼ਾ ਵੱਟੂ ਸਾਹਿਬ ਜਿਹੜੇ ਕਿ ਇਸ ਪੰਜਾਬੀ ਕਾਨਫਰੰਸ ਦੇ ਪਿਛਲੇ 3 ਸਾਲਾਂ ਤੋਂ ਬਹੁਤ ਕਾਮਯਾਬੀ ਨਾਲ ਇਹ ਜਿਹੜਾ ਮੇਲਾ ਸਜਾ ਰਹੇ ਨੇ। ਮੈਂ 1993 ਤੋਂ ਛਪ ਰਿਹਾ, ਜਦੋਂ ਮੈਂ ਇਹ BA 'ਚ ਪੜ੍ਹਦਾ ਸਾਂ, ਤੇ 1998 'ਚ ਇੰਡੀਆ ਛਪ ਗਿਆ ਸਾਂ। ਇਹ ਪਿਛਲੇ ਸਾਲ ਵੀ ਕਿਤਾਬ ਇੱਥੇ ਵੀ ਛਪੀ ਤੇ ਇੰਡੀਆ 'ਚ ਵੀ ਛਪੀ। ਲੇਕਿਨ ਮੈਂ ਸਮਝਦਾ ਕਿ ਉਹ ਸਾਰਾ ਕੰਮ ਸਾਡਾ, ਮੇਰਾ ਜਾਂ ਅਫਜ਼ਲ ਦਾ, ਜਾਂ ਜਿਹੜੇ ਵੀ ਅਸੀਂ ਅਸਾਂ ਮੁਖਤਲਿਫ ਮਹਾਜ਼ਾਂ 'ਤੇ ਕੰਮ ਕਰਨਾ ਹੁੰਦਾ ਨਾ। ਬਾਬਾ ਨਜਮੀ ਸਾਹਿਬ ਦਾ ਅਗਰ ਉੱਥੇ ਮੁਜੱਸਮਾ ਬਣਿਆ, ਜਾਂ ਲਿਆਸ ਘੁੰਮਣ ਸਾਹਿਬ ਨੇ ਪਿਛਲੇ ਸਾਲ ਇਸ ਕਾਨਫਰੰਸ ਤੋਂ ਬਾਅਦ ਕਿਹਾ ਯਾਰ ਅਸੀਂ ਤੇ ਮੈਂ ਪੰਜਾਬੀ ਸਾਇੰਸ ਬੋਰਡ ਬਣਾਇਆ, ਪੰਜਾਬੀ ਦੀਆਂ ਕਿਤਾਬਾਂ ਬਿਲਕੁਲ ਕੀਤਾ। ਜਮੀਲ ਪਾਲ ਸਾਹਿਬ ਨੇ, ਇਕਬਾਲ ਕੈਸਰ ਸਾਹਿਬ ਨੇ, ਆਸਫ ਖਾਨ ਸਾਹਿਬ ਇਸ ਤੋਂ ਪਹਿਲੇ, ਔਰ ਰਾਜਾ ਰਸਾਲੂ, ਔਰ ਸਾਡੇ ਅਗਰ ਤੁਸੀਂ ਸ਼ਫਕਤ ਤਨਵੀਰ ਮਿਰਜ਼ਾ, ਮੁਸ਼ਤਾਕ ਸੂਫੀ ਨਾਂ ਲੈਂਦੇ ਜਾਓ ਤੇ ਨਾਂ ਖਤਮ ਨਹੀਂ ਹੁੰਦੇ, ਅਫਜ਼ਲ ਤੋਸੀਫ। ਲੇਕਿਨ ਮੈਂ ਸਮਝਦਾ ਕਿ ਜਿਹੜਾ ਇਸ ਪੰਜਾਬੀ ਦੇ ਫਰੋਗ ਵਾਸਤੇ ਜਿਹੜਾ ਕੰਮ ਵੱਟੂ ਸਾਹਿਬ ਕਰ ਰਹੇ ਨੇ, ਮੈਂ ਸਮਝਦਾ ਜਿਹੜਾ ਮੈਂ ਆਪਣੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਇਹ ਉਸ ਤੋਂ ਭਾਰਾ ਕੰਮ ਹੈ। ਤੇ ਇਹ ਸ਼ਾਇਦ ਕਿਤਾਬ ਲਿਖਣਾ ਚਾਹਣ ਤੇ ਇਹਨਾਂ ਲਈ ਔਖਾ ਕੰਮ ਹੋਏ, ਤੇ ਸਾਡੇ ਲਈ ਇਹ ਬਹੁਤ ਔਖਾ ਕੰਮ ਹੈ। ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਸਵਾਲ ਇਹ ਕਰਨ, ਤੇ ਉਸ ਤੋਂ ਬਾਅਦ ਅੱਛਾ ਤੀਸਰੀ ਮੈਂ ਗੱਲ ਕਰਾਂ ਕਿ ਜਿਹੜੇ ਵੀ ਸਾਡੇ ਇਸ ਵੇਲੇ ਸਟੇਜ ਤੇ ਬੈਠੇ ਨੇ, ਇਹ ਨਹੀਂ ਕਿ ਮੇਰੇ ਸਾਹਮਣੇ ਨੇ ਤੇ ਮੈਂ ਇਹਨਾਂ ਦੀ ਤਾਰੀਫ ਕਰਾਂ ਜਾਂ ਇਹ ਸਾਡੇ ਕਹਿਣ ਤੇ ਆਏ ਨੇ, ਤੁਸੀਂ ਯਕੀਨ ਜਾਣੋ ਕਿ ਇਹ ਸਾਰੇ ਆਪਣੀ ਆਪਣੀ ਜਗ੍ਹਾ ਤੇ ਇੱਕ ਯੂਨੀਵਰਸਿਟੀ ਨੇ। ਇਹਨਾਂ ਨਾਲ ਕੱਲਿਆਂ ਸੈਸ਼ਨ ਕਰਨ ਦੀ ਲੋੜ ਹੈ ਬਸ। ਤੇ ਸਵਾਲ ਦੀ ਮੇਰੀ ਸਿਰਫ ਇੰਨੀ ਕੁ ਗੁਜ਼ਾਰਿਸ਼ ਹੋਏਗੀ ਕਿ ਅਮੂਮੀ ਤੌਰ ਤੇ ਸਾਡਾ ਸਵਾਲ ਘੱਟ ਹੁੰਦਾ ਹੈ, ਤੇ ਅਸੀਂ ਆਪਣਾ ਆਪ, ਸਾਡਾ ਜ਼ੋਰ ਇਹ ਹੁੰਦਾ ਕਿ ਮੇਰਾ ਪਤਾ ਚੱਲੇ ਕਿ ਮੈਂ ਕੌਣ ਹਾਂ। ਤੁਸੀਂ ਸਾਡੇ ਜਿੰਨੇ ਵੀ ਹਾਲ ਦੇ ਵਿੱਚ ਬੈਠੇ ਹੋ, ਸਟੇਜ ਤੋਂ ਲੱਗ ਕੇ ਉਹ ਆਖਰੀ ਕੁਰਸੀ ਤੱਕ, ਸਾਰੇ ਕਾਬਿਲ ਇਹਤਰਾਮ ਹੋ। ਫੋਕਸ ਇਹ ਰੱਖਣਾ ਕਿ ਛੋਟਾ ਸਵਾਲ ਹੋਏਗਾ, ਉਹਦਾ ਜਵਾਬ ਵੀ ਠੀਕ ਆਏਗਾ ਤੇ ਜ਼ਿਆਦਾ ਦੋਸਤਾਂ ਨੂੰ ਮੌਕਾ ਮਿਲੇਗਾ। ਜੀ ਵੱਟੂ ਸਾਹਿਬ। ਜੀ ਸ਼ੁਕਰੀਆ। ਤਿੰਨੋਂ ਸ਼ਖਸੀਅਤਾਂ ਉਹ ਬੈਠੀਆਂ ਜਿਨ੍ਹਾਂ ਦੀ ਜਦੋਂ ਜੋ ਵੀ ਵੀਡੀਓ ਦੇਖੀ ਤੁਹਾਨੂੰ ਸਕਿਪ ਕਰਨ ਤੇ ਦਿਲ ਨਹੀਂ ਕਰਦਾ, ਉਹ ਪੂਰੀ ਵੇਖ ਕੇ ਛੱਡੀ ਦੀ ਸੋ ਬੜਾ ਇਹਤਰਾਮ ਹੈ। ਅੱਜ ਤੇ ਸਾਡੇ ਕੋਲ ਬੈਠੇ ਨੇ, ਸਾਨੂੰ ਤੇ ਚਾਹ ਚੜ੍ਹ ਗਏ ਨੇ ਤੁਹਾਨੂੰ ਦੇਖ ਕੇ ਸਰ। ਲੇਕਿਨ ਇੱਕ ਜਿਹੜਾ ਰਸਮੁਲ ਖਤ ਵਾਲਾ ਤੁਸੀਂ ਕਿਹਾ, ਦੇਖੋ ਪੰਜਾਬੀ ਦੇ ਨਿਫਾਜ਼ ਦੇ ਅੰਦਰ ਨਾ ਰਸਮੁਲ ਖਤ ਤੇ ਮਸਲਾ ਹੈ ਹੀ ਨਹੀਂ। ਇਹ ਜਿਹੜਾ ਪ੍ਰਚਲਿਤ ਰਸਮੁਲ ਖਤ ਜਿਹੜਾ ਚੱਲ ਰਿਹਾ 1000 ਸਾਲ ਤੋਂ ਇੱਥੇ ਚੱਲ ਰਹੀ ਹੈ। ਇਸ ਤੋਂ ਪਹਿਲੇ ਇੱਥੇ ਲੰਡੇ ਸਕ੍ਰਿਪਟ ਸੀ, ਲੰਡੇ ਸਕ੍ਰਿਪਟ ਤੋਂ ਬਾਅਦ ਇੱਥੇ ਆਪਣਾ ਇਹੀ ਸ਼ਾਹਮੁਖੀ ਆ ਗਈ। ਤੇ ਮੇਰੇ ਖਿਆਲ ਦੇ ਅੰਦਰ ਇਹਦੇ ਅੰਦਰ ਤਾਂ ਕੋਈ ਐਸਾ ਇਸ਼ੂ ਨਹੀਂ ਹੈ ਕਿ ਪੰਜਾਬੀ ਨੂੰ ਲਾਗੂ ਕਰਨ ਦੇ ਵਿੱਚ ਇਹ ਸਕ੍ਰਿਪਟ ਕੋਈ ਇਸ਼ੂ ਬਣ ਸਕਦਾ ਹੈ। ਬਾਕੀ ਬਾਦਸ਼ਾਹਾਂ ਦੀਆਂ ਜ਼ਬਾਨਾਂ ਤੇ ਪੂਰੀ ਦੁਨੀਆ ਦੇ ਅੰਦਰ ਗਈਆਂ, ਲੇਕਿਨ ਅਸੀਂ ਕਿਹਾ ਹੁਣ ਕੋਈ ਹੱਦ ਖੜੀ ਕਰਨੀ ਹੈ ਕਿ ਅਸੀਂ ਕੋਈ ਨਵਾਂ ਸਕ੍ਰਿਪਟ ਪੰਜਾਬੀ ਦਾ ਤਿਆਰ ਕਰੀਏ, ਲੰਡੇ ਦੁਬਾਰਾ ਤੋਂ ਲੈ ਕੇ ਆਈਏ, ਤੇ ਇਹ ਤੇ ਔਖਾ ਕੰਮ ਹੈ। ਸੋ ਸਾਨੂੰ ਇਹਦੇ ਅੰਦਰ ਹੀ ਜਾਣਾ ਪਏਗਾ। ਹੁਣ ਵੇਖਣਾ ਹੈ ਕਿ ਪੰਜਾਬੀ ਦਾ ਅਸੀਂ ਨਿਫਾਜ਼ ਕਿਵੇਂ ਕਰਨਾ ਹੈ, ਲਾਗੂ ਕਿਵੇਂ ਕਰਨੀ ਹੈ। ਕਿਆ ਅਸੀਂ ਉਰਦੂ ਨੂੰ ਟਰਾਂਸਲੇਟ ਕਰਕੇ ਤੇ ਪੰਜਾਬੀ ਕਰ ਦੇਣਾ, ਤੇ ਫਿਰ ਤੇ ਸੌਰੀ ਟੂ ਸੇ ਪੰਜਾਬੀ ਦੇ ਨਿਫਾਜ਼ ਦਾ ਕੋਈ ਫਾਇਦਾ ਨਹੀਂ ਹੈ। ਅਗਰ ਅਸੀਂ ਬੁੱਲੇ ਸ਼ਾਹ ਨੂੰ ਪੜ੍ਹਨਾ ਔਰ ਬੁੱਲੇ ਸ਼ਾਹ ਦੀ ਫਿਕਰ ਨੂੰ ਜਾਣਨਾ ਹੈ, ਤੇ ਫਿਰ ਪੰਜਾਬੀ ਇਹੀ ਅਸੀਂ ਚਾਹੁੰਦੇ ਹਾਂ ਕਿ ਬਾਬਾ ਫਰੀਦ ਦੀ ਫਿਕਰ ਸਾਡੇ ਸਾਹਮਣੇ ਆਵੇ, ਇੱਥੇ ਲੋਕ ਪੂਰੇ ਹੋਣ, ਸਾਡੀ ਨਵੀਂ ਨਸਲ ਨੂੰ ਜਾਗ੍ਰਿਤੀ ਪੈਦਾ ਹੋਵੇ, ਔਰ ਪੰਜਾਬ ਗੌਰਮੈਂਟ ਉਸ ਨੂੰ ਕਰ ਰਹੀ ਹੈ। ਅਸੀਂ ਬਸ ਇਹ ਚਾਹਾਂਗੇ ਕਿ ਉਹਦੇ ਅੰਦਰ ਜਿਹੜੀਆਂ ਕੋਈ ਚੀਜ਼ਾਂ ਹਨ ਉਹ ਵਿਗਾੜ ਨਾ ਪੰਜਾਬ ਦੇ ਅੰਦਰ ਬਣੇ। ਪੰਜਾਬੀ ਦੇ ਸਾਰੇ ਲਹਿਜਿਆਂ ਨੂੰ ਲੈ ਕੇ ਇਕੱਠਾ ਕਰਕੇ ਇੱਕ ਨਿਸਾਬ ਤਰਤੀਬ ਦਿੱਤਾ ਜਾਵੇ। ਰਾਣਾ ਸਿਕੰਦਰ ਸਾਹਿਬ ਵੀ ਕੱਲ੍ਹ ਇੱਥੇ ਹੈ ਸਨ, ਤੇ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਸੀ, ਤੇ ਉਹਨਾਂ ਨੇ ਵੀ ਇਹ ਕਿਹਾ ਕਿ ਕਮੇਟੀ ਅਸੀਂ ਬਣਾਉਂਦੇ ਹਾਂ, ਕਮੇਟੀ ਇਹ ਸਾਰਾ ਕੁਝ ਦੇਖੇਗੀ। ਵੱਟੂ ਸਾਹਿਬ ਆਪਣੀ ਕੁਰਬਾਨੀ ਦਿਓ ਤੇ ਤਦ ਦੂਜਿਆਂ ਦੀ ਵਾਰੀ ਆਉਣੀ ਹੈ। ਜੀ ਜੀ ਅਗਲਾ ਜਿਹੜਾ ਹੈ ਤੁਸੀਂ ਕਿਹਾ ਕਿ ਪੰਜਾਬ ਦੇ ਮੌਸਮਾਂ ਦੇ ਨਾਲ, ਸਰ ਪੰਜਾਬ ਦੇ ਮੌਸਮਾਂ ਦੇ ਨਾਲ ਤੇ ਹਰ ਮੌਸਮ ਨਾਲ ਫੈਸਟੀਵਿਟੀ ਜੁੜੀ ਹੋਈ ਹੈ। ਇੱਥੋਂ ਜਿਹੜੇ ਕਣਕ ਦੀ ਤੁਸੀਂ ਗੱਲ ਕੀਤੀ, ਤੇ ਕਣਕ ਦੇ ਨਾਲ ਵਿਸਾਖੀ ਜੁੜੀ ਹੋਈ ਹੈ। ਅਸੀਂ ਵਿਸਾਖੀ ਮੇਲਾ ਹਰ ਸਾਲ ਕਰਦੇ ਹੁੰਦੇ ਹਾਂ ਪਿਛਲੇ ਕੋਈ 10 ਸਾਲਾਂ ਤੋਂ। ਅਸੀਂ ਇਹ ਚਾਹੁੰਦੇ ਕਿ ਪੰਜਾਬ ਸਰਕਾਰ ਵੀ ਵਿਸਾਖੀ ਮੇਲਾ ਮਨਾਵੇ, ਔਰ ਇਹ ਪਿਓਰ ਇੱਕ ਸੈਕੂਲਰ ਵਿਸਾਖੀ ਦਾ ਇੱਕ ਤਿਉਹਾਰ ਹੈ, ਇਹਦੇ ਅੰਦਰ ਮਜ਼ਹਬਾਂ ਦੀ ਖੇਡ ਕੋਈ ਨਹੀਂ ਹੈ। ਲੋਹੜੀ ਵੀ ਮਨਾਵੇ। ਅਸੀਂ ਲੋਹੜੀ ਮਨਾਉਂਦੇ ਹਾਂ ਪਿਛਲੇ 10 ਸਾਲਾਂ ਤੋਂ। ਵਜ੍ਹਾ ਹੈ ਕਿ ਜਦੋਂ ਅਵਾਮੀ ਸਤਹ 'ਤੇ ਚੀਜ਼ਾਂ ਖੜੀਆਂ ਹੁੰਦੀਆਂ ਸਰਕਾਰ ਉਹ ਨਹੀਂ ਕਰਦੀ, ਤਾਂ ਅੱਗੇ ਵੱਧ ਕੇ ਨਹੀਂ ਆਉਂਦੀ। 2019 ਦੇ ਵਿੱਚ ਸਰਕਾਰ ਨੇ ਸਾਡੀ ਗੱਲ ਮੰਨੀ, ਔਰ ਉਸ ਵੇਲੇ ਪੰਜਾਬੀ ਕਲਚਰ ਡੇ ਦਾ ਉਹ ਸਾਡੀ ਰਿਕੁਐਸਟ 'ਤੇ ਮੰਨ ਲਿਆ ਗਿਆ। ਅੱਜ ਪੂਰੀ ਯੂਨੀਵਰਸਿਟੀਆਂ ਔਰ ਕਾਲਜਾਂ ਦੇ ਅੰਦਰ ਉਹ ਪੰਜਾਬੀ ਕਲਚਰ ਡੇ ਮਨਾਇਆ ਜਾਂਦਾ ਹੈ। ਔਰ ਅਸੀਂ ਜਿੱਥੇ ਬੈਠੇ ਹਾਂ, ਸ਼ਾਇਦ ਇੱਥੇ 40-50 ਦੀ ਜਗ੍ਹਾ 'ਤੇ ਅੱਜ ਅਸੀਂ ਕੋਈ 500-700 ਲੋਕ ਜਾਂ 1000 ਲੋਕ ਇਕੱਠੇ ਹੋਏ ਹਾਂ, ਤਾਂ ਉਹ ਪੰਜਾਬੀ ਕਲਚਰ ਡੇ ਦਾ ਕਰਕੇ ਹੀ ਹੋਇਆ ਕਿ ਲੋਕਾਂ ਨੂੰ ਪਤਾ ਚੱਲਾ ਕਿ ਅਸੀਂ ਪੰਜਾਬੀ ਹਾਂ। ਸੋ ਸਰ ਆਖਰੀ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਰਹਿ ਗਈ, ਤੇ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਮਿਸਲਾਂ ਨਾਲ ਵੀ ਲੜਿਆ ਸੀ ਸਰ। ਸੋ ਇਹ ਮਜ਼ਹਬਾਂ ਦੀ ਤਾਂ ਲੜਾਈ ਨਹੀਂ ਹੁੰਦੀ,
ਬਾਦਸ਼ਾਹ ਕਦੀ ਕਿਸੇ ਮਜ਼ਹਬ ਦੇ ਨਹੀਂ ਹੁੰਦੇ, ਬਾਦਸ਼ਾਹ ਹੀ ਹੁੰਦੇ ਨੇ। ਔਰ ਕਸੂਰ ਦੇ ਅੰਦਰ ਜਿਹੜਾ ਕਤਲੇਆਮ ਹੋਇਆ ਸੀ, ਅੱਗੇ ਪਠਾਨ ਹਾਕਮ ਸੀ, ਤਾਂ ਪਠਾਨ ਹਾਕਮ ਕਿਹੜਾ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਮੁੰਤਖਬ ਹੋ ਕੇ ਆ ਕੇ ਬੈਠੇ ਸਨ, ਉਹਨਾਂ ਨੇ ਵੀ ਤਾਂ ਅੱਗੋਂ ਤਲਵਾਰਾਂ ਹੀ ਕੱਢੀਆਂ ਸਨ ਨਾ। ਸੋ ਸਾਨੂੰ ਥੋੜ੍ਹੀ ਤਾਰੀਖ ਦੀ ਦਰੁਸਤਗੀ ਜਿਹੜੀ ਹੈ ਉਹ ਮਜ਼ਹਬਾਂ ਤੋਂ ਹਟ ਕੇ ਕਰਨੀ ਚਾਹੀਦੀ। ਪੰਜਾਬੀ ਤਾਰੀਖ, ਮੀਆਂ ਸਾਹਿਬ, ਪੰਜਾਬੀ ਮੈਂ- ਬਿਆਨੀਆਂ ਹੀ ਇਹ ਹੈ। ਮੈਂ ਤੁਹਾਡੀ ਗੱਲ ਨੂੰ ਜੀ, ਹੁਣ, ਜੀ। ਕਿਉਂਕਿ ਤੁਸੀਂ ਇਹ ਜਿਹੜੀਆਂ ਤਿੰਨੇ ਗੱਲਾਂ ਕੀਤੀਆਂ ਨੇ, ਮੈਂ ਕਥਈ ਤੌਰ ਤੇ ਨਹੀਂ ਕਿਹਾ ਕਿ ਕੋਈ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਮਜ਼ਹਬ ਦੀ ਬੁਨਿਆਦ ਤੇ, ਮੈਂ ਤਾਂ ਸਿਰਫ ਕਿਹਾ ਕਿ ਜਿਸ ਵੇਲੇ ਕੋਈ ਕਬਜ਼ਾ ਕਰਦਾ ਹੈ, ਫਤਹ ਕਰਦਾ ਹੈ ਜਾਂ ਜਿੱਤਦਾ ਹੈ, ਉਹ ਭਾਵੇਂ ਉੱਥੋਂ ਦਾ ਆਪ ਰਹਿਣ ਵਾਲਾ ਹੋਵੇ ਤੇ ਉੱਥੋਂ ਦੀ ਬੋਲੀ ਬੋਲਣ ਵਾਲਾ ਹੋਵੇ, ਜੰਗ ਦੇ ਨਤੀਜੇ 'ਚ ਕਤਲੋ ਗਾਰਤ ਤੇ ਹੁੰਦੀ। ਮੈਂ ਤਾਂ ਇਹ ਕਿਹਾ। ਦੂਸਰਾ ਮੈਂ ਕਿਹਾ ਕਿ ਮੈਨੂੰ ਇਹ ਤਾਰੀਖ ਅਗਰ ਪੰਜਾਬੀ ਦੀ ਮੈਂ ਲੱਭਣੀ ਹੈ ਤੇ ਮੇਰਾ ਸਵਾਲ ਹੈ, ਔਰ ਤੁਹਾਡੇ ਜੈਸੇ ਸਾਰੇ ਦੋਸਤਾਂ ਤੇ ਆ, ਕਿ ਅਗਰ ਇਹਦਾ ਰਸਮੁਲ ਖਤ ਅਰਬੀ ਹੋਇਆ ਹੈ ਤੇ ਵੀ ਫੋਰਨ ਇਨਫਲੂਐਂਸ ਹੈ, ਇਹ ਇੱਥੋਂ ਦਾ ਆਪਣਾ ਤਾਂ ਨਹੀਂ ਹੈ। ਜੇ ਬਣ ਗਿਆ ਤੇ ਕਈਆਂ ਸਦੀਆਂ ਤੋਂ ਬਣਿਆ ਤੇ ਚੰਗੀ ਗੱਲ ਹੈ, ਮੈਨੂੰ ਉਹਦੇ ਬਣਨ ਤੇ ਕੋਈ ਇਤਰਾਜ਼ ਨਹੀਂ, ਔਰ ਮੇਰਾ ਕੋਈ ਉਹਦੇ ਨਾਲ ਮਸਲਾ ਵੀ ਨਹੀਂ। ਮੈਂ ਤਾਂ ਸ਼ਾਇਦ ਉਹਦੇ ਤੋਂ ਇਲਾਵਾ ਕਿਸੇ ਹੋਰ ਜ਼ੁਬਾਨ 'ਚ ਪੜ੍ਹ ਵੀ ਨਾ ਸਕਾਂ, ਪਰ ਮੇਰਾ ਸਿਰਫ ਇਹ ਕਹਿਣਾ ਹੈ ਕਿ ਤਾਰੀਖੀ ਜਬਰ ਹੈ ਕਿ ਤੁਹਾਡੇ ਕੋਲ ਖੁਰਾ ਵੀ ਨਹੀਂ ਹੈਗਾ। ਤੇ ਤੀਸਰਾ ਮੈਂ ਕਹਿਣਾ ਕਿ ਜਿਹੜੀ ਵੰਡ ਤੇ ਰੋਲੇ ਪੈਂਦੇ ਨੇ ਕਿ ਪਾਕਿਸਤਾਨੀਅਤ ਦੇ ਝਗੜੇ 'ਚ, ਕੋਈ ਫੈਡਰੇਸ਼ਨ ਦੇ ਝਗੜੇ 'ਚ, ਅਗਰ ਕਿਸੇ ਦਾ ਸਪਿਲ ਓਵਰ ਕਿਸੇ ਡਿਊਰੈਂਟ ਲਾਈਨ ਤੇ ਹੈ, ਤੇ ਜਿੰਨਾ ਵੱਡਾ ਸਪਿਲ ਓਵਰ ਤੁਹਾਡਾ ਹੈ ਪੰਜਾਬ ਦਾ, ਇਹ ਵੀ ਮੌਜੂਦ ਹੈ। ਮਾਜ਼ਰਤ ਨਾਲ ਮੈਂ ਕਿਸੇ ਜਗ੍ਹਾ ਤੇ ਕੋਈ ਐਸੀ ਗੱਲ ਨਹੀਂ ਕੀਤੀ ਜਿਹਦੇ ਨਾਲ ਕਿਸੇ ਮਜ਼ਹਬ ਦਾ ਕੋਈ ਅਮਲ ਵਿੱਚ ਆਉਂਦਾ ਹੋਵੇ ਕਿ ਕਿਹਨੇ ਕੀ ਕੀਤਾ ਹੈ। ਮੈਂ ਕਿ ਮੈਂ ਪੰਜਾਬੀ ਬੋਲਣਾ ਇੱਥੋਂ ਦਾ ਰਹਿਣ ਵਾਲਾ, ਤੇ ਜਿਹੜਾ ਇਸਤਿਹਸਾਲ ਜਿਹਦਾ ਮਸਲਾ, ਕਿਉਂਕਿ ਜਿਹੜਾ ਪਹਿਲੇ ਗੱਲ ਕਰੇ ਮੇਰੇ ਤੋਂ ਪਹਿਲੇ, ਅਗਰ ਚੰਦ ਸਾਹਿਬ ਗੱਲ ਕਰ ਰਹੇ ਸਨ ਤੇ ਮੈਨੂੰ ਸ਼ਾਇਦ ਕੋਈ ਹਵਾਲਾ ਦੇਣ ਲੱਗਿਆ, ਉਹਨਾਂ ਦੀ ਗੱਲ ਕਰਨ ਲੱਗਿਆ, ਇੱਕ ਮੁਨਾਸਬ ਤਰੀਕਾ ਹੀ ਹੁੰਦਾ ਹੈ ਕਿ ਮੈਂ ਆਪਦੀ ਗੱਲ ਦੀ ਤਾਈਦ ਲੈਣ ਲਈ ਮੈਂ ਉਸ ਪਿਛਲੀ ਗੱਲ ਦਾ ਹਵਾਲਾ ਵੀ ਦੇ ਲਾਂ। ਬਟ ਮੇਰੀ ਤਿੰਨੇ ਗੱਲਾਂ ਦੇ ਵਿੱਚ ਤੁਹਾਡੇ ਆਪਣੇ ਜਵਾਬ, ਤੁਹਾਡੇ ਸਵਾਲ 'ਚ ਮੇਰੇ ਜਵਾਬ ਨੇ। ਮੈਂ ਤਾਂ ਕਿਸੇ ਜਗ੍ਹਾ ਤੇ ਇਹਨਾਂ ਨੂੰ ਇਖਤਲਾਫੀ ਤੌਰ ਤੇ ਕਿਹਾ ਹੀ ਨਹੀਂ। ਮੈਂ ਇੱਕ ਅੱਛਾ ਘੁੰਮਣ ਜੀ, ਸਾਹਿਬ- ਇੱਕ ਮਿੰਟ ਜ਼ਰਾ ਮੈਂ ਗੱਲ ਇਹ ਕਰਾਂ ਕਿ ਜਿਹੜਾ ਜਾਗਰਤੀ ਦਾ ਜਿਹੜਾ ਸ਼ਊਰ ਦਾ ਅਹਿਸਾਸ ਹੈ ਨਾ, ਕਿ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਇੱਕ ਦੋਸਤ ਨੇ ਇਸਲਾਮਾਬਾਦ ਹੁੰਦੇ ਨੇ, ਗੁਲਬਾਜ਼ ਮੁਸ਼ਤਾਕ ਐਡਵੋਕੇਟ, ਪੰਜਾਬੀ 'ਚ ਉਧਰ ਕੋਈ ਟਵੀਟ ਵਗੈਰਾ ਕਰਦੇ ਸਨ ਉਰਦੂ ਵਿੱਚ, ਲੇਕਿਨ ਪੰਜਾਬੀ ਜ਼ੁਬਾਨ ਦੀ ਗੱਲ। ਖਾਜਾ ਸਾਦ ਰਫੀਕ ਨੇ ਖੁਦ ਰਾਬਤਾ ਕੀਤਾ, ਉੱਥੇ ਚੰਦ ਦੋਸਤਾਂ ਨੂੰ ਬੁਲਾਇਆ, ਗੁਲਬਾਜ਼ ਸਾਹਿਬ ਨੇ, ਉਹ ਐਡਵੋਕੇਟ ਨੇ, ਤੇ ਉੱਥੇ ਖਾਜਾ ਸਾਹਿਬ ਕਿਹਾ ਕਿ ਯਾਰ ਮੈਂ ਤਾਂ ਅੱਜ ਤੱਕ ਅਸੀਂ ਆਪਣੇ ਆਪ ਨੂੰ ਕਸ਼ਮੀਰੀ ਤੇ ਜਾਂ ਪਾਕਿਸਤਾਨੀ ਸਮਝਦੇ ਰਹੇ ਹਾਂ, ਤੇ ਸਾਨੂੰ ਹੁਣ ਪੰਜਾਬੀ ਵੀ ਬਣਨਾ ਪੈਣਾ ਹੈ। ਕਹਿਣ ਦਾ ਮਤਲਬ ਇਹ ਵੀ ਕਿ ਜਿਹੜਾ ਤਾਰੀਖ ਦੇ ਵਿੱਚ ਜੋ ਕੁਛ ਹੋਇਆ, ਵੇਖੋ ਗੱਲ ਇਹ ਵੀ ਕਿ ਜਦੋਂ ਤੁਸੀਂ ਉਸ ਜ਼ੁਬਾਨ ਨੂੰ, ਕਲਚਰ ਨੂੰ ਓਨ ਕਰ ਲਓ, ਤੁਹਾਡੀ ਨਸਲੀ ਸ਼ਨਾਖਤ ਪਿੱਛੇ ਰਹਿ ਜਾਂਦੀ ਹੈ, ਤੇ ਜਿਹੜਾ ਇੱਕ ਇਜਤਮਾਹੀ ਸ਼ਊਰ ਜਾਂ ਇਜਤਮਾਹੀ ਸ਼ਨਾਖਤ ਹੈ ਉਹ ਸਾਹਮਣੇ ਆ ਜਾਂਦੀ ਹੈ। ਸਵਾਲ ਜ਼ਰਾ ਮੁਖਤਸਰ ਰੱਖਣਾ ਅਗਲਾ, ਉਹ ਅਲੀ ਉਸਮਾਨ ਬਾਜਵਾ ਸਾਹਿਬ। ਮੈਂ ਸਿਰਫ ਅਲੀ ਨੂੰ ਨਹੀਂ ਕਹਿ ਰਿਹਾ, ਸਾਰੇ ਹੀ ਸਵਾਲ ਮੁਖਤਸਰ। ਮੈਂ ਕਰ ਲਵਾਂ ਨਾਲ ਹੀ ਇੱਕ ਸਵਾਲ ਇਸ ਗੱਲ ਦੇ ਨਾਲ ਜੁੜਿਆ ਹੋਇਆ ਹੈ। ਜੀ, ਜੀ। ਬਾਜਵਾ ਜੀ ਮਾਜ਼ਰਤ, ਮੈਂ ਮਲਕ ਸਾਹਿਬ ਦੀ ਗੱਲ ਬਿਲਕੁਲ ਬਹੁਤ ਸੁਣੀ ਯਾਰ ਹੈ। ਸਾਰੇ ਸਵਾਲ ਮਲਕ ਸਾਹਿਬ ਨੂੰ ਨਾ ਕਰੋ, ਦੂਜੇ ਵੀ ਬੈਠੇ ਨੇ ਨਹੀਂ, stage ਤੇ। ਓਵਰਆਲ ਗੱਲ ਹੈ ਨਾ, ਪੰਜਾਬੀ ਇੱਥੇ ਨਾ ਕੋਈ 5 ਰਸਮੁਲ ਖਤ 'ਚ ਪੜ੍ਹਾਈ ਗਈ ਹੈ, ਔਰ ਉਹਦਾ ਕੰਟੈਂਟ ਵੀ ਮੌਜੂਦ ਹੈ। ਉਹਦੇ 'ਚ ਰੋਮਨ ਹੈ, ਦੇਵਨਾਗਰੀ ਹੈ, ਲੋਹਾਨਕਾ ਰਸਮੁਲ ਖਤ ਹੈ, ਗੁਰਮੁਖੀ ਹੈ ਔਰ ਸ਼ਾਹਮੁਖੀ ਹੈ। ਅੱਛਾ, ਇਹ ਗੱਲ ਵੀ ਠੀਕ ਹੈ ਕਿ ਇਹ ਸ਼ਾਹਮੁਖੀ ਫਾਰਸੀ ਜਾਂ ਅਰਬੀ ਓਰੀਜਨ ਦਾ ਰਸਮੁਲ ਖਤ ਹੈ, ਔਰ ਅਸੀਂ ਆਪਣੇ ਆਪ ਨੂੰ ਅਗਰ ਉਸ ਰਸਮੁਲ ਖਤ ਨਾਲ ਓਨ ਪੇ ਕਰਨੇ ਆ ਤੇ ਸਾਡੀ ਕਿੱਥੇ ਹੈ? ਤੇ ਇਹਦੇ ਲਈ ਜੀ ਸਾਡੀ ਹੜੱਪਾ 'ਚ ਪਈ ਹੋਈ ਹੈ, ਔਰ ਉਹਦੀਆਂ ਉਹ ਸਟੈਂਪ ਅੱਜ ਵੀ ਪਈਆਂ ਨੇ। ਤੁਸੀਂ ਸਾਡੇ ਸਰਕਾਰ ਹੋ, ਸਾਡੇ ਲੀਡਰ ਹੋ, ਕਿਉਂ ਨਾ ਆਪਾਂ ਉਹਦੇ ਉੱਤੇ ਕੋਈ ਰਿਸਰਚ ਪ੍ਰੋਜੈਕਟ ਹੈ ਜਾਂ ਬਣਾਈਏ ਕਿ ਅਸੀਂ ਉਹ ਅੱਲਾ ਤੁਹਾਡਾ ਸਟੈਂਪ ਭਲਾ ਪੜ੍ਹੀਆਂ ਕਰੇ। ਜਾਵਣ। ਤੁਸੀਂ ਹੁਣ ਮੁੱਦੇ ਦੀ ਗੱਲ ਤੇ ਆਏ ਹੋ, ਜੀ। ਅਸਲ ਗੱਲ ਟੁਰਨ ਵਾਲੀ ਹੈ, ਦਰੇ ਟੋਰੋ ਇਹਨੂੰ, ਮੈਂ ਨਾਲ ਹਾਂ ਜੀ, ਦੂਸਰੀ ਗੱਲ ਹੈ 100% ਨਾਲ ਹਾਂ। ਚੌਧਰੀ ਸਾਹਿਬ, ਮਲਕ ਸਾਹਿਬ, ਇਹ ਕਿ ਉਰਦੂ ਰਸਮੁਲ ਖਤ ਜਿਹੜਾ ਅਸੀਂ ਅਡਾਪਟ ਕੀਤਾ ਹੈ ਸਟੇਟ ਨੇ, ਔਰ 150 ਸਾਲ ਤੋਂ, ਔਰ ਪੰਜਾਬ ਦੇ ਲੋਕ ਸਵਾਏ 2-3 ਆਵਾਜ਼ਾਂ ਤੋਂ, ਕੇ ਔਰ ਤੇ ਔਰ ਅੜਨੂਨ ਤੋਂ, ਸੇਮ ਰਸਮੁਲ ਖਤ ਹੈ। ਸਾਰਿਆਂ ਬਾਬਿਆਂ ਨੇ ਵੀ ਉਹਦੇ 'ਚ ਲਿਖਿਆ, 750 ਸਾਲ ਪਹਿਲੇ ਬਾਬਾ ਫਰੀਦ ਨੇ ਵੀ ਉਸੇ ਸਕ੍ਰਿਪਟ 'ਚ ਲਿਖਿਆ, ਔਰ ਉਸ ਵੇਲੇ ਇਹਨਾਂ ਸੁਲਤਾਨਾਂ ਤੋਂ ਲੈ ਕੇ ਜ਼ਰੀਆ ਤਲੀਮ, ਜਿਹੜਾ ਜ਼ਾਹਿਰਾ ਦਰਬਾਰ ਤੋਂ ਜਿੰਨਾ ਵੀ ਉਹਦਾ ਅਸਰ ਸੀ, ਉਹ ਬੋਲੀ ਉਹਨਾਂ ਦੀ ਸਰਕਾਰੀ ਬੋਲੀ ਫਾਰਸੀ 700 ਸਾਲ ਰਹੀ ਹੈ। ਉਹੀ ਰਸਮੁਲ ਖਤ ਅਸੀਂ ਇਸ ਵੇਲੇ ਵਰਤ ਰਹੇ ਹਾਂ। ਇਸੇ ਰਸਮੁਲ ਖਤ 'ਚ ਸਾਨੂੰ ਪੰਜਾਬੀ, ਉਰਦੂ ਤੇ ਅਸੀਂ ਪੜ੍ਹ ਲੈਂਦੇ ਤੇ ਪੰਜਾਬੀ ਪੜ੍ਹਾਉਂਦਿਆਂ ਕੀ ਰੌਲਾ? ਨਹੀਂ, ਉਹਦੇ ਕੋਈ ਮਸਲਾ ਨਹੀਂ ਹੋਣਾ ਚਾਹੀਦਾ। ਤੇ ਬਾਕੀ ਫਿਰ ਇਹਨੂੰ ਮੰਨ ਔਰ ਲਈਏ। ਮੇਰਾ ਖਿਆਲ ਇਹ ਫੈਸਲਾ ਜਿਹੜਾ ਹੁਣ ਹਕੂਮਤ ਨੇ ਕੀਤਾ ਹੈ, ਇਹ ਬੜਾ ਅੱਛਾ ਫੈਸਲਾ ਕੀਤਾ ਹੈ, ਔਰ ਇਹਦੇ ਨਾਲ ਕੋਈ ਸਾਨੂੰ ਇੱਕ ਵਾਰੀ ਇੱਕ ਕੁਫਰ ਤੇ ਟੁੱਟਾ,
ਹੁਣ ਸ਼ੁਰੂ ਤੇ ਕਰਨ ਲੱਗੇ ਨੇ, ਬਹੁਤ ਅੱਛੇ। ਅੱਛਾ ਜੀ, ਇਸ ਤਰ੍ਹਾਂ ਹੈ ਕਿ ਮੈਂ ਇੱਕ ਛੋਟੀ ਜੀ ਗੱਲ ਕਰਕੇ ਫਿਰ ਬਾਜਵਾ ਸਾਹਿਬ ਵਿਚਾਰੇ ਖਲੋਤੇ ਨੇ। ਉਹ ਗੱਲ ਹੈ ਵੀ ਕਿ ਵੇਖੋ ਹਰ ਤਹਿਜ਼ੀਬ ਦਾ ਨਾ ਇੱਕ ਟ੍ਰੈਡੀਸ਼ਨ, ਇਹ ਸਾਡੀ ਪੰਜਾਬ ਦੀ ਜਿਹੜੀ ਨਾ ਓਰਲ ਟ੍ਰੈਡੀਸ਼ਨ ਹੈ, ਯਾਨੀ ਜ਼ੁਬਾਨੀ ਗੱਲਬਾਤ, ਸਾਡੀ ਸ਼ਾਇਰੀ, ਸਾਡੀਆਂ ਵਾਰਾਂ, ਸਾਡਾ ਮੁਖਤਲਿਫ ਜਿਹੜਾ ਤਹਿਜ਼ੀਬੀ ਰੱਖ ਰਖਾਓ ਹੈ ਉਹ ਯਾਨੀ ਓਰਲ। ਤੇ ਇਹ ਚूंकि ਮੌਜੂ ਫਿਰ ਹੋਰ ਪਾਸੇ ਟੁਰ ਜਾਏਗਾ ਜੀ ਬਾਜਵਾ ਸਾਹਿਬ। ਜੀ ਬਹੁਤ ਸ਼ੁਕਰੀਆ। ਮੇਰੀ ਆਵਾਜ਼ ਅਗਰ ਤੁਹਾਡੇ ਤੱਕ ਆ ਰਹੀ ਹੈ, ਇੰਨਾ ਹੀ ਫਰਕ ਹੈ ਐਵਾਨ 'ਚ ਬਹਿਣ ਦਾ ਔਰ ਆਵਾਮ 'ਚ ਬਹਿਣ ਦਾ ਕਿ ਆਖਰ 'ਚ ਵਾਰੀ ਮਿਲ ਜਾਂਦੀ ਹੈ ਕਿਤੇ ਨਾ ਕਿਤੇ। ਚੰਦ ਸਾਹਿਬ ਤੋਂ ਇੱਕ ਛੋਟਾ ਜਿਹਾ ਸਵਾਲ ਹੈ। ਪਾਕਿਸਤਾਨ ਪੀਪਲਸ ਪਾਰਟੀ ਲਾਹੌਰ 'ਚ ਬਣੀ ਔਰ ਚਾरों सूबों की जंजीर ਦਾ ਨਾਰਾ ਵੱਜਾ ਔਰ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਨੇ, ਪ੍ਰੋ ਹਿਊਮਨ ਕਹਿੰਦੇ ਨੇ ਔਰ ਉਹਨਾਂ ਨੇ ਸਾਬਤ ਮਾਜ਼ੀ 'ਚ ਤੇ ਕੀਤਾ। ਲੇਕਿਨ ਜਦੋਂ ਅਸੀਂ ਸਿੰਧ ਦੀ ਗੱਲ ਕਰਨੇ ਆ ਤੇ ਉਦੋਂ ਮਰਸੂ ਸਿੰਧ ਨਾਲ ਡੇਸੂ ਆਉਂਦਾ ਹੈ। ਤੇ ਜਾਂ ਅਸੀਂ ਪੰਜਾਬ 'ਚ ਪੈਰ ਪਾਉਂਦੇ ਆ ਤੇ ਤੁਹਾਡੇ ਵਰਗੇ ਜਟਕੀ ਪੰਜਾਬੀ ਬੋਲਣ ਵਾਲੇ ਜੀ ਜਿਹੜੇ ਨੇ ਉਹ ਵੀ ਪੰਜਾਬ ਦੇ ਟੋਟੇ ਹਿਊਮੈਨਿਟੀ ਦਾ ਟੈਗ ਲਾ ਕੇ ਦਿੰਦੇ ਨੇ। ਕਿਆ ਹਿਊਮਨਸ ਸਿਰਫ ਪੰਜਾਬ 'ਚ ਵਸਦੇ ਨੇ, ਬਾਕੀ ਸੂਬਿਆਂ 'ਚ ਨਹੀਂ ਵਸਦੇ? ਠੀਕ ਹੈ, ਹੁਣ ਗੱਲ 12 ਸੂਬਿਆਂ ਦੀ, 28 ਸੂਬਿਆਂ ਦੀ, ਉਹ ਸਾਰਾ ਕੁਝ ਚੱਲਦਾ ਪਿਆ। ਪੁਆਇੰਟ ਸਕੋਰਿੰਗ ਦੀ ਗੱਲ ਨਹੀਂ, ਪੋਲੀਟਿਕਸ ਦੀ ਗੱਲ ਨਹੀਂ, ਬਟ ਵਾਈ ਪੀਪਲਸ ਪਾਰਟੀ ਹੈਵ ਡਿਫਰੈਂਟ ਓਪੀਨੀਅਨਸ ਇਨ ਪੰਜਾਬ ਐਂਡ ਡਿਫਰੈਂਟ ਓਪੀਨੀਅਨ ਇਨ ਸਿੰਧ? ਵਾਟਸ ਯੋਰ ਸਟਾਂਸ ਔਨ ਦਿਸ? ਪੀਪਲ ਪਾਰਟੀ ਪੰਜਾਬ 'ਚ ਹੀ ਬਣੀ ਸੀ ਔਰ ਪੰਜਾਬ 'ਚ ਹੀ ਪੀਪਲ ਪਾਰਟੀ ਦੀ ਬੁਨਿਆਦ ਰੱਖੀ ਗਈ ਸੀ, ਇੱਕ ਹਕੀਕਤ ਹੈ। ਲੇਕਿਨ ਜਿਹੜਾ ਤੁਹਾਡਾ ਸਵਾਲ ਹੈ ਨਾ ਜੀ, ਸਿੰਧੀ ਨੈਸ਼ਨਲਿਸਟ ਜਿਹੜਾ ਹੈ ਉਹਨੂੰ ਤੁਸੀਂ ਵੇਖ ਲਓ ਅੱਜ ਪਖਤੂਨ ਨੈਸ਼ਨਲਿਸਟ ਕਿਵੇਂ ਉਜਾਗਰ ਹੋਏ ਹੈ, ਬਲੋਚੀ ਕਿਵੇਂ ਉਜਾਗਰ ਹੋਇਆ ਹੈ। ਇਸ ਪਾਕਿਸਤਾਨ ਸਭ ਤੋਂ ਵੱਡਾ ਇਹਸਾਨ ਹੈ ਨਾ ਜਿਹੜਾ ਸਿੰਧ ਨੂੰ ਕੰਟਰੋਲ ਕਰਕੇ ਕੌਮੀ ਜਮਾਤ ਨੇ ਆਪਣੇ ਹੱਥ 'ਚੋਂ ਬਾਗਡੋਰ ਲਈ। ਔਰ ਦੂਜਾ ਸੂਬਿਆਂ ਦੀ ਗੱਲ ਇਸ ਤੋਂ ਕਰਦੇ ਹਾਂ, ਇਹ ਤੁਹਾਡੇ ਨਾਲ ਹੈ CBD, ਇਹ ਕੀ ਬਣਿਆ ਜਿਹੜਾ ਵਾਲਟਨ ਏਅਰਪੋਰਟ ਤੇ ਬਣਿਆ? ਇਹ ਪੰਜਾਬੀਆਂ ਨੂੰ CBD ਦੀ ਲੋੜ ਹੈ ਜਾਂ ਪੀਣ ਦੇ ਪਾਣੀ ਦੀ ਜਾਂ ਆਪਣੇ ਕਣਕ ਦੇ ਬੀਜ ਦੀ ਲੋੜ ਹੈ? ਔਰ ਮੈਂ ਗੱਲ ਸੁਣੋ, ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸੜਕਾਂ ਵੱਡੀਆਂ ਕਿਹਦੇ ਵਾਸਤੇ ਹੁੰਦੀਆਂ ਨੇ? 80% ਬੰਦਿਆਂ ਕੋਲ ਤਾਂ ਕਾਰਾਂ ਵੀ ਨਹੀਂ, 80% ਬੰਦਿਆਂ ਕੋਲ ਕੋਈ ਨਹੀਂ ਕਾਰਾਂ। ਤੇ ਰੋਜ਼ ਅਸੀਂ ਆਖਦੇ ਹਾਂ ਜੀ ਸੜਕ ਚੌੜੀ ਹੋ ਗਈ, ਓਵਰਹੈਡ ਬ੍ਰਿਜ ਬਣ ਗਿਆ। ਆਵਾਮ ਦਾ ਓਵਰਹੈਡ ਬ੍ਰਿਜ ਮਸਲਾ ਨਹੀਂ, ਆਵਾਮ ਦਾ ਮਸਲਾ ਹੈ ਤਾਲੀਮ, ਆਵਾਮ ਦਾ ਮਸਲਾ ਹੈ ਹੈਲਥ, ਆਵਾਮ ਦਾ ਮਸਲਾ ਹੈ ਮੁਆਸ਼ੀਆਤ, ਖੇਤੀਬਾੜੀ, ਉਹਦਾ ਰੋਜ਼ਗਾਰ, ਬੇਰੋਜ਼ਗਾਰੀ ਨਹੀਂ। ਮੈਂ ਆਪਣੀ ਰਾਏ ਦੇਣਾ, ਸੜਕਾਂ ਜ਼ਰੂਰੀ ਨੇ। ਜੇ ਟੁੱਕਰ ਖਾਣ ਨੂੰ ਨਾ ਹੋਵੇ ਤਾਂ ਸਾਈਕਲ ਬੰਨੀ ਤੇ ਵੀ ਟੁਰ ਪਾਉਂਦਾ ਹੈ। ਪਹਿਲੋ ਤੁਸੀਂ ਮੇਰੀ ਬੰਨੀ ਵਾਹ ਕੇ ਆਪਣਾ ਓਵਰਹੈਡ ਬ੍ਰਿਜ ਬਣਾਓ, ਕਿਹੜਾ ਫਰਕ ਹੈ? ਮੇਰੀ ਨਹੀਂ, ਗੱਲ ਹੋਰ ਹੋ ਰਹੀ ਜੀ। ਗੱਲ ਮੈਂ ਤੁਹਾਡੇ ਹੀ ਜਵਾਬ ਪਿਆ ਦੇਣਾ। ਮੈਂ ਰਾਜਨਪੁਰ ਦੀ ਬੰਨੀ ਪਿਆ ਹਿਫਾਜ਼ਤ ਕਰਦਾ। ਉਹ ਮੇਰੀ ਗੱਲ ਤਾਂ ਸੁਣੋ ਸਰ। ਬਾਜਵਾ ਸਾਹਿਬ ਮੌਕਾ ਦਿਓ ਜਵਾਬ ਦੇਣ ਸ਼ੋਰ ਨਾ ਕਰੋ ਦੋਸਤੋ, ਗੱਲ ਸੁਣ ਕੇ। ਜੀ ਬਾਜਵਾ ਸਾਹਿਬ ਤੁਸੀਂ ਦੱਸੋ ਬਾਜਵਾ ਸਾਹਿਬ, ਪੁੱਛੋ ਪਲੀਜ਼। ਮਾਈਕ ਲੈ ਲਓ। ਇਹ ਦੇਖੋ, ਪੰਜਾਬ ਜਿਹੜਾ ਤੋੜਨ ਦੀ ਗੱਲ ਹੈ ਨਾ, ਇਹ ਇੱਕ ਲਹਿਦਾ ਡਿਬੇਟ ਹੈ। ਜਿਹੜਾ ਮਲਕ ਸਾਹਿਬ ਅੱਗੇ ਗੱਲ ਕੀਤੀ ਹੈ ਨਾ ਕਿ ਅਸੀਂ ਅਦਦੀ ਅਕਸਰੀਅਤ ਦੀ ਬੁਨਿਆਦ ਤੇ, ਮਕਸਦ ਹੈ ਅਸੀਂ ਪਾਕਿਸਤਾਨ ਨੂੰ ਕਾਇਮ ਰੱਖਣਾ ਹੈ, ਫੈਡਰੇਸ਼ਨ ਨੂੰ ਮਜ਼ਬੂਤ ਰੱਖਣਾ ਹੈ। ਜਿਸ ਟਾਈਮ ਤੁਸੀਂ ਇਸਲਾਮਾਬਾਦ ਜਾਂ ਉੱਥੇ ਜਾ ਕੇ ਗੱਲ ਕਰਦੇ ਹੋ, ਜਿਹੜੀ ਮਲਕ ਸਾਹਿਬ ਅੱਗੇ ਆਪਣੀ ਤਕਰੀਰ 'ਚ ਗੱਲ ਕੀਤੀ ਹੈ, ਦੂਜੀਆਂ ਕੌਮਾਂ ਵਾਲੇ ਇਹ ਹੀ ਕਹਿੰਦੇ ਨੇ ਕਿ ਤੁਸੀਂ ਆਪਣੀ ਅਦਦੀ ਅਕਸਰੀਅਤ ਨਾਲ। ਲੇਕਿਨ ਮੇਰਾ ਭਰਾ ਯਕੀਨ ਮੰਨ, ਮੇਰੇ ਇਲਾਕੇ 'ਚ ਤੇ ਪੀਣ ਦਾ ਸਾਫ਼ ਪਾਣੀ ਵੀ ਨਹੀਂ। ਔਰ ਯਾਰ MNA ਮੈਂ ਇੱਕ ਵਾਰੀ ਬਣਿਆ ਮੌਲਵੀ ਸਾਹਿਬ, ਤੇ ਮੈਂ ਹਰ ਘਰ 'ਚੋਂ ਗੈਸ ਪਹੁੰਚਾਈ, ਹਾਲਾਂਕਿ ਜਿੱਥੋਂ ਗੈਸ ਨਿਕਲਦੀ ਉੱਥੇ ਗੈਸ ਕੋਈ ਨਹੀਂ। ਫਿਰ ਮੇਰੀ ਗੱਲ ਸੁਣੋ ਨਾ, ਉਹ ਗੱਲ ਇਹ ਇੱਥੇ ਜਿਹੜੇ ਛੋਟੇ ਦੂਰ ਦਰਾਜ਼ ਇਲਾਕੇ ਦੇ ਜਿਹੜੇ ਦਿਹਾਤ ਨੇ, ਦਿਹਾਤਾਂ ਤੋਂ ਬੰਦੇ ਸ਼ਹਿਰਾਂ ਵੱਲ ਕਿਉਂ ਆਉਂਦੇ ਨੇ? ਸਾਡਾ ਕਲਚਰ, ਸਾਡੀ ਜ਼ਬਾਨ ਪੰਜਾਬੀ ਇਸ ਤੋਂ ਕਿ ਸਾਡਾ ਪਿੰਡ ਪੰਜਾਬ ਗਿਆ। ਸਾਡਾ ਜਿਹੜਾ ਮੁਆਸ਼ੀ ਮਨਸੂਬਾ ਸੀ, ਪੰਜਾਬ ਦਾ ਮੁਕੱਦਮਾ ਸਿਆਸੀ ਬਨੀਏ ਦੀ ਗੱਲ ਕਰਦੇ ਹਾਂ, ਕਣਕ ਮਲਕ ਸਾਹਿਬ ਜ਼ਿਕਰ ਕੀਤਾ, ਕਣਕ ਸਾਡੀ ਕੌਮੀ ਫਸਲ ਹੈ। ਕਿਉਂ ਕੌਮੀ ਫਸਲ ਸੀ? 8 ਹਿੱਸੇਦਾਰ ਹੁੰਦੇ ਸਨ ਜ਼ਿਮੀਂਦਾਰ ਦੇ ਕਣਕ ਵਿੱਚ। ਮੋਚੀ ਕੰਮ ਕਰਨ ਵਾਲੇ ਟੋਪੇ ਲੱਭਦੇ ਸਨ, ਨਾਈ ਲੱਭਦੇ ਸਨ, ਮੌਲਵੀ ਲੱਭਦੇ ਸਨ, ਕੁਬਾਰ ਨੂੰ ਲੱਭਦੇ ਸਨ, ਅੱਗ ਬਾਲਣ ਵਾਲੇ ਲੱਭਦੇ ਸਨ।
ਕਣਕ ਵੱਢਣ ਵਾਲੇ ਲੱਭਦੇ ਸਨ, ਥ੍ਰੈਸ਼ਰ ਵਾਲੇ ਲੱਭਦੇ ਸਨ। 8 ਟੋਪੇ ਕੀ ਮੈਨੂੰ ਆਦ ਨਹੀਂ ਸੀ ਪੰਜਾਬੀ, ਮੈਨੂੰ ਵੀ ਉਹ ਗੱਲ ਭੁੱਲ ਗਈ। 8 ਨਹੀਂ ਟੋਪੇ ਨਹੀਂ, ਉਹ 8 ਜੋ ਪੰਜਾਬੀ ਦੇ ਇੱਕ ਲਫ਼ਜ਼ ਹੈ ਜਿਹੜੇ ਅਸੀਂ 8 ਸਿਰਾਂ ਤੇ ਕਰਦੇ ਹਾਂ। ਗੱਲ ਇਹ ਭਾਈ ਜਾਨ ਸੂਬਿਆਂ ਦੀ ਜਿਹੜੀ ਗੱਲ ਹੈ, ਗੱਲ ਤੁਹਾਡੀ ਠੀਕ ਹੈ, ਲੇਕਿਨ ਸਾਰੇ ਵਸਾਇਲ ਅਗਰ ਲਾਹੌਰ ਹੀ ਸਿਰਫ ਪੰਜਾਬ ਤੁਸੀਂ ਰੱਖਣਾ ਹੈ, ਡੀਜੀ ਖਾਨ ਨੂੰ ਜਾਂ ਰਾਜਨਪੁਰ ਨੂੰ ਜਾਂ ਸਰਗੋਦਨ ਜਾਂ ਲਈਆਨ ਜਾਂ ਬੱਖਰ ਨੂੰ ਤੁਸੀਂ ਪੰਜਾਬ ਨਹੀਂ ਸਮਝਣਾ, ਤੇ ਇਸ ਤੋਂ ਮਹਿਰੂਮੀਆਂ ਵੇਖਦੀਆਂ ਨੇ ਕਿ ਇਹ CBD ਦੀ ਲੋੜ ਨਹੀਂ, ਮੈਨੂੰ ਯੂਨੀਵਰਸਿਟੀ ਦੀ ਲੋੜ ਹੈ, ਮੈਨੂੰ ਕਾਲਜ ਦੀ ਲੋੜ ਹੈ। ਮੈਂ ਇਸ ਤੋਂ ਇਹ ਜਿਹੜੀ ਮਹਿਰੂਮੀਆਂ, ਦੂਜੀ ਗੱਲ ਹੈ ਜਿਹੜੇ ਹੁਕਮਰਾਨ ਨੂੰ ਭਾਵੇਂ ਸਾਊਥ ਪੰਜਾਬ ਦੇ ਵੀ ਸਿਆਸਤਦਾਨ ਰਹਿੰਦੇ ਸਾਰੇ ਲਾਹੌਰ ਹੀ ਨੇ, ਗੱਲ ਤੁਹਾਡੀ ਵੀ ਠੀਕ ਹੈ, ਜਿਤਨੇ ਵੀ ਹੁਕਮਰਾਨ ਬਣਦੇ ਰਹਿੰਦੇ ਲਾਹੌਰ ਨੂੰ, ਲੇਕਿਨ ਆਵਾਮ ਵਾਸਤੇ ਵਸਾਇਲ ਦੀ ਤਕਸੀਮ ਚਾਹੀਦੀ ਹੈ। ਅਗਰ ਤੁਸੀਂ ਵਸਾਇਲ ਦੀ ਤਕਸੀਮ ਠੀਕ ਕਰੋ ਤੇ ਪਤਾ ਨਹੀਂ ਸੂਬਿਆਂ ਦੇ ਲੋਕ ਮੁਤਾਲਬਾ ਨਾ ਕਰਨ। ਅਗਰ ਤੁਸੀਂ ਬਾਬੂਆਂ ਦੀ ਤਕਸੀਮ ਠੀਕ ਕਰੋ, ਮਾੜੇ ਪਿੰਡ ਦਾ ਤੇ ਬਾਬੂ ਵੀ ਕੋਈ ਨਹੀਂ ਚੰਗੀ ਪੋਸਟਿੰਗ ਲੈ ਸਕਦਾ, ਮਾੜੇ ਪਿੰਡ ਦਾ ਮਾੜਾ ਬੰਦਾ ਤੇ ਇਲੈਕਸ਼ਨ ਵੀ ਨਹੀਂ ਲੜ ਸਕਦਾ, ਮਾੜੀ ਜੇ ਦੂਰ ਦਰਾਜ਼ ਇਲਾਕੇ ਦਾ ਤਾਂ ਸਾਫੀ ਵੀ ਟੀਵੀ ਤੋਂ ਨਾ ਬੋਲਣ ਹੀ ਕੋਈ ਨਹੀਂ ਦਿੰਦਾ। ਪ੍ਰੋਫੈਸਰ ਜਿਹੜੇ ਉੱਥੋਂ ਦੇ ਨੌਕਰੀਆਂ ਕਰਦੇ ਨੇ, ਅੱਜ ਆ ਕੇ ਵੇਖੋ ਲਾਹੌਰ ਦੇ ਪ੍ਰੋਫੈਸਰ ਦੇ ਤੇ ਉਸ ਆਪਣਾ ਰੁਝਾਨ ਦੇ ਪ੍ਰੋਫੈਸਰ 'ਚ ਕਿਤਨਾ ਫਰਕ ਹੈ, ਬੜਾ ਫਰਕ ਹੈ, ਕਲਾਸਿਸ ਦਾ ਫਰਕ ਹੈ। ਇੱਥੇ ਆ ਕੇ ਕਲਾਸ ਬਦਲ ਜਾਂਦੀ ਹੈ, ਉਸ ਵਿਚਾਰੇ ਦੀ ਕਲਾਸ ਹੋ ਰਹੀ, ਕਲਾਸਿਸ ਦੀ ਲੜਾਈ ਹੈ, ਤਬਕਾਤੀ ਲੜਾਈ ਹੈ। ਜਾਂ ਤੇ ਉਹ ਲੜਾਈ ਖਤਮ ਕਰੋ ਤੇ ਬਿਸ਼ੱਕ ਨਾ ਸੂਬੇ ਬਣਾਓ, ਤੇ ਜੇ ਹੁਕਮਰਾਨ ਆਪਣੀ ਤਬਕਾਤੀ ਲੜਾਈ ਦੇ ਵਿੱਚ ਆੜ 'ਚੋਂ ਇਹ ਸੂਬੇ ਤੇ ਮੁਲਕ ਤੇ ਇਹ ਉਹ 80% ਆਵਾਮ ਨੂੰ ਤੇ ਪਤਾ ਨਹੀਂ ਫਾਇਦਾ ਹੈ ਵੀ ਸਾਡੇ ਵਸਾਇਲ ਦਾ ਕਿ ਨਹੀਂ ਫਾਇਦਾ। ਹੁਣ ਮੈਂ ਇੱਕ ਹੋਰ ਡਾਢੀ ਜਿਹੀ ਗੱਲ ਕਰੂੰਗਾ, ਉਹ ਬੰਦੇ ਪੁੱਛਦੇ ਨੇ ਪਾਕਿਸਤਾਨ ਦਾ ਸਨ 80% ਨੂੰ ਕੀ ਫਾਇਦਾ। ਉਹਦੀ ਵਜ੍ਹਾ ਹੈ ਕਿ ਜਿਹੜਾ ਬਿਮਾਰ ਹੋਵੇ, ਮੇਰੇ ਪਿੰਡੋਂ ਅੱਜ ਵੀ ਬੰਦਾ ਬਿਮਾਰ ਹੁੰਦਾ, ਯਕੀਨ ਕਰੋ ਮੈਂ ਜਨਰਲ ਹਸਪਤਾਲ ਜਾਂ ਇੱਥੇ ਦਾਖਲ ਕਰਾਉਣਾ ਹੋਵੇ, ਮੈਂ ਮਲਕ ਅਹਿਮਦ ਖਾਨ ਨੂੰ ਫੋਨ ਕਰਦਾ ਜਾਂ ਸੈਕਟਰੀ ਨੂੰ ਫੋਨ ਕਰਦਾ, ਉਹ ਬ੍ਰੇਨ ਹੈਮਰੇਜ ਹੋ ਗਈ, ਜਨਰਲ ਹਸਪਤਾਲ ਬੰਦਾ ਦਾਖਲ ਕਰਾ ਦੇਂ। ਕਿ ਹਰ ਬੰਦਾ ਨਦੀਮ ਅਫਸਰ ਦਾ ਕੱਪੜ ਸਕਦਾ, ਕਿ ਹਰ ਬੰਦਾ ਸੁਹੇਲ ਵੜਾਇਸ ਦਾ ਕੱਪੜ ਸਕਦਾ, ਤੇ ਦੂਰ ਦਰਾਜ਼ ਬੰਦਾ ਤੋਂ ਤੇ ਮਰਨ ਦਾ ਇੰਤਜ਼ਾਰ ਘਰ ਬਹਿ ਕੇ ਪਿਆ ਕਰਦਾ ਹੈ। ਯਕੀਨ ਕਰੋ ਇਸ ਤੋਂ ਬੰਦੇ ਸੂਬੇ ਮੰਗਦੇ ਨੇ। ਨਹੀਂ ਮਹਿਰੂਮੀਆਂ ਭਾਈਜਾਨ, ਮਹਿਰੂਮੀਆਂ ਉਹ ਭਾਵੇਂ ਸਿੰਧ ਹੋਵੇ ਭਾਵੇਂ ਪੰਜਾਬ ਹੋਵੇ, ਹੁਕਮਰਾਨਾਂ ਨੇ ਮਹਿਰੂਮੀਆਂ ਖਤਮ ਕਰਨੀਆਂ ਪੈਣਗੀਆਂ, ਵਰਨਾ ਆਵਾਮ ਮੁਤਾਲਬੇ ਕਰਦੀ ਹੈ ਔਰ ਮੁਤਾਲਬੇ ਸੁਣਨੇ ਚਾਹੀਦੇ ਨੇ, ਔਰ ਇਹ ਮੁਤਾਲਬਿਆਂ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ। ਨਹੀਂ ਜੀ ਮੁਤਾਲਬਿਆਂ ਦੀ ਆਪਣੀ ਜਗ੍ਹਾ, ਲੇਕਿਨ ਪੀਪਲਸ ਪਾਰਟੀ ਅਗਰ ਇਸ ਸਟਾਂਸ ਤੇ ਆ ਜਾਵੇ, ਇੰਤਜ਼ਾਮੀ ਬੁਨਿਆਦਾਂ ਤੇ ਵਸੀਲੇ ਦਿਓ, ਅਸੀਂ ਮੰਨ ਲਿਆ, ਕਮਿਸ਼ਨ ਬਣਾਇਆ ਜਾਵੇ ਕਿ ਲਿਸਾਨੀ ਬੁਨਿਆਦਾਂ ਤੇ ਤਕਸੀਮ ਕਰਨਾ ਹੈ, ਇੰਤਜ਼ਾਮੀ ਬੁਨਿਆਦਾਂ ਤੇ ਤਕਸੀਮ ਕਰਨਾ ਹੈ। ਜੇ ਤੁਸੀਂ ਜਨੂਬੀ ਪੰਜਾਬ ਦੀ ਗੱਲ ਕਰ ਦਿਓ ਤਾਂ ਸਿੰਧ ਦੇ ਵੀ ਪੰਜ ਜ਼ਿਲ੍ਹੇ ਆਉਣਗੇ ਉਹਦੇ ਵਿੱਚ। ਅੱਛਾ, ਇਹਦੇ ਉੱਤੇ ਅਸੀਂ ਪੋਜੀਸ਼ਨ, ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਕਲਾਸ ਵਾਲੀ, ਰਿਸੋਰਸਿਸ ਦੀ, ਕਿ ਇਨਫਰਾਸਟ੍ਰਕਚਰ ਹੋਵੇ, ਹਰ ਪਾਸੇ ਪਹੁੰਚ ਜਾਵੇ ਵਸੀਲੇ, ਔਰ ਉੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣ, ਇਹ ਇੰਤਜ਼ਾਮੀ ਬੁਨਿਆਦਾਂ ਨੇ। ਔਰ ਇਹ ਬੇਸ਼ੱਕ ਜ਼ਿਲ੍ਹੀ ਗੌਰਮੈਂਟਾਂ ਬਣਾ ਲਓ, ਉਹਦੇ ਨਾਲ ਕੋਈ ਰੌਲਾ ਨਹੀਂ, ਪਰ ਜਿਸਲੇ ਪੋਲੀਟੀਕਲ ਪਾਰਟੀਜ਼ ਪੰਜਾਬ ਦੀ ਜਾਂ ਸੂਬਿਆਂ ਦੀ ਤਕਸੀਮ ਦੀ ਗੱਲ ਕਰਦੀ ਹੈ, ਔਰ ਫਿਰ ਉਹ ਪਾਰਟੀ ਉਹਦੇ ਨਾਲ ਵੀ ਖੜੀ ਹੋ ਜਾਂਦੀ ਹੈ। ਇਹ ਸਵਾਲ ਤੁਹਾਨੂੰ ਕੀਤਾ ਗਿਆ ਸੀ ਕਿ ਪੀਪਲਸ ਪਾਰਟੀ, ਹੁਣ ਪੰਜਾਬ ਦੇ ਅੰਦਰ ਸਾਊਥ ਹੈਗਾ, ਸਿੰਧ ਦਾ ਸਾਊਥ ਨਹੀਂ ਹੈਗਾ, KPK ਦਾ ਸਾਊਥ ਨਹੀਂ ਹੈਗਾ, ਇਹ ਸਾਊਥ ਪੰਜਾਬ ਬਣਾ ਲਓ। ਅੱਛਾ ਜੀ, ਕਿਸ ਗੱਲ ਇਹ ਵੇ ਮੈਂ ਜਵਾਬ ਦੇਣਾ, ਨਹੀਂ ਚੰਦ ਸਾਹਿਬ ਵੱਲੋਂ ਜਵਾਬ ਹੀ ਹੈ ਜੀ। ਜੀ ਚੰਦ ਸਾਹਿਬ, ਅਫਜ਼ਲ ਸਾਹਰ ਇਹ ਬੜੇ ਮਸ਼ਹੂਰ ਸ਼ਾਇਰ ਨੇ, ਉਹ ਜਿਹੜਾ ਗਾਣਾ ਨਹੀਂ ਸ਼ੱਕਰ ਵੰਡਾ ਰੇ, ਇਹ ਇਹਨਾਂ ਦੀ ਵੀ ਸ਼ੱਕਰ ਵੰਡੀ ਜਾਂਦੀ ਹੈ। ਵੇਖੋ ਗੱਲ ਤੁਹਾਡੀ ਜਿਹੜੀ ਹੈ ਨਾ, ईमानदारी ਦੀ ਗੱਲ ਹੈ, ਮੇਰੀ ਸੋਚ ਸ਼ਾਇਦ ਗਲਤ ਹੋਏਗੀ, ਲੇਕਿਨ ਪੀਪਲਸ ਪਾਰਟੀ ਕੋ ਤੁਹਾਨੂੰ ਜਿਹੜਾ ਨਾ, ਅੱਛਾ ਮੈਨੇ ਦੱਸੋ ਆਦਮ ਜੀ ਇੱਕ ਨਵਾਂ ਬਿਆਨੀਆ ਹੈ ਕਿ ਜੀ ਪੀਪਲ ਪਾਰਟੀ ਪੰਜਾਬ ਦੀ ਤਕਸੀਮ ਕਿਉਂ ਚਾਹੁੰਦੀ ਹੈ। ਜਿਹੜੇ ਸਾਊਥ 'ਚ ਯੂਸਫ ਰਜ਼ਾ ਗਿਲਾਨੀ ਉਹ ਸਿੰਧੀ ਹੈ ਜਾਂ ਪੰਜਾਬੀ ਹੈ, ਸ਼ਾਹ ਮਹਿਮੂਦ ਕੁਰੈਸ਼ੀ ਸਿੰਧੀ ਹੈ ਜਾਂ ਪੰਜਾਬੀ ਹੈ। ਤੁਹਾਡੇ ਪੰਜਾਬੀ ਸਿਆਸਤਦਾਨ ਕਿਉਂ ਤਕਸੀਮ ਦਾ ਨਾਮ ਲੈਂਦੇ ਨੇ? ਤੁਹਾਡੀ ਪੰਜਾਬ ਅਸੈਂਬਲੀ ਕਰਾਰਦਾਦ ਕਿਉਂ ਪਾਸ ਕੀਤੀ ਹੈ? ਸਿੰਧ ਅਸੈਂਬਲੀ ਤੇ ਪੰਜਾਬ ਦੇ ਸੂਬੇ ਦੀ ਕਰਾਰਦਾਦ ਨਹੀਂ ਪਾਸ ਕੀਤੀ, ਬਲੋਚਿਸਤਾਨ ਅਸੈਂਬਲੀ ਤੇ ਨਹੀਂ ਕੀਤੀ। ਨਹੀਂ, ਗੱਲ ਪਾਰਟੀ ਦੀ ਹੈ, ਗੱਲ ਪੀਪਲਸ ਪਾਰਟੀ ਆਦੀ ਹੈ। ਗੰਗੂ ਤੇਲੀ ਦਾ ਵੀ ਧਿਆਨ ਰੱਖੋ, ਸਿਰਫ DMG ਦਾ ਜਾਂ ਸਰਮਾਇਆਦਾਰ ਖਾਜੇ ਸਾਹਿਬ ਦਾ ਨਾ ਧਿਆਨ ਰੱਖੋ, ਚੰਦ ਗੰਗੂ ਤੇਲੀ ਦਾ ਵੀ। ਇਕਬਾਲ ਕੈਸਰ ਸਾਹਿਬ, ਔਰ ਜਦੋਂ ਤੁਸੀਂ ਗੰਗੂ ਤੇਲੀ ਦਾ ਧਿਆਨ ਰੱਖੋਗੇ ਤੇ ਕੋਈ ਸੂਬੇ ਨਹੀਂ ਮੰਗੇਗਾ,
चलो जी नाम मंगन सूबे एक छोटी मेरी आवाज़ आ रही है जी ਤੇ ਭਾਈ ਮੈਂ ਆਖਿਆ ਅਗਰ ਸਿੰਧ ਦੇ ਵਸਾਇਲ ਗਲਤ ਨੋ हेलो जी मेरी आवाज़ आ रही है जनाब ਲੋ ਜੀ अर्ज ਮੈਂ ये ਉੱਠ ਕੇ है- ਚੱਲਾਂ, ਤੁਸੀਂ ਫਿਰ ਆਪੇ ਚ ਨਿਬੜ ਲਓ। ਮੈਂ ਤੇ ਇਸ ਪੰਜਾਬ ਨਾਲ ਹੋਣਾ ਲਾਹੌਰ ਵਾਲੇ ਨਾਲ ਪ੍ਰੋਵਿੰਸ਼ੀਅਲ ਫਾਈਨਾਂਸ ਕਮਿਸ਼ਨ ਤੇ ਅਮਲ ਕਰਨ ਤੇ ਮੁਕੰਮਲ ਅੱਧਾ ਕੰਮ ਹੋ ਜਾਂਦਾ ਹੈ। ਚੰਦ ਸਾਹਿਬ ਇਹਦੇ ਤੇ ਗੱਲ ਹੁਣ ਕਰਨੀ। ਹੁਣ ਕਿਹੜੇ ਸੋਸ਼ਲਿਸਟ ਦੀ ਹਕੂਮਤ ਹੈ ਜਿਹੜੀ ਤੁਹਾਨੂੰ ਪੈਂਦੀ ਸਿੱਧੀ ਹੈ? ਕਮਾਲ ਗੱਲਾਂ ਕਰਦੇ ਹੋ। ਅੱਛਾ ਜੀ ਜੀ ਇਕਬਾਲ ਕੈਸਰ इकबाल ਸਾਹਿਬ। कैसर साहब प्लीज सारे तशरीफ रखो बिचो उठो ना कोई हाँ जी कबूल साहब आवाज़ आ रही जी हाँ ਤੁਸੀਂ ਜਨਾਬ सवाल किहਨਾਂ ਨਾਲ ਹੈ ਤੁਸੀਂ ਜਨਾਬ ਯੂਨੀਅਨ ਕੌਂਸਲ ਦੀ ਸੱਤਾ ਤੀਕਰ ਸੂਬੇ ਬਣਾ ਦਿਓ, ਉਹ ਬਾਅਦ ਦੀ ਗੱਲ ਹੈ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਬਹੁਤ ਲੰਬੀ ਚੌੜੀ ਗੱਲ ਨਹੀਂ। ਮੈਂ ਮਲਕ ਸਾਹਿਬ ਦੇ ਰਾਹ 'ਚ ਬੈਠਾ ਲਲਿਆਣੀ ਤੇ ਮੈਂ ਉੱਥੇ ਅਰਜ਼ ਕਰ ਰਿਹਾ, ਆਵਾਜ਼ ਇੱਥੇ ਨੇੜੇ ਪਹੁੰਚ ਗਈ। ਅਰਜ਼ ਹੈਗੀ ਹਜ਼ੂਰ ਕਿ ਪੰਜਾਬੀ ਜ਼ਬਾਨ ਨੂੰ ਪੋਠੋਹਾਰੀ, ਸਰਾਇਕੀ, ਫਲਾਂ ਫਲਾਂ, ਝੰਗਵੀ, ਝੋਕਵੀ ਇਹਦੇ ਨਾਵਾਂ ਤੇ ਜਿਹੜਾ ਵੰਡਿਆ ਜਾ ਰਿਹਾ ਹੈ ਕਿ ਨੂਨ ਲੀਗ ਔਰ ਪੀਪਲਸ ਪਾਰਟੀ ਦੋਨੋਂ ਇਹਦੇ ਉੱਤੇ ਮੁਤਫਿਕ ਨੇ ਔਰ ਇਹ ਕਰਨਾ ਚਾਹੁੰਦੇ ਨੇ। ਅਗਰ ਕਰਨਾ ਚਾਹੁੰਦੇ ਹੋ ਕਿ ਇਹਦੀ ਥੋੜ੍ਹੇ ਵਜ਼ਾਹਤ ਕਰ ਦਿਓ ਪਲੀਜ਼। ਇਕਬਾਲ ਸਾਹਿਬ ਤੁਹਾਡੀ ਬੜੀ ਵੱਡੀ ਗੱਲ ਹੈ। ਮੈਂ ਇੱਕ ਤੇ ਕਿਉਂਕਿ ਤੁਹਾਡਾ ਔਰ ਜਿਹੜੇ ਕੋਈ ਦੋਸਤ ਇੱਥੇ खामोश प्लीज गल सुन के ਮੈਂ ਦੇਖੋ ਮੈਂ ਜਿਹੜੇ ਕੋਈ ਇੱਥੇ ਇਲਮੀ ਤਹਿਕੀਕੀ ਲੋਕ ਨੇ ਜਿਨ੍ਹਾਂ ਨੇ ਇਹਦੇ ਤੇ ਕੰਮ ਕੀਤਾ ਹੈ, ਮੇਰਾ ਤਾਂ ਇੱਕ ਲੇਮੈਨ ਦੀ ਤੌਰ ਤੇ ਇੱਕ ਪਸੰਦ ਨਾਪਸੰਦ ਦੀ ਬੁਨਿਆਦ ਤੇ ਕੋਈ ਮੁਕਾਲਮਾ ਤੁਹਾਡੇ ਨਾਲ ਹੋ ਸਕਦਾ ਹੈ। ਤੁਸੀਂ ਸਾਹਿਬ ਇਲਮ ਲੋਕ ਹੋ, ਤੁਸੀਂ ਇਹਦੇ ਤੇ ਆਪਣੀ ਤਹਿਕੀਕ ਕੀਤੀ ਹੈ, ਰਿਸਰਚ ਕੀਤੀ ਹੈ। ਅਫਜ਼ਾਲ ਸਾਹਿਬ ਜਿੱਥੋਂ ਖਲੋ ਕੇ ਗੱਲ ਕਰ ਸਕਦੇ ਨੇ, ਮੈਂ ਨਹੀਂ ਕਰ ਸਕਦਾ। ਮੇਰਾ ਤੁਹਾਡਾ ਸ਼ੁਬਾ ਮੁਖਤਲਫ ਹੈ। ਮੈਂ ਤੇ ਇੱਕ ਅਵਾਮੀ ਨੁਮਾਇੰਦਾ ਹਾਂ। ਮੈਂ ਕਮ ਅਜ਼ ਕਮ ਅਵਾਮੀ ਅਹਿਸਾਸਾਤ ਔਰ ਜਜ਼ਬਾਤ ਦੀ ਤਰਜਮਾਨੀ ਬੜੇ ਭਰਪੂਰ ਅੰਦਾਜ਼ ਵਿੱਚ ਕਰ ਸਕਦਾ, ਔਰ ਉਹ ਕਰਦਿਆਂ ਮੈਂ ਸੰਗਾਂਗਾ ਨਹੀਂ। ਉਹ ਜਜ਼ਬਾਤ ਦੀ ਤਰਜਮਾਨੀ ਕਰਨ ਲੱਗਿਆਂ ਮੈਨੂੰ ਬਿਲਕੁਲ ਕਿਸੇ ਦੀ ਇਖਤਲਾਫ ਦਾ ਵੀ ਡਰ ਨਹੀਂ, ਔਰ ਮੈਂ ਕਿਸੇ ਤੋਂ ਦਬ ਕੇ ਵੀ ਉਹ ਗੱਲ ਨਹੀਂ ਕਰਦਾ। ਮੈਂ ਚਾਹੇ ਆਪਣੀ ਮੈਂ ਤੋਂ ਮੁਰਾਦ ਮੈਂ ਦੀ ਗੱਲ ਨਹੀਂ ਕਿ ਮੈਂ ਆਪਣੀ ਜ਼ਾਤ ਦੀ ਗੱਲ ਕਰ ਰਿਹਾ। ਮੈਂ ਓਨੈਸਟਲੀ ਸਪੀਕਿੰਗ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ। ਦੇਖੋ ਮੈਨੂੰ ਸਿਰਫ ਇੱਕ ਲੋਕਲ ਇੰਪਾਵਰਮੈਂਟ ਦੀ ਜ਼ਰੂਰਤ ਹੈ। ਅਗਰ ਇਹ ਰਿਆਸਤ ਲੋਕਲ ਇੰਪਾਵਰਮੈਂਟ ਇਹ ਕੋਈ ਬਿਲਕੁਲ ਨੋਵਲ ਆਈਡੀਆ ਨਹੀਂ ਹੈ। ਹਿੰਦੁਸਤਾਨ 'ਚ ਜਿਸ ਵੇਲੇ ਇਹਨਾਂ ਨੇ ਇਹ ਤਕਸੀਮ ਕੀਤੀ, ਉੱਥੇ ਚੰਡੀਗੜ੍ਹ ਨੂੰ ਵੱਖਰਾ ਕੀਤਾ, ਉਹਦੇ 'ਚ ਉਹਨਾਂ ਹਰਿਆਣਾ ਵੱਖਰਾ ਕੀਤਾ ਅਤੇ ਉਹਨਾਂ ਨੇ ਲਿੰਗੁਇਸਟਿਕ ਬੇਸਿਸ 'ਤੇ ਕੀਤਾ। ਉਹਦੀ ਜਿੰਨੀ ਵੀ ਵੰਡ ਨਜ਼ਰ ਆ ਰਹੀ ਹੈ ਇੰਤਜ਼ਾਮੀ, ਪਰ ਉਹਦੀ ਓਨਰਸ਼ਿਪ ਲਿੰਗੁਇਸਟਿਕ ਹੈ। ਉਹਨਾਂ ਨੇ ਉਹਨਾਂ ਡਿਵੀਜ਼ਨਸ ਨੂੰ ਕੀਤਾ। ਕਿਆ ਉਸ ਤਜਰਬੇ ਤੋਂ ਤੁਸੀਂ ਕੁਝ ਸਿੱਖਿਆ ਹੈ ਕਿ ਕਿਆ ਉਹਨਾਂ ਦੀ ਹਕੂਮਤ ਬਿਹਤਰ ਹੋਈ? ਕਿਆ ਉਹਨਾਂ ਦੇ ਲੋਕਾਂ ਦੇ ਜਿਹੜੇ ਇੰਪਾਵਰਮੈਂਟ ਆਫ ਪੀਪਲ ਦਾ ਕਨਸੈਪਟ ਹੈ, ਕਿਆ ਇਸ ਡੈਮੋਕ੍ਰੈਟਿਕ ਪ੍ਰੋਜੈਕਟ ਨੂੰ ਜਿਹੜਾ ਜੋ ਵੀ ਜਮਹੂਰੀ ਪ੍ਰੋਜੈਕਟ ਦੁਨੀਆ 'ਚ ਕਿਤੇ ਹੈ, ਉਹਨੂੰ ਆਪਣੇ ਆਪਣੇ ਮੁਸ਼ਕਲਾਤ ਨੇ, ਆਪਣੇ ਆਪਣੇ ਉਹਦੇ ਬੋਟਲਨੈਕਸ ਨੇ, ਉਹਦੇ ਆਪਣੇ ਰੋਡ ਬੰਪਸ ਆਉਂਦੇ ਨੇ, ਉਹਨੇ ਉਹਨਾਂ ਨੂੰ ਕ੍ਰਾਸ ਕਰਨਾ ਉਹਨੂੰ ਪੈਂਦਾ ਹੈ, ਕਈ ਮੁਸ਼ਕਲਾਤ ਨੇ। ਅਸਲ ਮੁੱਦਾ ਮੇਰਾ ਤੁਹਾਡਾ ਸਾਰਿਆਂ ਦਾ, ਚਾਹੇ ਅਸੀਂ ਪੰਜਾਬੀ ਪਿਆਰੇ ਬਣ ਕੇ ਗੱਲ ਕਰੀਏ ਜਾਂ ਅਸੀਂ ਅਵਾਮੀ ਹਕੂਕ ਦੀ ਗੱਲ ਕਰਦੇ ਹਾਂ, ਗੱਲ ਕਰਕੇ ਅੱਗੇ ਚੱਲੀਏ, ਰਸਤੇ 'ਚ ਜਿਹੜੀਆਂ ਮੁਸ਼ਕਲਾਤ ਨੇ ਅਸੀਂ ਅਬੂਰ ਕਰਨੀਆਂ ਨੇ ਨਾ। ਅਤੇ ਸਵਾਲ ਇਹ ਹੈ ਕਿ ਮੇਰੀ ਓਨਰਸ਼ਿਪ ਕਿਸ ਚੀਜ਼ 'ਤੇ ਆਉਂਦੀ ਹੈ, ਅਤੇ ਕਿਆ ਇਹ ਮਸਲੇ ਇੰਤਜ਼ਾਮੀ ਔਰ ਐਡਮਿਨਿਸਟ੍ਰੇਟਿਵ ਇਹਨਾਂ ਤੋਂ ਕੋਈ ਜਿਹੜੇ ਐਕਸਪੀਰੀਅੰਸਿਸ ਨੇ ਅਸੀਂ ਕੁਝ ਸਿੱਖ ਸਕੇ ਹਾਂ ਕਿ ਨਹੀਂ ਸਿੱਖ ਸਕੇ। ਹਾਂ, ਮੈਂ ਤੁਹਾਡੀ ਇਸ ਗੱਲ ਨਾਲ ਬੜਾ ਅੱਛਾ ਮੇਰੇ ਭਾਈ ਨੇ, ਛੋਟੇ ਭਾਈ ਨੇ ਚੰਦ ਸਾਹਿਬ ਨਾਲ ਸਵਾਲ ਕੀਤਾ, ਔਰ ਉਹ ਸਵਾਲ ਦੇ ਵਿੱਚ ਬੜੀ ਜਾਨ ਹੈ ਕਿ ਅਗਰ ਪੀਪਲਸ ਪਾਰਟੀ ਜਨੂਬੀ ਪੰਜਾਬ ਸੂਬੇ ਦਾ ਤਕਾਜ਼ਾ ਕਰਦੀ ਹੈ ਅਤੇ ਸਿੰਧ 'ਚ ਸੂਬਾ ਬਣਨ 'ਤੇ ਮੁਖਾਲਫਤ ਕਰਦੀ ਹੈ, ਅਤੇ ਇਹਦੇ ਜਵਾਬ ਤੇ ਚੰਦ ਸਾਹਿਬ ਨੂੰ ਦੇਣੇ ਪੈਣਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂ, ਮੈਂ ਚਾਹੁੰਦਾ ਕਿ ਸੁਹੇਲ ਵੜੈਚ ਸਾਹਿਬ ਇਹਦੇ 'ਤੇ ਇੱਕ ਮੈਂ ਆਖਰੀ ਜੁਮਲਾ ਕਹਿ ਕੇ ਇਜਾਜ਼ਤ ਗੱਲ ਖ਼ਤਮ ਕਰਾਂਗਾ। ਲੇਕਿਨ ਇਹਦੇ ਨਾਲ ਪੀਪਲਸ ਪਾਰਟੀ ਦੀ ਇਹ ਪੋਜੀਸ਼ਨ ਕਿ ਜਿਹੜੇ ਉੱਥੋਂ ਦੇ ਮਕਾਮੀ
ਲੋਕ ਨੇ ਜਿਹੜੇ ਜਿਨ੍ਹਾਂ ਦਾ ਨਾਂ ਚੰਦ ਸਾਹਿਬ ਨੇ ਲਿਆ, ਮੇਬੀ ਯੂਸਫ ਰਜ਼ਾ ਗਿਲਾਨੀ ਸਾਹਿਬ ਜਾਂ ਕੋਈ, ਤੇ ਅਸੀਂ ਪਿਛਲੇ ਕੁਝ ਅਰਸੇ ਤੋਂ ਇੱਕ ਬੜੀ ਤਹਿਰੀਕ ਦੇਖੀ ਜਦੋਂ ਜਨੂਬੀ ਪੰਜਾਬ ਮਹਾਜ਼ ਬਣਿਆ ਤੇ ਸਾਰੀਆਂ ਜਮਾਤਾਂ ਦੇ ਲੋਕ ਉਸ ਮਹਾਜ਼ 'ਚ ਚਲੇ ਗਏ। ਇਸ ਚੰਦ ਸਾਹਿਬ ਦੀ ਗੱਲ 'ਚ ਡਾਢਾ ਵਜ਼ਨ ਹੈ ਕਿ ਜਦੋਂ ਮੈਂ ਉਹ ਪੇਪਰ ਪੜ੍ਹੇ ਨੇ, ਉਹ ਜਿਹੜੀ ਕਰਾਰਦਾਦ ਪਾਸ ਹੋਈ ਪੰਜਾਬ ਅਸੈਂਬਲੀ 'ਚੋਂ, ਉਹ ਜਨੂਬੀ ਸੂਬਾ ਬਣਾਉਣ ਦੀ ਕਰਾਰਦਾਦ ਪਾਸ ਹੋਈ ਹੈ ਔਰ ਉੱਥੋਂ ਦੇ ਜਿੰਨੇ ਮੁੰਤਖਬ ਨੁਮਾਇੰਦੇ ਨੇ ਸਭ ਨੇ ਕੀਤੀ, ਇੱਕ ਵੀ ਡਿਸੈਂਟਿੰਗ ਵਾਇਸ ਨਹੀਂ ਉਹਦੇ 'ਤੇ। ਔਰ ਫਿਰ ਜਿਹੜੀ ਤੀਸਰੀ ਇਹਦੇ 'ਤੇ ਗੱਲ ਹੈ, ਤੁਸੀਂ ਜਿਹੜਾ ਹੁਣ ਸਵਾਲ ਪੁੱਛਿਆ ਹੈ ਕਿ ਇਹ ਪੋਠੋਹਾਰੀ ਜਾਂ ਸਰਾਈਕੀ ਤੇ ਵੰਡ ਤੇ ਪੰਜਾਬੀ ਦੀ ਹੈ, ਸਾਰੇ ਪੰਜਾਬੀ ਬੋਲਦੇ ਨੇ ਤੇ ਵੰਡ ਪੰਜਾਬੀ ਦੀ। ਅਗਰ ਇਹਦੇ ਨਾਲ ਕੋਈ ਇੰਤਜ਼ਾਮੀ ਬਿਹਤਰੀ ਔਰ ਇੰਪਾਵਰਮੈਂਟ ਆਫ ਪੀਪਲ ਦਾ ਕੋਈ ਮਸਲਾ ਪੂਰਾ ਹੁੰਦਾ ਹੈ ਤੇ ਫਿਰ ਤੇ ਇਹਦੇ ਹੱਕ 'ਚ ਗੱਲ ਕੀਤੀ ਜਾ ਸਕਦੀ ਹੈ। ਲੇਕਿਨ ਅਗਰ ਇਹ ਇਸ ਬੁਨਿਆਦ ਤੋਂ ਹਟ ਕੇ ਸਿਰਫ ਇਹਦਾ ਨੁਕਸਾਨ ਇਹ ਆਵੇ ਕਿ ਪੰਜਾਬ ਨੂੰ ਵੰਡਿਆ ਜਾ ਰਿਹਾ ਹੈ ਔਰ ਉਹਦੀ ਤਕਸੀਮ ਜਿਹੜੀ ਉਹਦੇ ਨਾਲ ਲਵਾਮੀ ਸਤਹ 'ਤੇ ਕੋਈ ਫਾਇਦਾ ਨਹੀਂ ਹੋਣਾ, ਔਰ ਉਹ ਲੋਕ ਜਿਹੜੇ ਉੱਥੋਂ ਇਹ ਮਸਲਾ ਉਠਾਉਂਦੇ ਨੇ ਕਿ ਸਾਨੂੰ ਅਲੱਗਾ ਸੂਬੇ ਮਿਲਣੇ ਚਾਹੀਦੇ ਨੇ, ਉਹਨਾਂ ਦੇ ਨਾਲ ਵੀ ਤੁਹਾਨੂੰ ਮੁਕਾਲਮਾ ਕਰਨ ਦੀ ਜ਼ਰੂਰਤ ਹੈ। ਇਹਨੂੰ ਵਸੀਹ ਕਰਨ ਦੀ ਮੁਕਾਲਮੇ ਨੂੰ ਜ਼ਰੂਰਤ ਹੈ, ਬੈਠਣ ਦੀ ਲੋੜ ਹੈ ਕਿ ਆਪਸ 'ਚ ਗੱਲਬਾਤ ਹੋਵੇ ਔਰ ਫਿਰ ਹਤਮੀ ਨਤੀਜੇ 'ਤੇ ਪਹੁੰਚੀਏ। ਹੁਣ ਅੱਜ ਕੱਲ੍ਹ ਮੈਂ ਦੇਖਿਆ ਇਸ ਗੱਲ 'ਚ ਬੜਾ ਕੁਝ ਸਾਡੇ ਬੜੇ ਸੰਜੀਦਾ ਲੋਕ ਇਸ ਮਾਮਲੇ ਨੂੰ ਲੈ ਕੇ ਬਾਹਰ ਨਿਕਲੇ ਹੋਏ ਨੇ ਔਰ ਉਹਨਾਂ ਦਾ ਖਿਆਲ ਹੈ, ਮੈਂ ਐਡਵੋਕੇਟ ਹਾਂ ਲੋਕਲ ਗਵਰਨਮੈਂਟਸ ਦਾ, ਇੰਪਾਵਰਡ ਲੋਕਲ ਗਵਰਨਮੈਂਟਸ ਦਾ। ਮੇਰੀ ਵਕਾਲਤ ਇਸ ਗੱਲ 'ਤੇ, ਮੈਂ ਹਰ ਜਗ੍ਹਾ 'ਤੇ ਇਸ ਗੱਲ 'ਤੇ ਜ਼ੋਰ ਪਾ ਰਿਹਾ ਕਿ ਪ੍ਰੋਵਿੰਸ਼ੀਅਲ ਫਾਈਨਾਂਸ ਕਮਿਸ਼ਨ ਆਪਣੇ ਵਸਾਇਲ ਦੀ ਤਕਸੀਮ ਬਿਲਕੁਲ ਅਸੂਲ ਦੇ ਮੁਤਾਬਕ ਜਿਵੇਂ NFC ਨੇ ਕੀਤੀ, ਐਵੇਂ PFCs ਵੀ ਆਪਣੇ ਜ਼ਿਲ੍ਹਿਆਂ 'ਚ ਥੱਲੇ ਭੇਜ ਦੇਣ ਤੇ ਸ਼ਾਇਦ ਉਹ ਇੰਪਾਵਰਮੈਂਟ ਦਾ ਖੁਆਬ ਵੈਸੇ ਹੀ ਪੂਰਾ ਹੋ ਜਾਏ। ਇਸ ਤਰ੍ਹਾਂ ਦੀ ਬਹਿਸ ਹੈ, ਇਹਦੇ 'ਤੇ ਜੇ ਕਾਫੀ ਗੱਲਬਾਤ ਦੀ ਲੋੜ ਹੈ, ਇਹਦੇ 'ਤੇ ਤੁਹਾਨੂੰ ਸਭ ਦੀ ਰਾਏ ਸੁਣਨੀ ਚਾਹੀਦੀ, ਦੇਖਣੀ ਚਾਹੀਦੀ। ਮਲਕ ਸਾਹਿਬ ਬਹੁਤ ਸ਼ੁਕਰੀਆ। ਮੈਂ ਸੁਹੇਲ ਬੜਾਇਜ ਸਾਹਿਬ, ਇਹ ਸਾਰੀ ਗੁਫ਼ਤਗੂ ਤੇ ਤੁਹਾਡਾ ਸਟਾਂਸ। ਇੱਕ ਮਿੰਟ ਅਫਜ਼ਲ ਸਾਹਿਬ, ਜ਼ਰਾ ਮੈਨੂੰ ਗੱਲ ਕਰਨ ਦਿਓ, ਮੈਂ ਜ਼ਰਾ ਗੱਲ ਮੁਕਾਂਗਾ। ਜੀ ਭਾਈ ਜੀ, ਤੁਹਾਨੂੰ ਦੇਣੇ ਆ ਮਾਈਕ੍ਰੋਫੋਨ ਦੇਣੇ ਆ, ਇੱਕ ਮਿੰਟ ਜ਼ਰਾ ਗੱਲ ਕਰ ਲੈਣ ਦਿਓ। ਉਹ ਸਿਆਸਤ ਹੀ ਹੈ ਸਾਰੀ। ਤੇ ਜਦੋਂ ਉਹਦਾ ਨਾ ਹੀ ਪੰਜਾਬ ਦਾ ਸਿਆਸੀ ਬਿਆਨੀਆ ਤੇ ਹੋਰ ਕਰਨਾ ਕੀ ਜੇ? ਮੈਂ ਤਾਂ ਪਹਿਲੇ ਆਖਿਆ ਸੀ ਕਿ ਸਿਆਪੇ ਨੂੰ ਪੈਣ ਲੱਗੇ ਜੀ। ਔਰ ਨਹੀਂ ਚਲੋ ਚੰਗਾ ਹੋ ਗਿਆ ਸਰ। ਐਨੀ ਅੱਛਾ ਜੀ ਬਿਲਕੁਲ ਜੀ ਭਾਈ ਜੀ, ਥੈਂਕ ਯੂ। ਮੇਰਾ ਸਵਾਲ ਚੰਦ ਸਾਹਿਬ ਕੋਲ ਹੈ। ਮੈਂ ਗੁਜ਼ਸ਼ਤਾ 24 ਸਾਲ ਤੋਂ ਕਰਾਚੀ 'ਚ ਰਹਿਣਾ। ਜਿਹੜੀ ਬੁਨਿਆਦ ਤੇ ਇਹਨਾਂ ਨੇ ਪੰਜਾਬ ਦੇ ਉੱਤੇ ਕ੍ਰਿਟਿਸਿਜ਼ਮ ਕੀਤਾ ਕਿਸੇ ਇੱਕ ਪੈਰਾਮੀਟਰ ਨਾਲ, ਇਹ ਸਿੰਧ ਦੀ ਪ੍ਰਾਇਰਟੀ ਦਿਖਾ ਦੇਣ ਜਿੱਥੇ ਤੇ 15 ਸਾਲ ਦੇ PPA ਓਵਰ ਪੰਜਾਬ। ਦੇਖੋ, ਅਗਰ ਸਿੰਧ 'ਚ ਪੀਪਲ ਪਾਰਟੀ ਕੰਮ ਨਹੀਂ ਕਰ ਰਹੀ ਤਾਂ ਲੋਕ ਉਹਨੂੰ ਵੋਟ ਕਿਉਂ ਦਿੰਦੇ ਨੇ? ਇੱਕ ਮੈਂ ਤੁਹਾਡੇ ਸਵਾਲ ਦਾ ਜਵਾਬ। ਦੂਜੀ ਗੱਲ ਇਹ ਕਿ ਵੋਟ ਦੇ ਲੋਕ ਦਿੰਦੇ ਪੈਣ ਔਰ ਤਰੇ ਵਾਰੀ। ਬਾਕੀ ਅਗਰ ਕੋਈ ਕੰਮ ਨਹੀਂ ਕਰੇਗਾ ਤਾਂ ਮੈਂ ਉਸ ਗੱਲ ਦੀ ਵਜ਼ਾਹਤ, ਬਾਕੀ ਅਗਰ ਨਹੀਂ ਮੇਰੀ ਗੱਲ ਸੂਬੇ ਦੀ ਜਿਹੜੀ ਗੱਲ ਮਲਕ ਸਾਹਿਬ ਕੀਤੀ ਹੈ, ਗੱਲ ਤਾਂ ਹੋਈ ਹੈ ਸੂਬੇ ਦੀ ਤਕਸੀਮ ਦੀ। ਪੀਪਲਸ ਪਾਰਟੀ ਨਹੀਂ, ਇਹ ਪੰਜਾਬੀਆਂ ਦਾ ਆਪਣਾ ਮੁਤਾਲਬਾ ਹੈ ਸੂਬਿਆਂ ਦਾ। ਅਸਲ ਮਸਲਾ ਹੈ ਪੀਪਲਸ ਪਾਰਟੀ ਦਾ ਮੁਤਾਲਬਾ ਨਹੀਂ, ਇਹ ਪੰਜਾਬੀਆਂ ਦਾ ਆਪਣਾ ਮੁਤਾਲਬਾ ਹੈ, ਇਹ ਪੀਪਲ ਪਾਰਟੀ ਦਾ ਮੁਤਾਲਬਾ। ਚੰਦ ਸਾਹਿਬ, ਅਨਵਰ ਚਾਂਡੀਓ ਸਾਹਿਬ ਸਾਡੇ ਸਿੰਧੀ ਦੋਸਤ ਨੇ। ਇੱਕ ਮਿੰਟ ਜੀ, ਆਰਾਮ ਨਾਲ ਜ਼ਰਾ ਗੱਲ ਸੁਣੋ ਬਈ। ਚਲੋ ਜੀ, ਚਾਂਡੀਓ ਸਾਹਿਬ ਸਾਡੇ ਮਹਿਮਾਨ ਨੇ ਸਿੰਧ ਥੋੜੀ ਤੋਂ, ਜਿਹੀ structure ਜ਼ਰਾ ਉਹਨਾਂ ਦਾ ਅਸੀਂ ਸਵਾਲ ਲੈਣਾ ਆਖਰੀ ਸਵਾਲ ਹੈ, ਆਖਰੀ। ਤਾਂ ਬਣਾ ਲਓ। ਚਲੋ ਜੀ ਠੀਕ ਹੈ, ਚਾਂਡੀਓ ਬਸ ਸਾਹਿਬ, ਬਸ ਮਾਈਕ੍ਰੋਫੋਨ ਦਿਓ ਜੀ ਚਾਂਡੀਓ ਸਾਹਿਬ ਨੂੰ। ਔਰ ਹਾਂ, ਇਹ ਆਖਰੀ ਮਾਈਕ੍ਰੋਫੋਨ ਸਵਾਲ ਹੈ, ਦਿਓ ਬਈ। ਖਾਮੋਸ਼ੀ ਪਲੀਜ਼। ਅੱਛਾ, ਇਹ ਇੱਕ ਗੱਲ ਦੀ ਮੈਨੂੰ ਇਜਾਜ਼ਤ ਦਿੰਦੇ ਜੇ ਇਕਬਾਲ ਸਾਹਿਬ, ਇੱਕ ਤੁਹਾਡੇ ਸਵਾਲ ਤੋਂ ਪਹਿਲੇ ਇੱਕ ਗੱਲ ਦੀ ਇਜਾਜ਼ਤ ਦਿੰਦੇ ਜੇ। ਮੈਂ ਥੋੜਾ ਜਿਹਾ ਹੈਰਾਨ ਵੀ ਹੋ ਰਿਹਾ। ਉਹ ਭਾਈ ਅਜੇ ਪਿੱਛੇ ਚੰਦ ਮਹੀਨੇ ਪਹਿਲੇ ਸੂਬਿਆਂ ਦੀ ਬੁਨਿਆਦ ਤੇ ਨਹਿਰਾਂ ਦੀ ਤਕਸੀਮ ਦਾ ਝਗੜਾ ਸੀ, ਉਹ ਤੇ ਹੋਇਆ ਨਹੀਂ। ਕਿੱਥੋਂ ਦੀ ਗੱਲ ਤੇ ਕਿੱਥੇ ਕਰਦੇ ਜੇ ਪਏ? ਬੜਾ ਲੰਮਾ ਪੈਂਡਾ ਹੈ ਤੇ ਵੱਡੀ ਗੱਲ ਹੈ। ਚਾਂਡੀਓ ਜੀ, ਸਾਹਿਬ, ਚਾਂਡੀਓ ਸਾਹਿਬ। ਚਾਂਡੀਓ ਸਾਹਿਬ। ਸਰ
ਤੇ ਇਹ ਜਿਹੜੇ ਮੀਆਂ ਅਮਰ ਸਾਹਿਬ ਟੁਰੇ ਨੇ ਪੀਪਲ ਪਾਰਟੀ ਟੁਰੇ ਹੋਏ ਨੇ, ਆਵਾਜ਼ ਆ ਰਹੀ ਇੱਥੇ ਗਵਾਹ ਨੇ ਜਾ ਪਲੀਜ਼ ਕੇ ਪਲੀਜ਼ ਵੰਡ ਕੇ ਖਾਮੋਸ਼ੀ। ਆਖਰੀ ਸਵਾਲ ਹੈ, ਉਸ ਤੋਂ ਬਾਅਦ मेरे ख्याल में मेरी आवाज़ आ रही है अनवर ਜੀ ਤੁਹਾਨੂੰ ਜੀ, ਕੋਈ ਬਿਲਕੁਲ ਨਹੀਂ, ਮਾਈਕ੍ਰੋਫੋਨ ਦੇਣੇ ਆ ਜੀ ਬੀਬੀਆਂ ਨੂੰ ਮਾਈਕ ਦਿਓ ਜੀ, ਇਹ ਪਹਿਲੇ ਜੀ ਜੀ ਬੀਬੀਆਂ ਘਰੋਂ ਬੋਲ ਕੇ ਆਉਂਦੀਆਂ ਨੇ। ਜੀ ਜੀ ਪਲੀਜ਼ ਜੀ ਅੱਛਾ अनवर चांडियो नाम है मेरा ਪਲੀਜ਼ ਸੁਣ ਤੇ ਲਓ ਗੱਲ। मेरा नाम अनवर चांडियो है। मैं बेसिकली लाड़काने दा ते गुज़श्ता 15 साल चो मैं लाहौर रहना वा। मेरी जी चंद साहब ने गल की थी कि पीपल्स पार्टी का मुतालबा नहीं हैगा, ये आवाम मैं एक गल करना चाहना सिंध दे आवाम का मुतालबा नहीं है, ये सिंध दी पीपल्स पार्टी का मुतालबा है। पंजाब दी वंड सिंध दे आवाम का मुतालबा नहीं है। अगर पंजाब दा अगर सिंध दा कोई इंटैलेक्चुअल भी ये गल करता है तो पीपल्स पार्टी का इंटैलेक्चुअल है, वो सिंध दे आवाम का इंटैलेक्चुअल नुमाइंदा नहीं है। पंजाब की वंड दे एक छोटी सी गल में करना वा, दो लेफ्ट और राइट पर पंजाब के बहुत बड़े नाम बैठे ने। पंजाब एक हिस्ट्री है, साड़ी 5000 साल की हिस्ट्री है। असी और 5000 साल जीना है, रहना है। ये साड़ी धरती है, साड़ी बोली है, साड़ी माँ है। ये मुगलों की हुकूमत नहीं है कि तुसी करो और पंजाब पर कब्जा करो, फिरा पर कब्जा करो, अपनी सल्तनत में शामिल करते जाओ और तकसीम करते जाओ और लोगों को हिस्सा दो। और ये अंग्रेज़ों की हुकूमत नहीं है कि तुसी सिर्फ बॉम्बे का हिस्सा कर दो, पंजाब को फिला का हिस्सा कर दो, का हिस्सा कर दो। पाकिस्तान फेडरेशन है, आसान मतलब आवाम को पता है माइक कि हम करीब करो। सारी जितनी भी इकाइयाँ हैं वो इस सल्तनत में, इस मुल्क में, इस फेडरेशन में अपनी मर्जी से शामिल हुई हैं। हम अपनी मर्जी से शामिल हुए हैं और हम तकसीम होना नहीं चाहते। आप सब ने ये बात की कि मसाइल जो हैं वो इक़्तिदार में हिस्से का है, मसाइल जो हैं वो सियासी ना मिलने का है। तुसी सियासी नुमाइंदगी ठीक करो, लोगों को अपना इक़्तिदार दो, तुसी सानू वंडदे क्यों हो? ਬਹੁਤ ਸ਼ੁਕਰੀਆ ਜੀ ਚਾਂਡੀ ਬਸ। ਬੀਬੀਆਂ ਸਾਡੀਆਂ ਬੈਠੀਆਂ ਨੇ, ਇਹਨਾਂ ਦੇ ਵੱਲੋਂ ਵੀ ਅਸੀਂ ਇੱਕ ਸਵਾਲ ਨਹੀਂ ਇਹਨਾਂ ਨੇ ਅੱਲਾ